ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਦੇ ਦਰਸ਼ਕਾਂ ਨੂੰ ਨਿੱਕੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਸਾਡੇ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਇਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣੀ ਹੈ, ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-003। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 8888889914। ਜੇਕਰ ਤੁਹਾਨੂੰ ਇਮੀਗ੍ਰੇਸ਼ਨ ਦਾ ਇਹ ਪ੍ਰੋਗਰਾਮ ਚੰਗਾ ਲੱਗਦਾ, ਤੁਹਾਨੂੰ ਫਾਇਦਾ ਹੁੰਦਾ ਹੈ ਤੇ ਤੁਸੀਂ ਵੀ ਚਾਹੁੰਦੇ ਹੋ ਵੀ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਕਰਨਾ, ਸਪਾਂਸਰ ਕਰਨਾ, ਤਾਂ ਕਾਲ ਕਰੋ 408-272-5200 ਦੇ ਉੱਤੇ। ਵੱਖ-ਵੱਖ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਕੀ ਕੁਛ ਚੱਲ ਰਿਹਾ ਹੈ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ, ਤਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਪਿਛਲੀ ਵਾਰ ਵੀ ਆਪਾਂ ਜਿਹੜੇ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਜਿਹੜੇ ਕੇਸਿਸ, ਲੇਟੈਸਟ ਜਿਹੜੇ ਕੇਸ ਆ, ਜੋ ਉਹਨਾਂ ਦੇ ਫੈਸਲੇ ਆਏ ਆ, ਉਹਨਾਂ ਕੇਸਾਂ ਦੇ ਨਾਲ ਕੀ ਅਸਰ ਪਊਗਾ, ਜੋ ਚੱਲ ਰਹੇ ਕੇਸ ਆ ਉਹਨਾਂ ਦੇ ਉੱਤੇ ਜਿਹੜੇ ਫੈਸਲੇ ਆਏ ਆ, ਉੱਦਾਂ ਦੇ ਹੀ ਕੁਛ ਹੋਰ ਜਿਹੜੇ ਫੈਸਲੇ ਆ ਜਾਂ ਕੇਸਿਸ ਆ ਤੇ ਲੇਟੈਸਟ ਜੋ ਨਿਊਜ਼ ਆ ਇਮੀਗ੍ਰੇਸ਼ਨ ਨਾਲ ਜੁੜੀਆਂ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਨਿਊਜ਼ ਨੂੰ ਨਿਊਜ਼ ਵਾਂਗੂ ਲਿਓ, ਹੌਸਲਾ ਦੇਣਾ ਆ, ਪੋਜ਼ਿਟਿਵ ਆ, ਨੈਗੇਟਿਵ ਆ, ਇਹ ਸਾਰੀਆਂ ਚੀਜ਼ਾਂ ਹਰ ਇੱਕ ਦੇ ਲਈ ਰਿਲੇਟਿਵ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ। ਕਿਸੇ ਦੇ ਲਈ ਉਹ ਚੰਗੀ ਹੋ ਸਕਦੀ ਹੈ, ਕਿਸੇ ਦੇ ਲਈ ਉਹ ਮਾੜੀ ਹੋ ਸਕਦੀ ਆ। ਇਹ ਨਿਊਜ਼ ਆ, ਇਹਨੂੰ ਦੇਖ ਕੇ ਤੁਸੀਂ ਸੇਧ ਲੈਣੀ ਆ, ਤੁਹਾਡੇ ਕੇਸ ਦੇ ਵਿੱਚ ਉਹਦਾ ਕੀ ਫਾਇਦਾ ਹੋ ਸਕਦਾ ਆ, ਤੁਸੀਂ ਇਹਨੂੰ ਪੋਜ਼ਿਟਿਵਲੀ ਕਿੱਦਾਂ ਆਪਣੇ ਲਈ ਜਿਹੜਾ ਯੂਜ਼ ਕਰ ਸਕਦੇ ਹੋ, ਉਹਦਾ ਇਹ ਮਕਸਦ ਆ। ਸੋ ਇਸ ਪ੍ਰੋਗਰਾਮ ਨੂੰ ਉੱਥੇ ਤੱਕ ਸੀਮਤ ਰੱਖਿਆ ਕਰੋ। ਅਸੀਂ ਨਾ ਕਿਸੇ ਦਾ ਨਾਮ ਲੈ ਕੇ ਗੱਲ ਕਰਦੇ ਆ, ਨਾ ਕੁਛ ਹੋਰ, ਜੋ ਚੱਲ ਰਿਹਾ ਆ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਂਦਾ ਆ। ਸੋ ਅਟਾਰਨੀ ਟਿਰਕਿਆਣਾ ਜੀ, ਗੱਲਬਾਤ ਦੀ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ, ਸੁਪਰੀਮ ਕੋਰਟ ਦਾ ਇੱਕ ਡਿਸੀਜਨ ਆਇਆ ਹੈ ਜੀ, ਨਿਊਮ ਵਰਸਸ ਵੈਸਕਸ। ਇਸੇ ਸਾਲ ਦਾ ਹੀ ਇਹ ਡਿਸੀਜਨ ਆ, ਗਰਮੀਆਂ ਦਾ ਇਹ ਡਿਸੀਜਨ ਆ। ਪਹਿਲਾਂ ਤਾਂ ਇਹ ਦੱਸੋ ਵੀ ਇਹ ਕੇਸ ਸੀਗਾ ਕੀ, ਤੇ ਸੁਪਰੀਮ ਕੋਰਟ ਦਾ ਇਹ ਫੈਸਲਾ ਇਮੀਗ੍ਰੇਸ਼ਨ ਦੇ ਉੱਤੇ ਕਿੱਦਾਂ ਪ੍ਰਭਾਵ ਪਾਉਂਦਾ ਹੈ? ਹਾਂਜੀ, ਨੇ ਹੁਣੇ ਭਾਜੀ ਰੀਸੈਂਟਲੀ ਆਇਆ ਜੀ ਫੈਸਲਾ। ਸੋ ਫੈਸਲਾ ਜੀ ਗੰਭੀਰ ਆ ਕਾਫੀ। ਨਾ ਤਾਂ ਨੋਰਮਲੀ ਤਾਂ ਮੈਂ ਨਹੀਂ ਕਹਿੰਦਾ ਹੁੰਦਾ ਕਿ ਚਲੋ ਫੈਸਲੇ ਆਉਂਦੇ ਜਾਂਦੇ ਰਹਿੰਦੇ ਆ, ਲਾਅ ਚੇਂਜ ਹੁੰਦੇ ਰਹਿੰਦੇ। ਬੜੀ ਪਰ ਹੈਰਾਨੀ ਵਾਲੀ ਗੱਲ ਆ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਸੀਗਾ, ਮੈਂ ਨਹੀਂ ਕਦੀ ਸੋਚਿਆ ਸੀਗਾ ਕਿ ਆਪਣੇ ਲਾਈਫ ਟਾਈਮ ਦੇ ਵਿੱਚ ਏਦਾਂ ਦਾ ਫੈਸਲਾ ਜਿਹੜਾ ਸੀਗਾ 2025 ਚ, ਮਤਲਬ ਕਿ ਇੰਨੀਆਂ ਚੀਜ਼ਾਂ ਚ ਸੁਪਰੀਮ ਕੋਰਟ ਵੀ ਲੰਘਿਆ ਹੋਇਆ, ਕਈ ਚੀਜ਼ਾਂ ਇਹਨਾਂ ਨੇ ਦੇਖੀਆਂ ਨਾ, ਕਈ ਤਰ੍ਹਾਂ ਦੇ ਇਹਨਾਂ ਨੇ ਜਿਹੜੇ ਸੀਗੇ, ਤੁਸੀਂ ਕਹਿ ਲਓ ਸੁਸਾਇਟੀਆਂ ਚੇਂਜ ਹੁੰਦੀਆਂ ਦੇਖੀਆਂ, ਬਣਦੀਆਂ ਵਿਗੜਦੀਆਂ ਦੇਖੀਆਂ ਜੀ। ਤੇ 2025 ਦੇ ਵਿੱਚ ਵੀ ਇੱਕ ਏਦਾਂ ਦੀ ਮਤਲਬ ਸੋਚ ਨੂੰ ਜਿਹੜਾ ਬੜਾਵਾ ਜਿਹੜਾ ਦਿੱਤਾ ਜਾ ਸਕਦਾ। ਤੇ ਪਿਛਲਾ ਵਾਲਾ ਵੀ ਜਿਹੜਾ ਆਪਣਾ ਸ਼ੋਅ ਸੀਗਾ, ਉਹਦੇ ਵਿੱਚ ਆਪਾਂ ਗੱਲਬਾਤ ਇਹੀ ਕੀਤੀ ਸੀਗੀ ਕਿ ਜਿਹੜੇ ਹਾਲਾਤ ਜਿਹੜੇ ਹੈਗੇ ਆ ਸਿਰਫ ਅਮਰੀਕਾ ਦੇ ਵਿੱਚ ਨਹੀਂ, ਕਈ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਸੀਗੇ ਉਹ ਚੇਂਜ ਹੋ ਰਹੇ ਆ। ਸਪੈਸ਼ਲੀ ਇਮੀਗ੍ਰੈਂਟ ਦੇ ਵੱਲ, ਜਿਹੜਾ ਬਰਾਊਨ ਲੋਕਾਂ ਦੇ ਵੱਲ ਜਿਹੜਾ ਸੀਗਾ ਗੁੱਸਾ ਜਿਹੜਾ ਵੱਧ ਰਿਹਾ। ਤੇ ਆਪਾਂ ਜੀ ਗੱਲ ਕਰਾਂਗੇ ਕਾਮਨ ਬੰਦੇ ਦੀ, ਹਨਾ, ਜਿਹੜਾ ਆਪਣਾ ਜੀ ਰੋਜੀ ਰੋਟੀ ਚਲਾ ਕੇ ਜਿਹੜਾ ਆਪਣਾ ਘਰ-ਬਾਰ ਪਾਲਣਾ ਚਾਹੁੰਦਾ, ਜਿਹਨੂੰ ਕੋਈ ਰੌਲੇ ਰੱਪੇ ਨਾ, ਫੁਕਰ ਪਾਉਣੇ ਨਾ ਕੋਈ ਲੈਣਾ ਦੇਣਾ ਨਹੀਂ, ਜਿਹੜਾ ਸਿੰਪਲ ਆਪਣਾ ਜਿਹੜਾ ਉਹ ਆ ਕਿ ਉਹਦਾ ਕੀ ਹੁਣ ਜਿਹੜਾ ਫਿਊਚਰ ਹੈਗਾ ਆਪਣਾ ਅਮਰੀਕਾ ਦੇ ਵਿੱਚ ਜੀ। ਤੇ ਹੋਰ ਵੀ ਜਿੱਦਾਂ ਤੁਸੀਂ ਕਹਿ ਲਓ ਕਿ ਸਾਡੇ ਸੱਜਣ ਮਿੱਤਰ ਕਈ ਦੇਸ਼ਾਂ 'ਚ ਹੈਗੇ ਨੇ, ਕਈ ਲਾਅ ਵਾਲੀ ਲਾਈਨ ਦੇ ਵਿੱਚ ਵੀ ਹੈਗੇ ਨੇ, ਤੇ ਜ਼ਿਆਦਾਤਰ ਉਹਨਾਂ ਦਾ ਜਿਹੜਾ ਸਾਰਿਆਂ ਦਾ ਜਿਹੜਾ ਸੋਚ ਵਿਚਾਰ ਇਹ ਹੈ ਕਿ ਜਦੋਂ ਆਪਾਂ ਕਈ ਵਾਰੀ ਮੈਂ ਉਹਨਾਂ ਨੂੰ ਵੀਡੀਓ ਭੇਜਦਾ, ਜ਼ਿਆਦਾਤਰ ਤਾਂ ਉਹੀ ਭੇਜਦੇ, ਆ ਤੇਰੇ ਅਮਰੀਕਾ 'ਚ ਏਦਾਂ ਹੋ ਗਿਆ, ਆਪਾਂ ਕਹੀਦਾ ਕਿ ਆਹ ਦੇਖ ਏਦਾਂ ਚੱਲ ਰਿਹਾ। ਤੇ ਬੇਸਿਕਲੀ ਜਿਹੜਾ ਅਮਰੀਕਾ ਸੀਗਾ, ਉਹ ਤੁਸੀਂ ਕਹਿ ਲਓ ਕਿ ਇੱਕ ਸੈਲਫ ਕਲੇਮਡ ਗੋਲਡ ਸਟੈਂਡਰਡ ਸੀਗਾ ਹਿਊਮਨ ਰਾਈਟਸ ਦੇ ਵਿੱਚ, ਕਿੱਦਾਂ ਹੋਣੇ ਚਾਹੀਦੇ ਹਨ। ਸਾਰੇ ਵਰਲਡ ਵਾਰ ਤੋਂ ਬਾਅਦ ਇਹਨਾਂ ਨੇ ਜਿਹੜਾ ਸਾਰਾ ਮਹਿਕਮਾ ਸਾਂਭਿਆ, ਪੂਰੀ ਦੁਨੀਆ ਦਾ ਜਿਹੜਾ ਠੇਕਾ ਲਿਆ ਤੁਸੀਂ ਕਹਿ ਲਓ। ਤੇ ਜਿੱਦਾਂ ਇਹ ਕਰਦੇ ਸੀਗੇ, ਫਿਰ ਲੋਕੀ ਵੀ ਡਰਦੇ ਸੀਗੇ ਕਿ ਇਹਨਾਂ ਨੇ ਰਿਪੋਰਟ ਪਬਲਿਸ਼ ਕਰ ਦੇਣੀ ਆ, ਕੋਈ ਹਿਊਮਨ ਰਾਈਟ ਅਬਿਊਜ਼ ਨਾ ਹੋਵੇ, ਉਹ ਚੀਜ਼ 'ਚ ਇਹ ਕਾਫੀ ਜ਼ਿਆਦਾ ਜਿਹੜੇ ਐਕਟਿਵ ਸੀਗੇ ਜੀ। ਪਰ ਹੁਣ ਜਦੋਂ ਤੁਸੀਂ ਆਪਣੇ ਦੇਸ਼ 'ਚ ਹੀ ਏਦਾਂ ਦੀ ਬਿਆਨਬਾਜ਼ੀ ਤੁਹਾਡੀ ਜਿਹੜੀ ਚੱਲ ਪਵੇ, ਠੀਕ ਆ, ਸਪੈਸ਼ਲੀ ਇਮੀਗ੍ਰੈਂਟ ਹੋ ਗਏ, ਬਰਾਊਨ ਬੰਦੇ ਹੋ ਗਏ, ਉਹਨਾਂ ਨੂੰ ਟਾਰਗੇਟ ਕਿ ਇਹ ਲੋਕੀ ਮਾੜੇ ਆ,
ਤੇ ਤੁਸੀਂ ਦੇਖ ਲਓ ਕਿ ਦੂਜੇ ਦੇਸ਼ਾਂ ਦੇ ਲੀਡਰਾਂ ਨੇ ਵੀ ਨਹੀਂ ਕਿਹਾ ਕੁਛ, ਤੇ ਉਹਨਾਂ ਦੀ ਜਿਹੜੀ ਆਵਾਮ ਆ ਉਹ ਮਤਲਬ ਕਿ ਦੂਜੇ ਦੇਸ਼ਾਂ 'ਚ ਆਸਟ੍ਰੇਲੀਆ, ਯੂਕੇ, ਆਇਰਲੈਂਡ ਉਹ ਬੈਠੀ ਟਰੰਪ ਨੂੰ ਸਪੋਰਟ ਕਰੀ ਜਾਂਦੀ ਆ। ਤੇ ਉਹ ਕਹਿੰਦੇ ਆ ਕਿ ਐਂਟੀ ਇਮੀਗ੍ਰੇਸ਼ਨ ਜਿਹੜਾ ਸੈਂਟੀਮੈਂਟ ਉਹ ਪੂਰਾ ਭਰਪੂਰ ਹੋ ਗਿਆ। ਕਈ ਦੇਸ਼ਾਂ 'ਚ ਤਾਂ ਉਹਨਾਂ ਨੇ ਸਿੱਧੇ-ਸਿੱਧੇ ਕਿ ਇੰਡੀਅਨਾਂ ਨੂੰ ਬਾਹਰ ਕੱਢੋ, ਹੋਰ ਵੀ ਨਹੀਂ ਕੋਈ ਗਰੁੱਪ। ਹੁਣ ਕਈ ਦੇਸ਼ਾਂ ਦੇ ਵਿੱਚ ਕੋਈ ਏਦਾਂ ਨਹੀਂ ਕਿ ਇੰਡੀਅਨ ਕੋਈ ਬੜੇ ਰਿਸਪੋਂਸੀਬਲ ਹੈਗੇ ਕਿ ਕੋਈ ਕ੍ਰਿਮੀਨਲ ਦੇ ਵਿੱਚ ਆਉਂਦੇ ਹੋਣ ਕਿ ਠੀਕ ਆ ਜੋਬ-ਜੂਬ 'ਚ ਆਉਂਦੇ ਆ, ਜੋਬ-ਜੂਬ ਕਰਦੇ ਆ। ਕਈਆਂ ਨੂੰ ਤਾਂ ਸਿਰਫ਼ ਇਸ ਗੱਲ ਦਾ ਜਿਹੜਾ ਗੁੱਸਾ ਜਿਹੜਾ ਹੈਗਾ ਦੇਸ਼ਾਂ ਦੇ ਵਿੱਚ ਕਿ ਇਹ ਜੋਬਸ ਜਿਹੜੀਆਂ ਲੈ ਰਹੇ ਆ। ਉਸ ਚੀਜ਼ ਦਾ ਵੀ ਹੂੰ। ਤੁਸੀਂ ਦੇਖ ਲਓ ਕਿ ਇੱਕ ਉਬਾਲ ਲੋਕਾਂ ਦੇ ਵਿੱਚ ਆਇਆ ਹੋਇਆ ਕਿ ਇਹਨਾਂ ਨੇ ਜੋਬ ਸਾਰੀਆਂ ਕਰ ਲਈਆਂ। ਆਪ ਕੁਛ ਕਰਨਾ ਨਹੀਂ ਤੇ ਦੂਜਿਆਂ ਨੂੰ ਕਰਨ ਨਹੀਂ ਦੇਣਾ। ਹੁਣ ਦੇਖੋ ਜੀ, ਦੋਨੋਂ ਸਾਈਡ ਦੀਆਂ ਆਰਗੂਮੈਂਟ ਦਿੱਤੀਆਂ ਜਾ ਸਕਦੀਆਂ। ਮੋਸਟਲੀ ਜਿਹੜਾ ਇਹ ਹੈਗਾ ਕਿ ਫਲੱਡ ਗੇਟ ਜਦੋਂ ਬਹੁਤ ਜ਼ਿਆਦਾ ਜਿਹੜੀ ਹੁਣ ਇਮੀਗ੍ਰੇਸ਼ਨ ਕੀ ਸੀਗੀ ਕਿ ਜਿੱਦਾਂ ਤੁਸੀਂ ਦੇਖ ਲਓ ਕਿ ਪਹਿਲਾਂ ਬੰਦਾ ਕੱਚਾ ਜਿਹਾ ਆਇਆ ਤਾਂ ਸਟੋਰ ਇੱਕ ਛੋਟੇ ਲੈਵਲ ਤੋਂ, ਫਿਰ ਉਹਨੇ ਗੱਡੀ ਸਿੱਖੀ, ਫਿਰ ਟਰੱਕਿੰਗ 'ਚ ਗਿਆ, ਫਿਰ ਟਰੱਕਿੰਗ 'ਚ ਪੈਸੇ ਆਏ, ਫਿਰ ਬਿਜ਼ਨਸ 'ਚ ਆਇਆ, ਫਿਰ ਬਿਜ਼ਨਸ ਲਈ ਹਨਾ ਏਦਾਂ ਇੱਕ ਸਿਸਟਮ ਜਿਹਾ ਇੱਕ ਜਿਹੜਾ ਸੀਗਾ ਬੰਦਾ ਲੈਡਰ ਜਿੱਦਾਂ ਕਿੱਦਾਂ ਚੜ੍ਹਦਾ ਸੀਗਾ। ਜੀ, ਜੀ। ਤੇ ਜਦੋਂ ਹੁਣ ਫਲੱਡ ਗੇਟ ਖੁੱਲੇ, ਠੀਕ ਆ, ਸੱਚਾਈ ਇਹਦੇ ਵਿੱਚ ਇਹ ਇਹਨੂੰ ਭਾਵੇਂ ਕੋਈ ਮੰਨੇ ਨਾ ਮੰਨੇ, ਜਾਂ ਕਈ ਵਾਰੀ ਵੈਸੇ ਹੀ ਬੰਦਾ ਕਹਿੰਦਾ ਓਹਲਾ ਪਾ ਦਿੰਦਾ ਕਿ ਚਲੋ ਆਪਣੀ ਕਮਿਊਨਿਟੀ ਬਾਰੇ ਏਦਾਂ ਦੀ ਗੱਲ ਕਰਨੀ ਚਾਹੀਦੀ, ਓਦਾਂ ਦੀ ਗੱਲ ਕਰਨੀ ਚਾਹੀਦੀ, ਹਨਾ। ਹੂੰ, ਤੇ ਆਪਣਾ ਜਿਹੜਾ ਹੁਣ ਸ਼ੋਅ ਆਪਾਂ ਤਾਂ ਸਿੱਧੇ ਜਿਹੜੀ ਗੱਲਬਾਤ ਜਿਹੜੀ ਕਰੀਦੀ ਹੈ, ਕੋਈ ਇਹ ਕਿਹੜਾ ਕੋਈ ਸਕ੍ਰਿਪਟ ਕੋਈ ਲਿਖ ਕੇ ਆਪਾਂ ਜੋ ਮਨ 'ਚ ਆਇਆ ਕਹਿ ਦਿੱਤਾ, ਹਨਾ। ਜਿੱਦਾਂ ਆਪਾਂ ਹਫ਼ਤੇ ਦੇਖੀਦਾ, ਮਹੀਨੇ ਦੇਖੀਦਾ, ਓਦਾਂ ਤੁਹਾਡੇ ਨਾਲ ਲਿਆ ਕੇ ਗੱਲ ਸ਼ੇਅਰ ਕਰ ਦਈਦੀ ਆ। ਜੀ। ਫ਼ਰਕ ਸਿਰਫ਼ ਇੰਨਾ ਸੀਗਾ ਕਿ ਹੁਣ ਸਾਡੇ ਤੇ ਦੂਜੇ ਜਿਹੜੇ ਚੈਨਲ ਆ ਜਾਂ ਉਹ ਰਿਪੋਰਟਰ-ਸ਼ਪੋਰਟਰ ਹੈਗੇ ਆ, ਫ਼ਰਕ ਕੀ ਆ ਕਿ ਆਪਾਂ ਜਿਹੜਾ ਇੱਕ ਐਸੀ ਕੰਟਰੀ ਦੇ ਵਿੱਚ ਸਿੱਧੇ ਜੂਝ ਰਹੇ ਹਾਂ ਇਮੀਗ੍ਰੇਸ਼ਨ ਦੇ ਨਾਲ ਫੋਰਫਰੰਟ ਤੇ, ਪੜ੍ਹ-ਪੁੜ੍ਹ ਕੇ ਹੂੰ, ਜਿਹੜੇ ਹੂੰ, ਕਾਨੂੰਨ ਸਰਕਾਰ ਕਿੱਧਰਲੇ, ਸੋ ਆਪਾਂ ਤੁਹਾਡੇ ਲਈ ਇੱਕ ਉਹ ਬ੍ਰਿਜ ਹੈਗੇ ਆ ਜਿਹੜਾ ਕਿ ਇੱਧਰੋਂ ਕੀ ਚੱਲ ਰਿਹਾ ਤੇ ਗਰਾਊਂਡ ਲੈਵਲ ਤੇ ਕੀ ਹੁੰਦਾ ਕਿ ਹੁਣ ਜੇ ਸਾਡੇ ਕਲਾਇੰਟ ਵੀ ਆ, ਉਹ ਵੀ ਜਿਹੜੇ ਫੀਲਡ 'ਚ ਤੁਸੀਂ ਕਹ ਲਓ ਕੰਮ ਕਰਦੇ ਆ, ਕੋਈ ਸਟੋਰਾਂ ਤੇ ਆ, ਕੋਈ ਰੈਸਟੋਰੈਂਟ ਤੇ ਆ, ਕੋਈ ਟਰੱਕਾਂ ਤੇ, ਹਨਾ। ਹੂੰ, 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 ਤੇ ਹੂੰ, ਉਹ ਜਿਹੜਾ ਇੱਧਰੋਂ ਦੇ ਪਾਸੇ ਕਲਾਇੰਟ ਵਾਲਾ ਐਕਸਪੀਰੀਅੰਸ ਦਿਖ ਜਾਂਦਾ ਪੂਰਾ ਕਿ ਯਾਰ ਇਹ ਕੀ ਕਹਿ ਰਹੇ ਆ, ਇਹਨਾਂ ਦੀ ਕੀ ਗਰਾਊਂਡ ਰਿਐਲਿਟੀ ਆ, ਇੱਧਰਲੇ ਪਾਸੋਂ ਦੀ ਇੱਕ ਕੋਰਟ ਦੇ ਵਿੱਚ ਕੀ ਸਰਕਾਰਾਂ ਇੱਧਰੋਂ ਕੀ ਚੱਲ ਰਿਹਾ। ਤੇ ਫਿਰ ਇਹ ਜਿਹੜੇ ਫੈਸਲੇ-ਫੂਸਲੇ ਜਦੋਂ ਏਦਾਂ ਦੇ ਪੜ੍ਹੀਦੇ ਆ ਤੇ ਤੁਹਾਡੇ ਮੂਹਰੇ ਲਿਆ ਕੇ ਰੱਖੀਦੇ ਆ, ਤੇ ਥੋੜ੍ਹਾ ਜਿਹਾ ਅੰਦਾਜ਼ਾ ਜਿਹਾ ਇਹ ਚੋਂ ਲੱਗਦਾ ਕਿ ਯਾਰ ਸਮੱਸਿਆ ਹੈ ਕੀ ਆ, ਕਿ ਮਤਲਬ ਕਿੱਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਲਓ ਕਿ ਜਾ ਰਹੀਆਂ। ਹੂੰ, ਇਹ ਚੀਜ਼ਾਂ ਕੋਈ ਜਿਹੜੀਆਂ ਬੜੇ ਵਧੀਆ ਪਾਸੇ ਨੂੰ ਜਿਹੜੀਆਂ ਨਹੀਂ ਜਾ ਰਹੀਆਂ। ਦਿਨ ਬ ਦਿਨ ਜਿਹੜਾ ਸੀਗਾ ਸ਼ਿਕੰਜਾ ਜਿਹੜਾ ਜੀ ਕੱਸ ਹੋ ਰਿਹਾ। ਹੂੰ। ਤੇ ਉਹ ਜਿਹੜੀਆਂ ਖਬਰਾਂ ਜੀ ਕੋਸ਼ਿਸ਼ ਕਰੀਦੀ ਹੈ ਕਿ ਦਈਏ ਲੋਕਾਂ ਨੂੰ, ਕਈ ਵਾਰੀ ਇਨਫੋਰਮਡ ਡਿਸੀਜਨ ਬੰਦਾ ਬਣਾ ਸਕਦਾ, ਉਹਦੇ ਬਣਾ ਹਿਸਾਬ ਸਕਦਾ। ਕੀ ਕਰਨਾ ਚਾਹੀਦਾ, ਕੀ ਸਟ੍ਰੈਟਜੀ ਹੋਣੀ ਚਾਹੀਦੀ ਆ, ਪਲੈਨਿੰਗ ਵਗੈਰਾ ਕੀ ਹੋਣੀ ਚਾਹੀਦੀ ਆ। ਤੇ ਕਾਫ਼ੀ ਜਿਹੜੇ ਹੁਣ ਆਪਣੀ ਜਿਹੜੀ ਆਡੀਅנס ਆ ਰੈਗੂਲਰ ਤਾਂ 90-95% ਤਾਂ ਕਾਫ਼ੀ ਜਿਹੜੇ ਸੀਰੀਅਸਲੀ ਜਿਹੜੇ ਲੈਂਦੇ ਆ। ਹੁਣ ਕਾਲ ਕਰਦੇ ਆ 90s ਵਾਲੇ ਲੋਕ, 80s ਵਾਲੇ ਲੋਕ ਵੀ ਜਿਹੜੇ ਜੁੜੇ ਆ। ਹੂੰ, ਤੇ ਅ, ਸੋ ਉਹੀ ਉਪਰਾਲਾ ਜਿਹੜਾ ਉਹੀ ਰਹਿੰਦਾ ਜੀ ਹਮੇਸ਼ਾ ਕਿ ਲਿਆ ਕੇ ਸਾਰੀ ਜਿਹੜੀ ਖਬਰ ਜਿਹੜੀ ਆ ਤੁਹਾਡੇ ਮੂਹਰੇ ਸਿੱਧੇ-ਸਿੱਧੇ ਜਿਹੜੀ ਡਿਟੇਲ ਦੇ ਵਿੱਚ ਰੱਖਣੀ ਕਿ ਇਹਦਾ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕੀ ਤੁਹਾਨੂੰ ਪ੍ਰਭਾਵ ਜਿਹੜਾ ਪੈ ਸਕਦਾ। ਤੇ ਜਿੱਦਾਂ ਹੂੰ, ਮੈਂ ਦੱਸਿਆ ਤੁਸੀਂ ਜਨਵਰੀ 'ਚ ਵੀ ਜਾ ਕੇ ਜਦੋਂ ਸੁਣੋਗੇ, ਫਰਵਰੀ ਵਾਲੀਆਂ ਖਬਰਾਂ ਵੀ ਸੁਣੋਗੇ, ਉਹੀ ਚੀਜ਼ਾਂ ਸੀਗੀਆਂ ਜਿਹੜੀਆਂ ਜਿੱਧਰਲੇ ਪਾਸੇ ਨੂੰ ਫੈਸਲੇ ਇਹ ਜਿਹੜੇ ਤੁਰੇ ਆ ਹੁਣ। ਤੁਰੇ। ਜੀ। ਤੇ ਮੇਨ ਫ਼ਰਕ ਮੇਰੇ ਖਿਆਲ ਇਹੀ ਹੈ ਕਿ ਲੋਕਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਫ਼ਰਕ ਇਹ ਪਿਆ ਕਿ ਇੱਕਦਮ ਜਦੋਂ ਬਹੁਤ ਜ਼ਿਆਦਾ ਸਿਸਟਮ ਦੇ ਵਿੱਚ ਲੋਕ ਜਿਹੜੇ ਆ ਗਏ, ਤੇ ਉਹ ਸਿਸਟਮ ਦੇ ਵਿੱਚ ਉਸ ਹਿਸਾਬ ਨਾਲ ਐਬਜ਼ੋਰਬ ਨਹੀਂ ਹੋ ਸਕੇ। ਤੇ ਉਹਦੇ ਕਰਕੇ ਜਿਹੜਾ ਇੱਕ ਤੁਸੀਂ ਕਹਿ ਲਓ ਕਿ 2-3 ਸਾਲਾਂ 'ਚ ਚੰਗਾ ਕਿਓਸ ਜਿਹੜਾ ਪੈ ਗਿਆ। ਸਿਸਟਮ ਜਿਹੜੇ ਸੀਗੇ ਉਹਨੂੰ ਹੈਂਡਲ ਨਹੀਂ ਕਰ ਪਾਏ, ਹਨਾ। ਜਿਹੜੇ ਢਾਂਚੇ ਵੀ ਸੀਗੇ ਇਹਨਾਂ ਦੇ ਬੁਨਿਆਦੀ, ਭਾਵੇਂ ਉਹ ਟ੍ਰੇਨਾਂ, ਬੱਸਾਂ ਤੋਂ ਲੈ ਕੇ ਜੋਬਸ ਤੋਂ ਲੈ ਕੇ, ਸੋ ਜਿਹੜਾ ਇੱਕ ਇੱਕ ਸੀਗਾ ਕਿ ਉਹ ਹਾਸਪਿਟਲਸ ਵੀ ਜਦੋਂ ਯੂਰਪੀਅਨ ਕੰਟਰੀਆਂ ਤਾਂ ਹੁਣ ਕਹਿੰਦੀਆਂ ਕਿ ਹਾਸਪਿਟਲਸ ਦੇ ਵਿੱਚ ਵੀ ਵੇਟ ਟਾਈਮ ਸਾਰਾ, ਸੋ ਇੱਕ ਸਿਸਟਮ ਜਿਹੜਾ ਸੀਗਾ ਉਹ ਕੈਚ ਅਪ ਜਿਹੜਾ ਨਹੀਂ ਕਰ ਪਾਇਆ ਕਿ ਜਿੰਨੀ ਹੂੰ, ਫਾਸਟ ਜਿਹੜੀ ਤੁਸੀਂ ਕਹਿ ਲਓ ਕਿ ਪਾਪੂਲੇਸ਼ਨ ਮਾਈਗ੍ਰੇਸ਼ਨ ਜਿਹੜੀ ਹੋਈ ਸੀਗੀ। ਤੇ ਉਹਦੇ ਵਿੱਚ ਹੁਣ ਕਈ ਐਲੀਮੈਂਟ ਜੀ ਸਪੈਸ਼ਲੀ ਜਿੱਦਾਂ ਕਈ ਹੋਰਾਂ ਕੰਟਰੀਆਂ 'ਚੋਂ ਵੀ ਜਿਹੜੇ ਸੀਗੇ ਕਿ ਬੈਡ ਐਲੀਮੈਂਟ ਜਿਹੜੇ ਉਹਨਾਂ ਨੂੰ ਕਹਿੰਦੇ, ਉਹ ਵੀ ਕਿ ਪੂਰਾ ਸਹੀ ਕੰਮ ਕਰਨ ਦੇ ਇਰਾਦੇ ਨਾਲ ਨਹੀਂ, ਹੂੰ, ਗੈਂਗ ਡਰੱਗਸ ਵਗੈਰਾ ਉਹ ਵਾਲੀਆਂ ਚੀਜ਼ਾਂ ਵੀ ਬਹੁਤ ਜ਼ਿਆਦਾ ਜਿਹੜਾ ਇੱਕਦਮ ਹੀ ਸਿਸਟਮ ਦੇ ਉੱਤੇ ਜਿਹੜਾ ਪ੍ਰਭਾਵ ਪਿਆ। ਤੇ ਔਨ ਟਾਪ ਜਿਹੜਾ ਕੋਵਿਡ ਜਿਹੜਾ ਚੱਲਦਾ ਸੀਗਾ, ਤੁਸੀਂ ਦੇਖੋ ਕਿ ਲੋਕਾਂ ਦੀ ਮੈਂਟਲ ਹੈਲਥ ਇਸ਼ੂਜ਼ ਵੀ ਜਿਹੜੇ ਸੀਗੇ, ਹੋਮਲੈਸਨੈਸ ਵਾਲੇ ਇਸ਼ੂ ਵੀ ਸੀਗੇ। ਇਹ ਸਾਰਿਆਂ ਨੂੰ ਹੁਣ ਤੁਸੀਂ ਕੰਬਾਈਨ ਕਰ ਦਿਓ ਹਰੇਕ ਚੀਜ਼ ਨੂੰ, ਠੀਕ ਆ, ਤੁਹਾਡਾ ਬਣ ਗਿਆ ਜੀ ਇੱਕ ਰੈਡੀਕਲ ਲੈਫਟ, ਇੱਕ ਬਣ ਗਈ ਤੁਹਾਡੀ ਜੀ ਰੈਡੀਕਲ ਰਾਈਟ। ਹੂੰ, ਤੇ ਹੂੰ, ਇਹ ਹੂੰ, ਪੜਾਵ ਸੀਗਾ, ਵੱਧਦਾ ਗਿਆ। ਮੀਡੀਆ ਨੇ ਵੀ ਆਪਣੀ ਜੀ ਸਾਈਡ ਲਈ, ਹੁਣ ਹਰੇਕ ਬੰਦੇ ਨੇ ਆਪਣੀ ਸਾਈਡ ਲੈਣੀ ਹੁੰਦੀ ਆ। ਜਿਹੜਾ ਆਪਣਾ ਜਿਹੜੇ ਪਾਸੇ ਨੂੰ ਉਹ ਕਨਵਿੰਸ ਆ, ਉਹੀ ਉਹੋ ਜਿਹੀਆਂ ਉਹ ਖਬਰਾਂ ਸੁਣਦਾ, ਉਹੋ ਜਿਹੀਆਂ ਜਿਹੜੇ ਸੋਸ਼ਲ ਮੀਡੀਆ ਵਾਲੇ ਓਦਾਂ ਦੀਆਂ ਵੀਡੀਓ ਨੂੰ ਫੀਡ ਕਰਦੇ ਆ। ਤੇ ਨਿਊਟਰਲ ਜਿਹੜਾ ਸੀਗਾ ਉਹ ਰਹਿਣਾ ਜੀ, ਸੋਚ ਵਿਚਾਰ ਕਰਨਾ ਮੁਸ਼ਕਿਲ ਹੁੰਦਾ, ਠੀਕ ਹੈ ਕਿ ਨਹੀਂ? ਕਿ ਸੈਂਟਰ ਦੇ ਵਿੱਚ ਰਹਿਣਾ ਇਸ ਵੇਲੇ ਜਿਹੜਾ ਉਹ ਮੁਸ਼ਕਿਲ ਆ, ਜਾਂ ਬੰਦਾ ਲੈਫਟ ਲੀਨਿੰਗ ਆ ਜਾਂ ਰਾਈਟ ਲੀਨਿੰਗ ਆ।
ਤੇ ਹੁਣ ਤੁਸੀਂ ਦੇਖ ਲਓ ਕਿ 2 ਹਫ਼ਤੇ ਦੀਆਂ ਤੁਸੀਂ ਖਬਰਾਂ ਦੇਖ ਲਓ, ਕਿੱਥੇ ਮਰਡਰ ਹਰੇਕ ਚੀਜ਼ ਜਿਹੜੀ ਕਿਤੇ ਟ੍ਰੇਨ ਤੇ ਮਾਰਤਾ ਕਿਸੇ ਨੂੰ, ਕਿਤੇ ਗੋਲੀ ਮਾਰਤੀ, ਤੇ ਚੀਜ਼ਾਂ ਜਿਹੜੀਆਂ ਕੋਈ ਬਾਹਲੇ ਸਹੀ ਪਾਸੇ ਨਹੀਂ ਜਿਹੜੀਆਂ ਜਾ ਰਹੀਆਂ। ਸੁਪਰੀਮ ਕੋਰਟ ਦੇ ਜੀ ਫੈਸਲੇ ਦੀ ਜਿਹੜੀ ਗੱਲ ਕਰਾਂਗੇ, ਠੀਕ ਹੈ। ਸੋ ਫੈਸਲਾ ਕੀ ਸੀਗਾ ਕਿ ਜੂਨ 2025 ਦੇ ਵਿੱਚ ਜਿਹੜੀ ਸੀਗੀ ਇਹਨਾਂ ਨੇ ਆਪਰੇਸ਼ਨ ਜਿਹੜਾ ਸੀਗਾ ਸਰਕਾਰ ਨੇ ਸ਼ੁਰੂ ਕੀਤਾ, ਆਪਰੇਸ਼ਨ ਐਟ ਲਾਰਜ। ਹੂੰ, ਇਹ ਹੂੰ, ਆਪਰੇਸ਼ਨ ਕੀ ਸੀਗਾ, ਲਾਸ ਐਂਜਲਸ ਤੇ ਉਹਦੇ ਜਿਹੜੇ ਸਰਾਊਂਡਿੰਗ ਕਾਉਂਟੀਜ਼ ਹੈਗੀਆਂ ਜਿੰਨੀਆਂ ਵੀ, ਉੱਥੇ ਇਹ ਕਹਿੰਦੇ ਕੰਡਕਟ ਕਰਨਾ। ਹੁਣ ਇਹਨਾਂ ਨੇ ਕੈਲੀਫੋਰਨੀਆ ਕਿਉਂ ਚੁਣਿਆ, ਇਹਨਾਂ ਨੇ LA ਕਿਉਂ ਚੁਣਿਆ, ਇਹ ਤੁਸੀਂ ਆਪ ਹਿਸਾਬ ਕਿਤਾਬ ਲਾ ਸਕਦੇ ਆ। ਪੂਰੇ ਦੇਸ਼ ਨੂੰ ਛੱਡ ਕੇ ਜਿਹੜਾ ਸੀਗਾ ਆਪਰੇਸ਼ਨ ਐਟ ਲਾਰਜ LA ਕਿਉਂ ਜਿਹੜਾ ਚੁਣਿਆ, ਪਹਿਲੇ ਹੀ ਕਿਉਂ ਜੁੜਿਆ ਜੀ? ਠੀਕ ਹੈ। ਪਹਿਲਾਂ ਉਹ ਸਵਾਲ ਆ ਜਾਂਦਾ ਕਿ ਕੈਲੀਫੋਰਨੀਆ ਬਹੁਤ ਮਾੜਾ ਕਰ ਰਿਹਾ, ਕਿ ਕੈਲੀਫੋਰਨੀਆ ਨਾਲ ਕਿਤੇ ਬਹੁਤ ਪੂਰੇ ਦੇਸ਼ ਨੂੰ ਕੋਈ ਫਰਕ ਪੈਂਦਾ, ਬਾਕੀ ਸਟੇਟਾਂ ਨੂੰ ਫਰਕ ਪੈਂਦਾ, ਠੀਕ ਹੈ। ਕਿ ਕੈਲੀਫੋਰਨੀਆ ਨੂੰ ਛੱਡਿਆ ਵੀ ਜਾ ਸਕਦਾ ਸੀਗਾ, ਡੈਮੋਕ੍ਰੈਟਿਕ ਲੀਡਰਸ਼ਿਪ ਹੈ ਇੱਥੇ। ਤੇ ਇੱਥੇ ਜਿਹੜੇ ਆਰਮਡ ਤੇ ਮਾਸਕਡ ਏਜੰਟ ਗੋਲ ਅਸਲਾ ਲੈ ਕੇ ਤੇ ਨਕਾਬ ਪਾ ਕੇ ਉਹਨਾਂ ਨੇ ਰੇਡਾਂ ਕਰਨੀਆਂ ਸ਼ੁਰੂ ਕਰਤੀਆਂ। ਕਿੱਥੇ ਰੇਡਾਂ ਕੀਤੀਆਂ? ਕਾਰ ਵਾਸ਼ਾਂ ਤੇ, ਬੱਸ ਸਟਾਪਾਂ ਤੇ, ਟੋ ਯਾਰਡ ਤੇ, ਫਾਰਮ ਹਾਊਸਾਂ ਤੇ, ਹੋਮ ਡੀਪੋ ਤੇ ਪਾਰਕਾਂ ਦੇ ਵਿੱਚ, ਜੀ। ਠੀਕ ਹੈ। ਜਿਹੜੇ ਕੰਮਕਾਰ ਜਿਹੜੇ ਕਰਨ ਵਾਲੀਆਂ ਜਿਹੜੀਆਂ ਥਾਵਾਂ ਜਿਹੜੀਆਂ ਸੀਗੀਆਂ, ਉੱਥੇ ਰੇਡਾਂ ਕੀਤੀਆਂ। ਦੱਸਿਆ ਕੀ ਗਿਆ ਸੀਗਾ ਪਹਿਲਾਂ ਕਿ ਕ੍ਰਿਮੀਨਲ ਫੜਨੇ ਆ, ਉਹ ਪ੍ਰਾਇੋਰਟੀ ਹੋਣੇ ਆ। ਪਰ ਇਹਨਾਂ ਜਗ੍ਹਾ ਤੇ ਕ੍ਰਿਮੀਨਲ ਨਹੀਂ ਹੁੰਦੇ, ਜਿਹੜੇ ਕੰਮਕਾਰ ਵਾਲੀਆਂ ਜਗ੍ਹਾ ਇੱਥੇ ਕੰਮ ਕਰਨ ਵਾਲੇ ਬੰਦੇ ਹੁੰਦੇ ਆ। ਰਫਲੀ ਜਿਹੜਾ ਸੀਗਾ ਪਹਿਲੇ ਮਹੀਨੇ ਦੇ ਵਿੱਚ ਹੀ, ਜੂਨ ਦੇ ਵਿੱਚ, ਇਹਨਾਂ ਨੇ 2800 ਜਿਹੜੀਆਂ ਅਰੈਸਟਾਂ ਕਰ ਲਈਆਂ। ਪਰ ਕੋਈ ਇਹ ਛੋਟਾ ਨਹੀਂ ਹੈਗਾ। ਜਦੋਂ ਤੁਸੀਂ ਰੈਂਡਮਲੀ ਫੜ ਕੇ ਰੁਕ ਕੇ 2800 ਜਿਹੜੀਆਂ ਅਰੈਸਟ ਕਰ ਲੈਂਦੇ ਆ, ਤੇ ਉਹਦੀ ਤੁਸੀਂ ਕਹ ਲਓ ਕਿ ਸ਼ੌਕ ਵੇਵ ਜਿਹੜੀ ਚੱਲ ਗਈ ਸਾਰੇ ਪਾਸੇ, ਕਿ ਯਾਰ ਇਹ ਤਾਂ ਕੈਲੀਫੋਰਨੀਆ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਆ, ਜਾਣ ਕੇ ਇੱਧਰ ਨੂੰ ਜਿਹੜਾ ਕੀਤਾ। ਫੜੇ ਭਾਵੇਂ 2800 ਆ, ਪਰ ਉਹਨਾਂ ਨੇ ਡਰਾਵਾ ਜਿਹੜਾ ਸੀਗਾ ਤੁਸੀਂ ਕਹ ਲਓ ਹਜ਼ਾਰਾਂ ਦੇ ਲੋਕਾਂ ਦੇ ਵਿੱਚ ਜਿਹੜਾ ਭੇਜਤਾ ਹੈ ਨਾ। ਕਈ ਲੋਕਾਂ ਨੇ ਤਾਂ ਕੰਮ ਕੁੰਮ ਵੀ ਜਿਹੜੇ ਸੀਗੇ ਛੱਡਤੇ ਸੀਗੇ, ਉਧਰੋਂ ਦੀ LA ਏਰੀਏ ਤੋਂ ਆ ਗਏ ਸੀਗੇ ਛੱਡ ਕੇ। ਇਹ ਜੂਨ ਦੇ ਵਿੱਚ ਇਹਨਾਂ ਨੇ ਜੀ ਸ਼ੁਰੂ ਕੀਤਾ, ਤੇ ਜੂਨ 9 ਨੂੰ ਜਿਹੜੀ ਸੀਗੀ ਮੇਨ ਚੀਜ਼ ਜਿਹੜੀ ਹੋਈ, ਜਿੰਨਾ ਕਿ ਇਹ ਸਾਰਾ ਵਿਵਾਦ ਜਿਹੜਾ ਪੈਣਾ ਸ਼ੁਰੂ ਹੋਇਆ। ਇਹਨਾਂ ਨੇ 2 ਸਿਟੀਜ਼ਨ ਬੰਦੇ ਫੜ ਲਏ। ਇੱਕ ਦਾ ਨਾਮ ਸੀਗਾ ਜੇਸਨ ਗਾਵੀਡੀਆ ਮੌਂਟੇਬੈਲੋ, ਤੇ ਦੂਜੇ ਦਾ ਸੀਗਾ ਜਾਰਜ ਵਿਰਾਮੋਂਟਿਸ। ਇਹ ਜਿਹੜੇ 2 ਬੰਦੇ ਫੜੇ, ਇਹ ਸਿਟੀਜ਼ਨ ਸੀਗੇ, ਠੀਕ ਹੈ। ਇਹਨਾਂ ਨੂੰ ਉਹਨਾਂ ਨੇ ਫੜ ਲਿਆ। ਇਹਨਾਂ ਨੇ ਦੱਸਿਆ ਵੀ, ਪ੍ਰੂਫ ਵੀ ਦਿੱਤਾ ਕਿ ਆਪਾਂ ਸਿਟੀਜ਼ਨ ਹੈਗੇ ਆ, ਤਾਂ ਵੀ ਉਹਨਾਂ ਨੂੰ ਫੜ ਲਿਆ। ਹੁਣ ਆਹ ਚੀਜ਼ ਜਿਹੜੀ ਮੇਨ ਆ ਜਾਂਦੀ ਹੈ, ਠੀਕ ਹੈ। ਜਿਹੜੇ ਲੋਕੀ ਹੁਣ ਸਿਟੀਜ਼ਨ ਆ, ਕੋਈ ਵੀ ਆ ਭਾਵੇਂ, ਠੀਕ ਆ, ਪਰਸਨ ਆਫ ਕਲਰ ਜਿਹੜਾ ਹੈਗਾ, ਉਹਦੇ ਵਿੱਚ ਆਪਾਂ ਜ਼ਰੂਰੀ ਨਹੀਂ ਕਿ ਹਿਸਪੈਨਿਕ ਹੀ ਆ ਗਏ, ਉਹਦੇ ਵਿੱਚ ਆਪਾਂ ਪੰਜਾਬੀ ਵੀ ਆ ਗਏ ਜੀ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਫੜਨ ਵਾਲੇ ਹੋਣੇ, ਉਹਨਾਂ ਦਾ ਕੀ ਰਵੱਈਆ ਹੋਣਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਤੇ ਉਹਨਾਂ ਨੇ ਦੱਸਿਆ ਵੀ ਕਿ ਆਪਾਂ ਸਿਟੀਜ਼ਨ ਹੈਗੇ, ਉਸ ਤੋਂ ਬਾਵਜੂਦ ਵੀ ਜੀ ਇਹਨਾਂ ਨੂੰ ਡਿਟੇਨ ਕਰ ਲਿਆ ਉਹਨਾਂ ਨੇ, ਤਾਂ ਵੀ ਫੜ ਕੇ ਲੈ ਗਏ, ਤਾਂ ਵੀ ਫੜ ਕੇ ਜਿਹੜਾ ਲੈ ਗਏ, ਠੀਕ ਹੈ। ਇਹ ਫਿਰ ਜਿਹੜੇ ਸੀਗੇ 2 ਬੰਦੇ, ਇਹ ਆਪਰੇਸ਼ਨ ਐਟ ਲਾਰਜ ਜਿਹੜਾ ਸੀਗਾ, ਉਹਦੇ ਵਿੱਚ ਇਹ ਚਪੇਟ 'ਚ ਆ ਗਏ। ਜੇ ਆਪਾਂ ਜੇਸਨ ਗਵੀਡੀਆ ਦੀ ਗੱਲ ਕਰੀਏ, ਲਟੀਨੋ ਆ ਉੱਦਾਂ ਮੂਲ ਦਾ, ਤੇ US ਸਿਟੀਜ਼ਨ ਸੀਗਾ। ਇਹ ਆਪਣੀ ਟੋ ਯਾਰਡ ਦੇ ਵਿੱਚ ਕਾਰ ਦੇ ਉੱਤੇ ਆਪਣਾ ਕੰਮ ਕਰਦਾ ਸੀਗਾ, ਮੌਂਟੇਬੈਲੋ ਦੇ ਵਿੱਚ। ਤੇ ਏਜੰਟ ਜਦੋਂ ਆਏ, ਰਫਲਾ ਲੈ ਕੇ ਜਿਹੜੇ ਆਏ ਸੀਗੇ, ਠੀਕ ਆ, ਉਹ ਕੋਈ ਤੁਹਾਨੂੰ ਪਤਾ ਵਾਲੀ ਕੋਈ ਕਸਟਮਰ ਸਰਵਿਸ ਵਾਲੀ ਇੰਟਰੈਕਸ਼ਨ ਨਹੀਂ ਉਹਨਾਂ ਦੀ ਹੁੰਦੀ। ਉਹਨਾਂ ਨੇ ਜੀ ਇਹਨੂੰ ਰੋਕਣ ਲਈ ਕਿਹਾ, ਸਵਾਲ ਜਵਾਬ ਕੀਤੇ, ਪੁੱਛਿਆ ਉਹਨੂੰ ਅਮਰੀਕਨ ਹੈਗਾ ਕਿ ਨਹੀਂ ਹੈਗਾ, ਤੇ ਇਹਨੂੰ ਪੁੱਛਿਆ ਕਿ ਤੂੰ ਕਿਹੜੇ ਹਸਪਤਾਲ ਦੇ ਵਿੱਚ ਪੈਦਾ ਹੋਇਆ। ਅੱਛਾ। ਤੇ ਜਿਹੜਾ ਸੀਗਾ, ਤੁਹਾਨੂੰ ਪਤਾ ਜਦੋਂ ਬੰਦੂਕਾਂ ਵਗੈਰਾ ਬੰਦਾ ਜਿਹੜਾ ਦੇਖਦਾ, ਠੀਕ ਆ, ਉਹ ਕਈ ਵਾਰੀ ਨਹੀਂ ਬੰਦੇ ਨੂੰ ਜਿਹੜੀ ਸੁਰਤ ਰਹਿੰਦੀ, ਇਹਨੂੰ ਇੱਕਦਮ ਯਾਦ ਨਹੀਂ ਆਇਆ। ਤੁਸੀਂ ਹੁਣ ਦੇਖੋਗੇ ਕੱਲ ਨੂੰ ਜਿਹੜਾ ਸੀਗਾ ਚਾਰਲੀ ਕਰਕ ਦੇ ਜਿਹੜਾ ਸਸਪੈਕਟ ਫੜਿਆ ਸੀਗਾ, ਉਹ ਜਦੋਂ ਉਹਨੂੰ ਫੜਿਆ ਸੀਗਾ, ਉਹ ਸੀਗਾ ਨਹੀਂ, ਬਾਅਦ ਚ ਉਹਨੂੰ ਛੱਡਤਾ। ਪਰ ਜਦੋਂ ਉਹਨੂੰ ਫੜਿਆ ਸੀਗਾ, ਉਹ ਕੋਈ ਬਾਲਾ ਆਪਣਾ ਕਹਿ ਨਹੀਂ ਪਾਇਆ ਇੱਕ ਵਾਰੀ ਵੀ ਕਿ ਮੈਂ ਉਹ ਵਾਲਾ ਵਿਅਕਤੀ ਜਿਹੜਾ ਨਹੀਂ ਹੈਗਾ। ਉਹ ਕਹਿੰਦਾ ਸੀਗਾ I would remain silent। ਉਹਨੂੰ ਪਹਿਲਾਂ ਵਿੱਚ ਜਿਹੜਾ ਸੀਗਾ ਕਿ ਮਤਲਬ ਪੈਨਿਕ ਹੋ ਜਾਂਦਾ ਬੰਦਾ, ਹੈ ਨਾ। ਤੇ ਇਹ ਬੰਦਾ ਨੂੰ ਜਦੋਂ ਇੱਕਦਮ ਹੀ ਹਸਪਤਾਲ ਦਾ ਨਹੀਂ ਯਾਦ ਆਇਆ ਕਿ ਕਿੱਥੇ ਬੋਰਨ ਸੀਗਾ, ਤੇ ਉਸ ਕਰਕੇ ਜੀ ਉਹਨੂੰ ਬੰਦੂਕ ਵਗੈਰਾ ਦਿਖਾਈ, ਉਹਨਾਂ ਨੇ ਉਹਦਾ ਫੋਨ ਖੋਲਿਆ ਤੇ ਫੈਂਸ ਦੇ ਨਾਲ ਉਹਨੂੰ ਧੱਕਤਾ, ਬਾਂਹ ਮਰੋੜਤੀ ਉਹਦੀ, ਤੇ ਹੈਂਡਕਫ ਵਗੈਰਾ ਕਰ ਲਿਆ। ਬਾਅਦ ਜਦੋਂ ਰੀਅਲ ID ਵਗੈਰਾ ਜਿਹੜੀ ਜਦੋਂ ਉਹਨੇ ਦਿੱਤੀ, ਤੇ ਫਿਰ ਇਹਨੂੰ ਛੱਡਿਆ, ਤੇ ਰੀਅਲ ID ਆਪਣੇ ਕੋਲ ਰੱਖ ਲਈ, ਉਹ ਵੀ ਨਹੀਂ ਵਾਪਸ ਦਿੱਤੀ। ਤੁਸੀਂ ਲਾ ਲਓ ਕਿ ਹੁਣ ਸਿਟੀਜ਼ਨ ਦਾ ਸਲੂਕ ਜਿਹੜਾ ਕਿਦਾਂ ਦਾ ਹੋ ਗਿਆ, ਠੀਕ ਆ, ਕਿ ਤੁਹਾਨੂੰ ਫੜ ਕੇ ਕਿਸੇ ਨੇ ਸਿਟੀਜ਼ਨ ਤੋਂ ਹੀ ਹੈਗੇ ਆ, ਇੱਜ਼ਤ ਮਾਨ ਨਾਲ ਰਹਿ ਰਹੇ ਆ, ਠੀਕ ਆ, 20-30 ਸਾਲ ਤੁਹਾਨੂੰ ਹੋ ਗਏ ਆ, ਤੇ ਏਦਾਂ ਤੁਹਾਡੇ ਨਾਲ ਹੁਣ ਅਮਰੀਕਾ ਦੇ ਵਿੱਚ ਟ੍ਰੀਟਮੈਂਟ ਹੋ ਗਈ। ਦੂਜਾ ਜਿਹੜਾ ਵਿਅਕਤੀ ਸੀਗਾ ਜਾਰਜ ਜਾਂ ਹੋਰੇ, ਇਹਨੂੰ ਜਿੱਦਾਂ ਵੀ ਤੁਸੀਂ ਨਾਂ ਇਹਦਾ ਕਹਿੰਦੇ ਆ, ਵੀਰਾਮੋਂਟਿਸ, ਇਹ ਵੀ ਜੀ ਡੂਅਲ ਸਿਟੀਜ਼ਨ ਸੀਗਾ, ਮੈਕਸੀਕਨ ਸਿਟੀਜ਼ਨ ਹੈ, ਕਾਰ ਵਾਸ਼ ਦਾ ਮੈਨੇਜਰ ਸੀਗਾ। ਇਹ ਜਿਹੜੀ ਕਾਰ ਵਾਸ਼ ਸੀਗੀ, 9 ਦਿਨਾਂ ਚ ਉਹਨਾਂ ਨੇ 4 ਵਾਰੀ ਇੱਕੋ ਕਾਰ ਵਾਸ਼ ਤੇ ਰੇਡ ਪਾਈ। ਤੁਸੀਂ ਪਹਿਲਾਂ ਲਾ ਲਓ ਬਿਜ਼ਨਸ ਦੇ ਲਈ ਕਿੱਦਾਂ ਦਾ ਹੋਣਾ, ਤੇ ਜਿਹੜੇ ਲੋਕੀ ਕੰਮ ਕਰਦੇ ਉਹਨਾਂ ਦਾ ਕਿੱਦਾਂ ਦਾ ਹੋਣਾ। ਇੱਕੋ ਤੇ ਉਹਨਾਂ ਨੇ ਡਾਕਾ ਜਿਹੜਾ ਪਾਤਾ। ਹੁਣ ਜੇ ਤੁਸੀਂ ਉੱਥੇ ਕੰਮ ਕਰਦੇ ਆ, ਤੇ ਤੁਸੀਂ ਉੱਥੇ ਕੰਮ ਕਰਨ ਜਾਓਗੇ ਜਾਂ ਨਹੀਂ ਜਾਓਗੇ, 4 ਵਾਰੀ ਰੇਡ ਕਰਤੀ ਉਹਨਾਂ ਨੇ 9 ਦਿਨਾਂ ਦੇ ਅੰਦਰ ਅੰਦਰ। ਜਦੋਂ ਇਹ ਬੰਦਾ ਜਿਹੜਾ ਸੀਗਾ ਮੈਨੇਜਰ ਸੀਗਾ, ਇਹਨੂੰ ਕੁਐਸਚਨ ਕੀਤਾ ਉਹਨਾਂ ਨੇ, ID ਮੰਗੀ ਇਹਦੀ,
ਤੇ ਜਿਹੜਾ ਉਹਨੇ ਆਪਣਾ ਕੈਲੀਫੋਰਨੀਆ ਦਾ ਡਰਾਈਵਰ ਲਾਇਸੈਂਸ ਦਿਖਾਇਆ, ਉਹ ਕਹਿੰਦਾ ਡਰਾਈਵਰ ਲਾਇਸੈਂਸ ਨਾਲ ਨਹੀਂ ਕੋਈ ਫਰਕ ਪੈਂਦਾ, ਇਹ ਇਨਸਫੀਸ਼ੀਐਂਟ ਹੈਗਾ। ਮਤਲਬ ਕੈਲੀਫੋਰਨੀਆ ਸਟੇਟ ਦਾ ਡਰਾਈਵਰ ਲਾਇਸੈਂਸ ਜਿਹੜਾ ਸੀਗਾ ਉਹਨੇ ਡਿਸਰਿਗਾਰਡ ਕਰਤਾ। ਇਹ ਚੀਜ਼ ਨੂੰ ਤੁਸੀਂ ਸੋਚ ਕੇ ਵੇਖੋ ਕਿ ਫੈਡਰਲ ਏਜੰਟ ਹੈਗੇ, ਕਹਿੰਦੇ ਕੈਲੀਫੋਰਨੀਆ ਦਾ ਡਰਾਈਵਰ ਲਾਇਸੈਂਸ ਆਪਾਂ ਜਿਹੜਾ ਮੰਨਦੇ ਨਹੀਂ ਹੈ। ਇਹਦੀ ਬਾਂਹ ਬੂੰਹ ਮਰੋੜੀ, ਵਹੀਕਲ ਚ ਇਹਨੂੰ ਪਾਤਾ ਤੇ ਇਹਨੂੰ ਕੋਈ ਵੇਅਰ ਹਾਊਸ ਵਰਗੇ ਏਰੀਏ ਦੇ ਵਿੱਚ ਲੈ ਗਏ। ਮਤਲਬ ਉੱਥੇ ਨਹੀਂ ਇਹਨੂੰ ਕੁਐਸਚਨ ਕੀਤਾ, ਵੇਅਰ ਹਾਊਸ ਦੇ ਵਿੱਚ ਲੈ ਗਏ। ਠੀਕ ਹੈ, ਹੁਣ ਜਿਹੜੀ ਰਾਹ ਚ ਜਾਂਦੇ ਜਾਂਦੇ ਸਲੂਕ ਹੋਣਾ ਬੰਦੇ ਨਾਲ, ਠੀਕ ਹੈ, ਜਿਹੜਾ ਵੀ ਬੰਦਾ ਫੜਿਆ ਹੋਣਾ ਉਹ ਤੁਸੀਂ ਆਪ ਹਿਸਾਬ ਲਾ ਸਕਦੇ ਆ। ਉੱਥੇ ਜੀ 20 ਮਿੰਟ ਕਹਿੰਦੇ ਹੋਰ ਇਹਦੇ ਸਵਾਲ ਜਵਾਬ ਹੋਏ, ਹੋਰ ਇਹਦੀ ਕੁਐਸਚਨਿੰਗ ਵਗੈਰਾ ਹੋਈ, ਤੇ ਫਿਰ ਇਹਨੂੰ ਪਤਾ ਲੱਗ ਗਿਆ ਕਿ ਇਹ ਸਿਟੀਜ਼ਨ ਆ, ਤੇ ਫਿਰ ਇਹਨੂੰ ਵਾਪਸ ਜਿਹੜਾ ਕਾਰ ਵਾਸ਼ ਤੇ ਪਾਤਾ। ਸਿਟੀਜ਼ਨ ਬੰਦਾ ਤੁਸੀਂ ਲਾ ਲਓ ਕਿ ਚੱਕ ਕੇ ਵੇਅਰ ਹਾਊਸ ਦੇ ਵਿੱਚ ਲਿਜਾਣਾ, ਵੇਅਰ ਹਾਊਸ ਏਰੀਆ ਦੇ ਵਿੱਚ ਲਿਜਾਣਾ ਪਿਆ। ਮਤਲਬ ਸੋਲਵ ਕਰਨ ਨੂੰ ਜੇ ਅਕਲ ਨਾਲ ਸੋਲਵ ਕਰ ਸਕਦੇ ਸੀ ਤਾਂ ਉੱਥੇ ਵੀ ਸੋਲਵ ਉਹਨਾਂ ਨੇ ਕਰ ਦੇਣੀ ਸੀਗੀ, ਪਰ ਨਹੀਂ, ਚਲੋ ਜੋ ਵੀ ਕੀਤਾ। ਜੁਲਾਈ 11 2025 ਨੂੰ ਫਿਰ ਲਾਅ ਸੂਟ ਵਗੈਰਾ ਫਾਈਲ ਹੋ ਗਏ ਹਨਾ, ਤੇ ਸੰਸਥਾਵਾਂ ਜਿੱਦਾਂ ਤੁਹਾਨੂੰ ਪਤਾ ਇਨਵੋਲਵ ਹੋ ਜਾਂਦੀਆਂ ਦੋਵੇਂ ਬੰਨੇ। ਤੇ ਜਿਹੜਾ ਯੂਐਸ ਡਿਸਟ੍ਰਿਕਟ ਕੋਰਟ ਸੀਗਾ, ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਨੇ ਇੱਕ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ TRO ਉਹਨੂੰ ਕਹਿੰਦੇ ਆ, ਉਹ ਜਿਹੜਾ ਕਰਤਾ। ਆਪਾਂ ਇਹਦੇ ਬਾਰੇ ਡਿਸਕਸ ਵੀ ਕੀਤਾ ਸੀਗਾ ਕਿ ਉਹ ਕਹਿੰਦੇ ਕਿ ਤੁਸੀਂ ਨਹੀਂ ਫੜ ਸਕਦੇ। ਆਪਾਂ ਕਿਹਾ ਸੀ ਕਿ ਹੁਣ ਇਹਨਾਂ ਨੂੰ, ਕਿਉਂਕਿ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਹੋ ਗਿਆ, ਜਿਹੜੀਆਂ ਇਹ ਜਿਹੜੀ ਫੜੋ ਫੜਾਈ ਜਿਹੜੀ ਹੈਗੀ ਆ ਰੁਕ ਜਾਣੀ ਆ ਕੈਲੀਫੋਰਨੀਆ 'ਚ, ਰੋਕਣੀ ਪੈਣੀ ਆ। ਰੁਕਣੀ ਪੈਣੀ ਆ, ਰੁਕ ਗਈ ਸੀਗੀ। ਸੋ ਇਹ ਹੁਣੇ ਰੀਸੈਂਟ ਜਿਹੜੀ ਖਬਰ ਹੈਗੀ ਹਨਾ, ਤੇ ਇਹ ਜੁਲਾਈ 11 ਨੂੰ ਜੀ ਉਹਨਾਂ ਨੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਕਰਤਾ। ਰਿਸਟ੍ਰੇਨਿੰਗ ਆਰਡਰ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਜਿਹੜੇ ਇਦਾਂ ਦੇ ਡਿਟੈਂਸ਼ਨ ਵਾਲੇ ਸਟਾਪ ਜਿਹੜੇ ਨਹੀਂ ਲਾ ਸਕਦੇ ਹੈਗੇ। ਕੈਲੀਫੋਰਨੀਆ ਦੇ ਡਿਸਟ੍ਰਿਕਟ ਜੱਜ ਨੇ ਕਿਹਾ ਸੀਗਾ ਕਿ ਜੇ ਸਿਰਫ ਉਹ 4 ਫੈਕਟਰਸ ਤੇ ਬੇਸਡ ਹੈਗਾ ਕਿ ਰੇਸ ਜਾਂ ਐਥਨੀਸਿਟੀ, ਕਿ ਬੰਦਾ ਕਿਹੜੀ ਨਸਲ ਦਾ, ਜਾਂ ਉਹ ਸਪੈਨਿਸ਼ ਬੋਲਦਾ, ਜਾਂ ਉਹ ਇੰਗਲਿਸ਼ ਬੋਲਦਾ ਫੋਰਨ ਐਕਸੈਂਟ ਦੇ ਵਿੱਚ ਹਨਾ, ਤੇ ਜਾਂ ਉਹ ਕਿਸੇ ਲੋਕੇਸ਼ਨ ਤੇ ਪਾਇਆ ਗਿਆ, ਕਾਰ ਵਾਸ਼ ਜਾਂ ਬੱਸ ਸਟਾਪ ਤੇ ਜਾਂ ਫਿਰ ਉਹਦੇ ਕੰਮ ਦੇ ਬੇਸ ਤੇ ਕਿ ਡੇ ਲੇਬਰ ਆ ਜਾਂ ਕੰਸਟਰਕਸ਼ਨ ਚ ਆ ਜਾਂ ਐਗਰੀਕਲਚਰ ਆ, ਤੁਸੀਂ ਇਹ 4 ਕਾਰਨਾਂ ਕਰਕੇ ਉਹਨੂੰ ਬੰਦੇ ਨੂੰ ਨਹੀਂ ਰੋਕ ਸਕਦੇ। ਚਲੋ ਜੀ, ਅਪੀਲਾਂ ਪੂਲਾਂ ਜਿਹੜੀਆਂ ਸਰਕਾਰ ਨੇ ਫਾਈਲ ਕੀਤੀਆਂ, 9th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਪਹੁੰਚਾ। ਉਹਨਾਂ ਨੇ ਜਿਹੜਾ ਸੀਗਾ ਜਿਹੜਾ ਰਿਸਟ੍ਰੇਨਿੰਗ ਆਰਡਰ ਸੀਗਾ TRO, ਉਹਨੂੰ ਅਪਹੋਲਡ ਹੀ ਕੀਤਾ ਕਿ ਨਹੀਂ, ਇਹਨੂੰ ਲਾ ਕੇ ਰੱਖਣਾ ਚਾਹੀਦਾ ਜਦ ਤੱਕ ਕਿ ਆਪਾਂ ਫੈਸਲਾ ਨਹੀਂ ਆਂਦਾ। ਅਗਸਤ 11 2025 ਨੂੰ ਇਹਨਾਂ ਨੇ ਜਿਹੜਾ ਸੀਗਾ, ਸਰਕਾਰ ਨੇ ਆਪਣਾ 9th ਸਰਕਟ ਦੇ ਵਿੱਚ ਆਪਣਾ ਬਰੀਫ ਵਗੈਰਾ ਫਾਈਲ ਕੀਤੇ। ਠੀਕ ਹੈ, ਜੂਨ ਤੋਂ ਅਗਸਤ ਤੱਕ ਆ ਗਏ ਆਪਾਂ, ਤੇ ਸਪਟੰਬਰ 8 ਜਿਹੜਾ 2025 ਨੂੰ ਇਹ ਸੁਪਰੀਮ ਕੋਰਟ ਦੇ ਮੂਹਰੇ ਜਿਹੜਾ ਪਹੁੰਚ ਗਿਆ। ਅੱਜ 11 ਤਰੀਕ ਹੈ ਜੀ, 8 ਤਰੀਕ ਨੂੰ ਇਹਦਾ ਫੈਸਲਾ ਜਿਹੜਾ ਆਇਆ ਸੀਗਾ, ਤੇ ਸੁਪਰੀਮ ਕੋਰਟ ਜਿਹੜਾ ਸੀਗਾ ਉਹਨੇ ਸਰਕਾਰ ਦੀ ਰਿਕੁਐਸਟ ਜਿਹੜੀ ਮੰਨ ਲਈ, ਤੇ ਉਹਨੇ ਜਿਹੜੀ ਸਟੇ ਗ੍ਰਾਂਟ ਕਰਤੀ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਦੇ ਅਗੇਂਸਟ। ਸੋ ਬੇਸਿਕਲੀ ਜਿਹੜਾ ਕੈਲੀਫੋਰਨੀਆ ਨੇ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਸੀ, ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ ਕਿ ਹੁਣ ਰੇਡਾਂ ਸ਼ੇਡਾਂ ਨਹੀਂ ਪੈਣੀਆਂ ਵਰਕ ਪਲੇਸ ਤੇ, ਉਹਨੂੰ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਉਹ ਚੱਕਤਾ। ਉਹਨੇ ਕਿਹਾ ਨਹੀਂ, ਇਦਾਂ ਰੋਕ ਟੋਕ ਜਿਹੜੀ ਨਹੀਂ ਹੋ ਸਕਦੀ। 9th ਸਰਕਟ ਦੇ ਆਪੋਜ਼ਿਟ ਚੱਲ ਗਏ। ਠੀਕ ਹੈ। ਸੋ ਮੈਜੋਰਟੀ ਜਿਹੜਾ ਡਿਸੀਜਨ ਸੀਗਾ ਇਹਨਾਂ ਨੇ ਸਰਕਾਰ ਦੇ ਫੇਵਰ ਚ ਕੀਤਾ, ਤੇ ਕਹਿਣ ਦਾ ਮਤਲਬ ਹੈ ਕਿ ਰੇਡਾਂ ਰੂਡਾਂ ਜਿਹੜੀਆਂ ਫੇਰ ਸ਼ੁਰੂ ਹੋ ਜਾਣੀਆਂ। ਠੀਕ ਹੈ, ਇੱਥੇ ਤੱਕ ਤਾਂ ਜਿਹੜੀ ਗੱਲ ਜਿਹੜੀ ਠੀਕ ਸੀਗੀ, ਪਰ ਇਹ ਤੋਂ ਅੱਗੇ ਜਿਹੜੀ ਹੁਣ ਆਉਣ ਵਾਲੀ ਜਿਹੜੀ ਗੱਲ ਆ, ਇਹ ਜੀ ਇੱਕ ਕਹਿ ਲਓ ਤੁਸੀਂ ਅਹਿਸਾਸ ਕਰਾਉਂਦੀ ਆ ਕਿ ਇਮੀਗ੍ਰੈਂਟਾਂ ਦੀ ਜਿਹੜੀ ਪੋਜੀਸ਼ਨ ਉਹਨੂੰ ਸੁਪਰੀਮ ਕੋਰਟ ਜਿਹੜਾ ਕਿੱਦਾਂ ਦੇਖਦਾ। ਠੀਕ ਹੈ, ਇਕੁਐਲਿਟੀ ਇਕੁਅਲਟੀ ਵਾਲੀ ਤੇ ਦੂਰ ਵਾਲੀ ਜਿਹੜੀ ਗੱਲ ਹੋ ਗਈ, ਤੁਸੀਂ ਇਹਨਾਂ ਦੇ ਡਿਸੈਂਟਿੰਗ ਓਪੀਨੀਅਨ ਵੀ ਦੇਖੋਗੇ ਕਿ ਜੱਜ ਖੁਦ ਕਹਿ ਰਹੇ ਕਿ ਬੜਾ ਮਾੜਾ ਜਿਹੜਾ ਫੈਸਲਾ ਕੀਤਾ। ਸੋ ਪਹਿਲੀ ਚੀਜ਼ ਤਾਂ ਇਹੀ ਸੀਗੀ ਕਿ ਇਹ ਜਿਹੜੇ ਪਲੈਂਟਿਫ ਹੈਗੇ ਜਿਹਨਾਂ ਨੇ ਲਾਅ ਸੂਟ ਕੀਤਾ, ਕਿ ਇਹਨਾਂ ਦੀ ਸਟੈਂਡਿੰਗ ਹੈਗੀ ਆ ਲਾਅ ਸੂਟ ਫਾਈਲ ਕਰਨ ਚ। ਇਹ ਕਹਿੰਦੇ ਆਰਟੀਕਲ 3 ਜਿਹੜਾ ਹੁੰਦਾ ਉਹ ਗਵਰਨ ਕਰਦਾ ਕਿ ਬੰਦਾ ਲਾਅ ਸੂਟ ਕਰ ਸਕਦਾ ਕਿ ਨਹੀਂ ਕਰ ਸਕਦਾ। ਇਹਦੇ ਵਿੱਚ ਕਈ ਕੇਸ ਲਾਅ ਵਗੈਰਾ ਵੀ ਹੋਏ ਆ। ਉਹ ਕਹਿੰਦੇ ਆ ਕਿ ਪਲੈਂਟਿਫ ਦੀ ਜਿਹੜੀ ਸਟੈਂਡਿੰਗ ਜਿਹੜੀ ਬੜੀ ਬਰੋਡ ਆ, ਮਤਲਬ ਜਿਹੜੇ 2 ਲੋਕਾਂ ਨੇ ਜਿਹੜੇ ਕੇਸ ਕੀਤੇ ਸੀਗੇ, ਇਹਨਾਂ ਦਾ ਪੁਰਾਣਾ ਜਿਹੜਾ ਹਮਲਾ ਜ਼ਰੂਰ ਹੋਇਆ, ਇਹਨਾਂ ਤੇ ਨੁਕਸਾਨ ਇਹਨਾਂ ਜ਼ਰੂਰ ਪਹੁੰਚਿਆ, ਪਰ ਕੋਈ ਇਦਾਂ ਦੀ ਗਰੰਟੀ ਨਹੀਂ ਕਿ ਸੇਮ ਵਿਅਕਤੀਆਂ ਨੂੰ ਦੁਬਾਰਾ ਫਿਊਚਰ ਦੇ ਵਿੱਚ ਵੀ ਕੋਈ ਨੁਕਸਾਨ ਹੋਊਗਾ। ਸੋ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਸਟੈਂਡਿੰਗ ਹੈਗੀ ਆ ਕਿ ਇਹੀ ਸੇਮ ਵਿਅਕਤੀਆਂ ਨੂੰ ਸੇਮ ਤਰੀਕੇ ਨਾਲ ਨੁਕਸਾਨ ਹੋਊਗਾ। ਵਾਓ। ਹੁਣ ਜਿਹੜੀ 4th ਅਮੈਂਡਮੈਂਟ ਹੈਗੀ ਆ US ਕਨਸਟੀਟਿਊਸ਼ਨ ਦੀ, ਉਹ ਕੀ ਕਹਿੰਦੀ ਹੈਗੀ ਆ ਕਿ ਜਦੋਂ ਤੁਸੀਂ ਕਿਸੇ ਨੂੰ ਰੋਕਦੇ ਆ, ਸਟਾਪ ਕਰਦੇ ਆ, ਉਹਦੇ ਵਿੱਚ ਤੁਹਾਨੂੰ ਰੀਜ਼ਨੇਬਲ ਸਸਪੀਸ਼ਨ ਹੋਣਾ ਚਾਹੀਦਾ। ਮਤਲਬ ਤੁਹਾਡੇ ਕੋਲ ਇਦਾਂ ਦਾ ਕੋਈ ਬੇਸ ਹੋਣਾ ਚਾਹੀਦਾ, ਤੁਹਾਨੂੰ ਸ਼ੱਕ ਹੋਣਾ ਚਾਹੀਦਾ। ਜੱਜ ਸਾਹਿਬ ਕਹਿੰਦੇ ਨੇ ਕਿ ਜਸਟਿਸ ਕੈਵਨਾ ਕਹਿੰਦੇ ਨੇ ਕਿ ਇਹ ਜਿਹੜਾ ਇੱਕ ਬੜਾ ਲੋ ਸਟੈਂਡਰਡ ਹੈਗਾ ਕਿ ਰੀਜ਼ਨੇਬਲ ਸਸਪੀਸ਼ਨ, ਮਤਲਬ ਕੋਈ ਬਾਹਲੀ ਵੱਡੀ ਤੁਹਾਡੇ ਕੋਲ ਸਬੂਤ ਹੋਣ ਦੀ ਲੋੜ ਨਹੀਂ, ਤੁਸੀਂ ਬਸ ਇਹ ਵੇਖਣਾ ਹੁੰਦਾ ਕਿ ਤੁਹਾਨੂੰ ਰੀਜ਼ਨੇਬਲ ਤੁਹਾਡੇ ਕੋਲ ਕੋਈ ਬੇਸ ਹੈਗਾ ਕਿ ਕਿਸੇ ਨੂੰ ਤੁਸੀਂ ਸਸਪੈਕਟ ਕਰ ਸਕਦੇ ਆ ਜਾਂ ਨਹੀਂ। ਤੇ ਇਹਦੇ ਵਿੱਚ ਤੁਸੀਂ ਜਿਹੜੀ ਲੋਕੇਸ਼ਨ ਕਿਹੜੀ ਤੋਂ ਫੜਿਆ, ਕਿੱਦਾਂ ਦਾ ਕੰਮ ਕਰਦਾ ਬੰਦਾ, ਉਹਦੀ ਜ਼ਬਾਨ ਕਿੱਦਾਂ ਦੀ ਆ, ਇੰਗਲਿਸ਼ ਕਿੱਦਾਂ ਬੋਲਦਾ, ਫੋਰਨ ਲੈਂਗੁਏਜ ਕੋਈ ਬੋਲਦਾ, ਤੇ ਈਵਨ ਉਹਦੀ ਐਥਨੀਸਿਟੀ ਵੀ ਕਿਹੜੀ ਰੇਸ ਦਾ ਉਹ ਹੈਗਾ। ਤੁਸੀਂ ਇਹ ਜਦੋਂ ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਵੇਖਣੀਆਂ ਵਾ, ਤੇ ਜੇ ਤੁਹਾਨੂੰ ਲੱਗਿਆ ਕਿ ਨਹੀਂ ਇਹ ਬੰਦਾ ਕੱਚਾ ਹੋ ਸਕਦਾ, ਤੇ ਉਹਦਾ ਮਤਲਬ ਇਹ ਹੈਗਾ ਕਿ ਤੁਹਾਡਾ ਜਿਹੜਾ ਰੀਜ਼ਨੇਬਲ ਸਸਪੀਸ਼ਨ ਆ ਉਹ ਸਹੀ ਆ। 4th ਅਮੈਂਡਮੈਂਟ ਜਿਹੜੀ ਸੀਗੀ ਉਹਦੀ ਪ੍ਰੋਟੈਕਸ਼ਨ ਬੰਦੇ ਨੂੰ ਨਹੀਂ ਮਿਲਦੀ, ਤੇ ਤੁਸੀਂ ਇਹਨੂੰ ਬੰਦੇ ਨੂੰ ਰੋਕ ਸਕਦੇ ਆ।
ਸਿਰਫ ਜਿਹੜੀ ਐਥਨੀਸਿਟੀ ਬੰਦੇ ਨੂੰ ਵੇਖ ਕੇ ਕਿ ਉਹਨੇ ਪੱਗ ਪਾਈ ਆ, ਬਰਾਊਨ ਰੰਗ ਆ, ਉਸ ਕਰਕੇ ਨਹੀਂ ਤੁਸੀਂ ਰੋਕ ਸਕਦੇ। ਪਰ ਇਹਦੇ ਨਾਲ ਜੇ ਕੋਈ ਅੱਗੇ ਚੀਜ਼ ਹੋ ਗਈ, ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ, ਉਹ ਐਕਸੈਂਟ ਦੇ ਵਿੱਚ ਬੋਲਦਾ, ਠੀਕ ਆ, ਇੰਗਲਿਸ਼ ਉਹਦੀ ਅਮਰੀਕਨ ਇੰਗਲਿਸ਼ ਜਿਹੜਾ ਐਕਸੈਂਟ ਨਹੀਂ ਹੈਗਾ, ਠੀਕ ਆ, ਜਾਂ ਕੋਈ ਹੋਰ ਫੋਰਨ ਭਾਸ਼ਾ ਬੋਲਦਾ, ਜਾਂ ਜਿੱਥੇ ਕੰਮ ਕਰਦਾ ਸੀਗਾ 7-11 ਤੇ ਜਾਂ ਹੋਮ ਡੀਪੋ ਤੇ ਆ, ਠੀਕ ਆ, ਤੇ ਉਹਨੂੰ ਤੁਸੀਂ ਜਿਹੜਾ ਰੋਕ ਸਕਦੇ ਆ। ਹੁਣ ਜੀ ਰਾਜਕਿਰਨ ਜੀ ਗੱਲ ਇਹ ਆ ਗਈ ਕਿ ਬੰਦਾ ਸਿਟੀਜ਼ਨ ਵੀ ਹੈਗਾ, ਉਹਨੇ ਪੱਗ ਪਾਈ ਆ, ਠੀਕ ਆ, ਬਰਾਊਨ ਬੰਦਾ ਵਾ, ਹੋਮ ਡੀਪੋ ਤੇ ਕੰਸਟਰਕਸ਼ਨ ਦਾ ਆਪਣਾ ਸਮਾਨ ਲੈਣ ਗਿਆ ਜੀ, ਤੇ ਤੁਸੀਂ ਦੱਸੋਗੇ ਕੀ ਉਹਦਾ ਆਊਟਕਮ ਜਿਹੜਾ ਨਿਕਲਣਾ ਵਾ? ਸਭ ਨੂੰ ਹੀ ਪਤਾ ਕਿ ਇਸ ਪਾਸੇ ਵੱਲ ਨੂੰ ਇਹ ਗੱਲ ਜਾ ਰਹੀ ਹੈ। ਪਤਾ ਲੱਗ ਗਿਆ ਕਿ ਇਸ ਪਾਸੇ ਵੱਲ ਗੱਲ ਚੱਲ ਗਈ। ਹੂੰ ਗੱਲ ਹੁਣ ਫਿਰ ਕਾਨੂੰਨ ਜਿਹੜਾ ਮਰਜ਼ੀ ਕਵੇ, ਪਰ ਜਿਹੜੀ ਗਰਾਊਂਡ ਲੈਵਲ ਤੇ ਹੁਣ ਜਿਹੜੇ ਏਜੰਟ ਜਿਹੜੇ ਆ ਗਏ ਆ, ਉਹਨਾਂ ਨੇ ਕਿੱਥੇ ਜਾ ਕੇ ਉਹ ਗੱਲ ਜਿਹੜੀ ਮੁਕਾਣੀ ਆ? ਉਹ ਕਿੱਦਾਂ ਦੇ ਵਿਅਕਤੀ ਹੈਗੇ ਆ ਖੁਦ, ਉਹਨਾਂ ਦੀ ਵਿਚਾਰਧਾਰਾ ਕੀ ਆ? ਉਹਨਾਂ ਦੇ ਕੋਲ ਰਾਈਫਲਾਂ ਹੈਗੀਆਂ ਵਾ, ਉਹਨਾਂ ਦੇ ਕੋਲ ਬੈਜ ਜਿਹੜਾ ਹੈਗਾ ਪਾਵਰ ਵਾਲਾ, ਆਮ ਬੰਦੇ ਕੋਲ ਬੈਜ ਜਿਹੜਾ ਨਹੀਂ ਹੈਗਾ, ਨਹੀਂ ਠੀਕ ਹੈਗਾ। ਹੈ। ਇਹ ਜੈਂਟਸ ਨਾਲ ਵੀ ਕੀਤਾ ਜਾ ਸਕਦਾ ਵਾ, ਇਹ ਲੇਡੀਜ਼ ਨਾਲ ਵੀ ਜਿਹੜਾ ਕੀਤਾ ਜਾ ਸਕਦਾ ਵਾ। ਜਿਹੜੇ ਉਹ ਹਾਦਸੇ ਸੀਗੇ, ਸਟੂਡੈਂਟ ਫੜੀ ਸੀਗੀ ਜਿਹੜੀ ਨਿਊਯਾਰਕ ਦੇ ਵਿੱਚ, ਬੋਸਟਨ ਵਾਲੇ ਜਿਹੜੇ ਸੀਗੇ, ਹੂੰ ਤੁਸੀਂ ਦੇਖਿਆ ਸੀਗਾ ਕਿ ਇੱਕ ਲੇਡੀ ਨੂੰ ਉਹਨਾਂ ਨੇ 4-5 ਜਿਹੜੇ ਮੁੰਡਿਆਂ ਨੇ ਫੜਿਆ ਸੀਗਾ ਆ ਕੇ। ਜੀ, ਹੂੰ ਤੇ ਬਾਕੀ ਤੁਸੀਂ ਆਪ ਕਨਕਲੂਜਨ ਇੱਥੋਂ ਦੀ ਕੱਢ ਸਕਦੇ ਆ ਜੀ, ਕਿੱਧਰਲੇ ਪਾਸੇ ਨੂੰ ਜਿਹੜੇ ਇਹ ਜਾਂਦੇ ਆ ਕਨਕਲੂਜਨ। ਤੇ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ, ਬੈਲੈਂਸ ਆਫ ਹਾਰਟ, ਉਹ ਕਹਿੰਦੇ ਕਿ ਜਿਹੜਾ ਕਹਿੰਦੇ ਕਿ ਬੈਲੈਂਸਿੰਗ ਆਪਾਂ ਜਿਹੜੀ ਕਰਨੀ ਹੈ, ਕਿਉਂਕਿ ਜਿਹੜਾ ਕੱਚੇ ਆ ਉਹ ਕਹਿੰਦੇ ਉਹ ਅਵੋਇਡ ਕਰਨਾ ਚਾਹੁੰਦੇ ਇੱਕ ਡਿਟੈਕਸ਼ਨ, ਕਿ ਉਹ ਫੜੇ ਨਾ ਜਾਣ। ਇਹਦੇ ਵਿੱਚ ਕੀ ਸਰਕਾਰ ਦਾ ਜਿਹੜਾ ਇੱਕ ਸਟਰੋਂਗ ਲੀਗਲ ਇੰਟਰਸਟ ਹੈਗਾ। ਯੂਐਸ ਸਿਟੀਜ਼ਨ ਬੰਦੇ ਨੂੰ ਇਨਕਨਵੀਨੀਅੰਸ ਹੋ ਸਕਦੀ ਆ, ਪਰ ਉਹ ਕਹਿੰਦੇ ਇੱਕ ਐਂਡ ਆਫ ਦਾ ਡੇ ਉਹਨਾਂ ਨੇ ਛੁੱਟ ਜਾਣਾ। ਤੇ ਜਿਹੜੇ ਉਹ ਬੇਸਿਕਲੀ ਜਿਹੜਾ ਸੁਪਰੀਮ ਕੋਰਟ ਜਿਹੜਾ ਖੁਦ ਹੀ ਕਹਿ ਰਿਹਾ ਕਿ ਜਿਹੜਾ ਯੂਐਸ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਆ, ਉਹਨੂੰ ਜੇ ਇਨਕਨਵੀਨੀਅੰਸ ਹੁੰਦੀ ਆ, ਉਹਦਾ ਕੋਈ ਗੱਲ ਨਹੀਂ, ਕਿਉਂਕਿ ਜਿਹੜੀ ਸਰਕਾਰ ਆ ਉਹਦੀ ਹੁਣ ਬਹੁਤ ਜ਼ਿਆਦਾ ਇੱਕ ਮਜਬੂਰੀ ਆ, ਸਟਰੋਂਗ ਉਹਦਾ ਲੀਗਲ ਇੰਟਰਸਟ ਹੈਗਾ ਕਿ ਕੱਚਿਆਂ ਨੂੰ ਫੜਨਾ, ਤੇ ਕੱਚੇ ਜਿਹੜੇ ਤਾਂ ਕਿ ਲੁਕ ਨਾ ਜਾਣ, ਛੁਪ ਨਾ ਜਾਣ ਉਸ ਚੀਜ਼ ਦੇ ਵਿੱਚ। ਇਹਦੇ ਕਰਕੇ ਜੇ ਕਿਸੇ ਯੂਐਸ ਸਿਟੀਜ਼ਨ ਨੂੰ ਜਾਂ ਗ੍ਰੀਨ ਕਾਰਡ ਹੋਲਡਰ ਨੂੰ ਵੀ ਜੇ ਕੋਈ ਤੰਗੀ ਆਂਦੀ ਆ, ਤੇ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਇਹ ਜਿਹੜੇ ਸਟਾਪ ਹੋਣੇ ਆ, ਇਹ ਬਰੀਫ ਹੋਣੇ ਆ, ਛੋਟੇ ਹੋਣੇ ਆ ਤੇ ਕੁਇਕ ਹੋਣੇ ਆ। ਜੁਡੀਸ਼ਰੀ ਨੂੰ ਜੀ ਉਹਨਾਂ ਨੇ ਆਪਣੀ ਹਦਾਇਤ ਦੇਤੀ, ਕਹਿੰਦੇ ਕੋਰਟ ਜਿਹੜੇ ਹੈਗੇ ਆ, ਲੋਅਰ ਕੋਰਟ ਜਿਹੜੇ ਹੈਗੇ ਆ, ਉਹ ਇਮੀਗ੍ਰੇਸ਼ਨ ਪਾਲਿਸੀ ਨੂੰ ਡਿਕਟੇਟ ਨਹੀਂ ਕਰ ਸਕਦੇ ਕਿ ਕਿੱਦਾਂ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ। 9th ਸਰਕਟ ਹੋ ਗਿਆ, ਭਾਵੇਂ ਡਿਸਟ੍ਰਿਕਟ ਕੋਰਟ ਹੋ ਗਿਆ, ਉਹ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦੇ। ਉਹ ਇਸ ਚੀਜ਼ ਨੂੰ ਮਾਈਕਰੋ ਮੈਨੇਜ ਨਹੀਂ ਕਰ ਸਕਦੇ ਕਿ ਸਰਕਾਰ ਇਹਨੂੰ ਕਿੱਦਾਂ ਇਨਫੋਰਸ ਕਰ ਰਹੀ ਹੈ। ਮਾਈਕਰੋ ਮੈਨੇਜ ਹੁੰਦਾ ਜਿੱਦਾਂ ਕੋਈ ਮੰਨ ਲਓ ਕਿ ਤੁਹਾਡਾ ਕੋਈ ਬਿਜ਼ਨਸ ਆ, ਤੁਸੀਂ ਆਪਣੇ EMPLOYEEਆਂ ਨੂੰ ਮਾਈਕਰੋ ਮੈਨੇਜ ਕਰਦੇ ਹੋ ਕਿ ਨਹੀਂ ਤੂੰ 9 ਵਜੇ ਆਹ ਕਰ, ਫਿਰ ਤੂੰ ਆਹ ਵਾਲਾ ਕੰਮ ਕਰ, ਆਹ ਵਾਲਾ ਕਰ। ਉਹ ਕਹਿੰਦੇ ਕਿ ਕੋਰਟ ਮਾਈਕਰੋ ਮੈਨੇਜ ਨਹੀਂ ਕਰ ਸਕਦਾ। ਇਹ ਜਿਹੜੀ ਸਰਕਾਰ ਨੂੰ ਪੂਰੀ ਖੁੱਲ੍ਹ ਜਿਹੜੀ ਹੋਣੀ ਚਾਹੀਦੀ ਹੈ ਕਿ ਕਿੱਦਾਂ ਉਹ ਆਪਣੀਆਂ ਪ੍ਰਾਇੋਰਟੀਆਂ ਮੈਨੇਜ ਕਰੇ। ਤੇ ਕੋਰਟ ਨਾ ਹੀ ਤਾਂ ਉਹਨਾਂ ਨੂੰ ਜ਼ਿਆਦਾ ਇਨਫੋਰਸ ਕਰਨ ਲਈ ਕਹਿ ਸਕਦਾ, ਜਿੱਦਾਂ ਟੈਕਸਸ ਦੇ ਕੋਰਟ ਸੀਗਾ ਉਹ ਜ਼ਿਆਦਾ ਬੜਾਵਾ ਦੇ ਰਹੇ ਸੀ, ਤੇ ਨਾ ਹੀ ਉਹ ਘੱਟ ਕਰਨ ਨੂੰ, ਜਿੱਦਾਂ ਕਿ ਕੈਲੀਫੋਰਨੀਆ ਦੇ ਕੋਰਟ ਆ ਉਹਨੂੰ ਰੋਕਣ ਟੋਕਣ ਚ। ਸੁਪਰੀਮ ਕੋਰਟ ਕਹਿੰਦਾ ਕਿ ਤੁਸੀਂ ਜਿਹੜੇ ਵਿੱਚ ਜਿਹੜੇ ਨਾ ਪਾਓ। ਸੋ ਇਸ ਆਧਾਰ ਦੇ ਉੱਤੇ ਅਟਾਰਨੀ ਟਿਕਣਾ ਜੀ ਕਹਿ ਰਿਹਾ ਵੀ ਉਹ ਫੈਡਰਲ ਪਾਲਿਸੀ ਆ ਤੇ ਸਟੇਟ ਆ, ਸੋ ਸਟੇਟ ਡਿਕਟੇਟ ਨਹੀਂ ਕਰ ਸਕਦੀ ਇਦਾਂ ਦੀਆਂ ਚੀਜ਼ਾਂ। ਤਾਂ ਇਹਨਾਂ ਨੇ ਪਹਿਲੋਂ ਵੀ ਆਈ ਥਿੰਕ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਇਦਾਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਤੁਸੀਂ ਇਹ ਚੀਜ਼ਾਂ ਦੇ ਉੱਤੇ ਕੋਈ ਆਨਸਰ ਨਾ ਕਰੋ, ਬੇਸਿਕਲੀ ਕੋਈ ਆਪਣੀਆਂ ਰੂਲਿੰਗਸ ਨਾ ਦਿਓ। ਹਾਂਜੀ, ਹੁਣ ਜਿਹੜਾ ਜੀ ਕਾਨੂੰਨ ਹੁੰਦਾ ਨਾ, ਉਹ ਕਿੱਦਾਂ ਹੁੰਦਾ ਕਿ ਉਹ ਖਿੱਚ ਕੇ ਦੂਜੇ ਪਾਸੇ ਲਿਜਾਇਆ ਜਾ ਸਕਦਾ, ਉਹਦੀ ਇੰਟਰਪ੍ਰੀਟੇਸ਼ਨ ਚੇਂਜ ਕੀਤੀ ਜਾ ਸਕਦੀ ਹੈ। ਕਾਨੂੰਨ ਦੇ ਪਿੱਛੇ ਬੰਦਾ ਲੁਕ ਨਹੀਂ ਸਕਦਾ ਫੋਰਐਵਰ, ਠੀਕ ਹੈ। ਕਾਨੂੰਨ ਦੇ ਪਿੱਛੇ ਈਵਨ ਜਿਹੜਾ ਚਾਰਲੀ ਕਰਕ ਦਾ ਵੀ ਜਿਹੜਾ ਇਨਸੀਡੈਂਟ ਹੋਇਆ ਕਿ ਉਹਨਾਂ ਦੇ ਖੁਦ ਦੇ ਵਰਡ ਸੀਗੇ ਕਿ ਜਿਹੜੀ ਸੈਕੰਡ ਅਮੈਂਡਮੈਂਟ ਆ ਉਹ ਪ੍ਰੋਟੈਕਟਡ, ਉਹ ਮਤਲਬ ਕਿ ਈਵਨ ਬੰਦੇ ਨੂੰ ਗੋਲੀ ਵੀ ਜੇ ਵੱਜ ਜਾਵੇ ਤਾਂ ਵੀ ਸੈਕੰਡ ਅਮੈਂਡਮੈਂਟ ਚਾਹੀਦੀ ਹੈ ਨਾ। ਤੇ ਹੁਣ ਜਿਹੜਾ ਕਾਨੂੰਨ ਆ ਲਿਖਿਆ ਗਿਆ ਕਿ ਹੁਣ ਕਾਨੂੰਨ ਜਿਹੜਾ ਉਹ ਇੱਕ ਜੈਂਟਲਮੈਨਸ ਐਗਰੀਮੈਂਟ ਹੈਗਾ। ਸਮਾਜ ਦੇ ਵਿੱਚ ਇੱਕ ਜੈਂਟਲਮੈਨਸ ਐਗਰੀਮੈਂਟ ਹੈਗਾ ਕਿ ਲੋਕੀ ਸਾਰੇ ਉਹ ਚੀਜ਼ ਨੂੰ ਰਿਸਪੈਕਟ ਜਿਹੜੀ ਕਰਦੇ ਆ ਜੀ। ਹੁਣ ਜਿਹੜੇ ਹਾਲਾਤ ਜਿਹੜੇ ਚੱਲਦੇ ਆ ਨੇਪਾਲ 'ਚ, ਤੁਸੀਂ ਦੇਖੋ, ਦੂਜੀਆਂ ਕੰਟਰੀਆਂ 'ਚ ਦੇਖੋ, ਲੋਕੀ ਵੀ ਕਾਫੀ ਜਿਹੜੀ ਐਜ ਤੇ ਜਿਹੜੇ ਆਏ ਹੋਏ ਆ, ਦੋਨੋਂ ਬੰਨੇ ਹੋਈ ਹਨਾ। ਤੇ ਸਿਸਟਮ ਦੇ ਵਿੱਚ ਹੁਣ ਜੇ ਇੱਧਰਲੀ ਸਾਈਡ ਕੁਛ ਕਰਦੀ ਆ, ਹੁਣ ਦੂਜੀ ਸਾਈਡ ਕਹਿੰਦੀ ਆ ਇਹ ਮਾੜਾ ਹੋਇਆ ਇਹਦਾ ਵੀ। ਤੇ ਇਹ ਜਿਹੜੀਆਂ ਹੁਣ ਚੀਜ਼ਾਂ ਸੀਗੀਆਂ ਆਊਟ ਆਫ ਕੰਟਰੋਲ, ਜਿਹੜੀਆਂ ਇਸ ਵੇਲੇ ਆਊਟ ਆਫ ਸਪਾਇਰਲ ਜਿਹੜੀਆਂ ਹੋ ਗਈਆਂ, ਉਹਦੇ ਵਿੱਚ ਹੁਣ ਜਿਹੜਾ ਇਹ ਸਾਰੇ ਬੈਕਗਰਾਊਂਡ ਦੇ ਵਿੱਚ ਜੋ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਿਹੜਾ ਚੱਲਦਾ ਪਿਆ, ਉਹ ਸਾਰੇ ਦੇ ਵਿੱਚ ਜਿਹੜਾ ਤੁਸੀਂ ਦੇਖ ਲਓ ਕਿ ਸਤੰਬਰ 8 ਨੂੰ ਹੁਣ ਫੈਸਲਾ ਆ ਗਿਆ ਕਿ
ਸਿਟੀਜ਼ਨ ਨੂੰ ਤੇ ਗ੍ਰੀਨ ਕਾਰਡ ਹੋਲਡਰ ਨੂੰ ਇਨਕਨਵੀਨੀਅੰਸ ਜਿਹੜੀ ਹੋ ਸਕਦੀ ਆ। ਉਹ ਜਾਇਜ਼ ਆ, ਉਹਨਾਂ ਨੇ ਬੇਸਿਕਲੀ ਕਹਿਤਾ। ਉਹਨਾਂ ਨੇ ਬੇਸਿਕਲੀ ਕਿ ਇਹ ਜਾਇਜ਼ ਆ। ਮਾਸਕਡ ਬੰਦੇ, ਹਥਿਆਰਬੰਦ ਬੰਦੇ, ਬਿਨਾਂ ਬੈਚ ਦਿਖਾਏ, ਬਿਨਾਂ ਉਹ ਜਿਹੜੇ ਪ੍ਰੋਸੈਸ ਸਿੱਧੇ, ਉਹ ਆਪਣੀ ਰੇਟ ਸ਼ੇਟ ਜਿਹੜੀ ਤੁਹਾਡੀ ਕਰ ਸਕਦੇ ਆ। ਠੀਕ ਆ। ਉਹ ਕਹਿੰਦੇ ਵੀ ਤੁਸੀਂ ਭਰੋਸਾ ਰੱਖੋ ਵੀ ਇਹ ਸਹੀ ਹੈ, ਇਹਨਾਂ 'ਚ ਗਲਤ ਨਹੀਂ ਹੋਣਗੇ, ਵੀ ਤਾਂ ਤੁਸੀਂ ਗਲਤ ਕੰਮ ਨਹੀਂ ਕਰਨਾ। ਤੇ ਇਹਨੂੰ ਜਿਹੜਾ ਡਿਸੈਂਟਿੰਗ ਓਪੀਨੀਅਨ ਸੀਗਾ ਜਸਟਿਸ ਸੋਟੋਮੇਅਰ, ਜਸਟਿਸ ਕੇਗਨ ਤੇ ਜੈਕਸਨ। ਠੀਕ ਹੈ। ਇਹ ਵੀ ਤੁਸੀਂ ਦੇਖੋ ਕਿ ਹੁਣ ਜਸਟਿਸਿਸ ਵੀ ਤੁਸੀਂ ਕਹਿਣਾ, ਜਦੋਂ ਤੁਸੀਂ ਜ਼ਿਆਦਾ ਸਾਰੇ ਫੈਸਲੇ ਸੁਣੋਗੇ ਤੁਹਾਨੂੰ ਵੀ ਪਤਾ ਲੱਗ ਜਾਣਾ ਕਿ ਆਹ ਵਾਲੇ ਇੱਧਰ ਨੂੰ ਦਿੰਦੇ ਆ, ਆਹ ਵਾਲੇ ਇੱਧਰ ਨੂੰ ਦਿੰਦੇ ਆ। 3 ਲਿਬਰਲ ਆ, 6 ਕੰਜ਼ਰਵੇਟਿਵ ਆ। ਜੀ। ਤੇ ਉਹ ਬੇਸਿਕਲੀ ਐਗਜ਼ੈਕਟਲੀ ਉਹਨਾਂ ਨੇ ਇਹੀ ਕਿਹਾ, ਜਸਟਿਸ ਸੋਟੋਮੇਅਰ ਨੇ, ਕਿ ਇਹ ਆਰਮਡ ਬੰਦੇ ਆ, ਮਾਸਕ ਪਾਏ ਹੋਏ ਇਹਨਾਂ ਨੇ, ਲੋਕਾਂ ਨੂੰ ਪਲੇਨ ਸਾਈਡ 'ਚ ਇਹ ਚੱਕ ਲੈਂਦੇ ਆ ਤੇ ਕਈ ਵਾਰੀ ਵਾਇਲੈਂਟ ਵੀ ਹੋ ਜਾਂਦੇ ਆ। ਜੱਜ ਨੇ ਕਿਹਾ ਹੈਗਾ ਕਿ ਵਾਇਲੈਂਟ ਵੀ ਹੋ ਜਾਂਦੇ। ਜਸਟਿਸ ਨੇ ਕਿਹਾ ਹੈ, ਵੇਖੋ। ਤੇ ਯੂਐਸ ਸਿਟੀਜ਼ਨ ਤੇ ਲੀਗਲ ਰੈਜ਼ੀਡੈਂਟ ਨੂੰ ਵੀ ਧੱਕਾ ਜਿਹੜਾ ਹੋ ਜਾਂਦਾ, ਉਹਨਾਂ ਨੂੰ ਵੀ ਫੜ ਲਿਆ ਜਾਂਦਾ। ਇਹ ਇਸ ਲਈ ਸਾਡਾ ਕਨਸਟੀਟਿਊਸ਼ਨਲ ਕੰਸਰਨ ਤਾਂ ਸਾਡੇ ਹੈਗੇ ਆ, ਤੁਸੀਂ ਇਹਨੂੰ ਟੋਟਲੀ ਇਗਨੋਰ ਨਹੀਂ ਕਰ ਸਕਦੇ ਕਿ ਲੈ ਵੀ ਕਿ ਸਿਟੀਜ਼ਨ ਨੂੰ ਤੇ ਗ੍ਰੀਨ ਕਾਰਡ ਹੋਲਡਰ ਨੂੰ ਇਨਕਨਵੀਨੀਅੰਸ ਆ। ਜਿੱਦਾਂ ਤੁਸੀਂ ਤੇ ਮਤਲਬ ਕਿ ਐਂ ਕਹਿ ਰਹੇ ਕਿ ਜਿੱਦਾਂ ਸਿਟੀਜ਼ਨ ਹੋਣਾ ਕੋਈ ਚੀਜ਼ ਹੀ ਨਹੀਂ ਫਿਰ ਹੈਗੀ। ਜਿਹੜਾ 4th ਅਮੈਂਡਮੈਂਟ ਕੰਸਰਨ ਸੀਗਾ ਕਿ 4 ਫੈਕਟਰ ਜਿਹੜੇ ਹੈਗੇ, ਰੇਸ, ਲੈਂਗੁਏਜ, ਲੋਕੇਸ਼ਨ, ਜੌਬ ਟਾਈਪ, ਹਨਾ, ਹਾਂਜੀ। ਉਹ ਕਹਿੰਦੇ ਕਿ ਇਹ ਮਿਲੀਅਨਸ ਆਫ ਲੋਕਾਂ ਤੇ ਸਸਪੀਸ਼ਨ ਜਿਹੜੀ ਕਾਸਟ ਕਰ ਦਿੰਦੇ ਆ, ਕਿ ਇਹ ਇੱਕ ਸਹੀ ਕ੍ਰਾਈਟੇਰੀਆ ਨਹੀਂ ਹੈਗਾ। ਮਿਲੀਅਨਸ ਆਫ ਇਹਦੇ ਵਿੱਚ ਗ੍ਰੀਨ ਕਾਰਡ ਹੋਲਡਰ ਵੀ, ਸਿਟੀਜ਼ਨ ਵੀ ਆ ਜਾਂਦੇ ਆ। ਹਰੇਕ ਪੰਜਾਬੀ ਬੰਦਾ ਇਹਦੇ ਵਿੱਚ ਆ ਜਾਂਦਾ। ਠੀਕ ਆ। ਹੁਣ ਕੀ ਆ, ਹੋਮ ਡਿਪੋ ਜਾਣਾ ਛੱਡ ਦੇਵੇ ਬੰਦਾ, ਠੀਕ ਆ, ਗੱਡੀ ਧੁਆਣੀ ਛੱਡ ਦੇਵੇ, ਗੱਡੀ ਧੋਣ ਵੇਲੇ ਬੰਦਾ ਬਾਹਰ ਖੜਾ ਹੋਇਆ ਹੈਗਾ, ਆਪਣਾ ਆਰਾਮ ਨਾਲ ਬਿਜ਼ਨਸ ਮਾਈਂਡ ਕਰ ਰਿਹਾ, ਉੱਥੇ ਰੇਡ ਪੈ ਜਾਂਦੀ ਆ, ਉਹਨੂੰ ਕਰ ਦੇਵੇ। ਬੰਦਾ 7-11 ਤੇ ਸ਼ਾਪਿੰਗ ਕਰਨ ਗਿਆ ਹੋਇਆ, ਉਹ ਛੱਡ ਦੇਵੇ। ਬੰਦਾ ਰੈਸਟੋਰੈਂਟਾਂ ਤੇ ਜਾਣਾ ਛੱਡ ਦੇਵੇ, ਠੀਕ ਆ। ਬੰਦਾ ਟਰੱਕ ਸਟਾਪਾਂ ਤੇ ਜਾਣਾ ਛੱਡ ਦੇਵੇ। ਬੰਦਾ ਕੀ ਕਰੇ? ਜੇ ਤੁਸੀਂ ਹੁਣ ਸੁਪਰੀਮ ਕੋਰਟ, ਤੁਸੀਂ ਕਾਨੂੰਨ ਹੀ ਉਹ ਬਣਾ ਰਹੇ ਆ ਕਿ ਜੇ ਸਿਟੀਜ਼ਨ, ਉਹਦੇ ਨਾਲ ਤੁਸੀਂ ਰੋਕਣਾ ਨਹੀਂ ਹੈਗਾ, ਤੁਸੀਂ ਆਪਣੀ ਜਿਹੜੀ ਰੇਡ ਆ ਉਹ ਕਾਬੂ ਪੂਰੀ ਕੰਟੀਨਿਊ ਜਿਹੜੀ ਰੱਖਣੀ ਹੈਗੀ ਆ। ਤੇ ਉਹ ਕਹਿ ਰਹੇ ਆ ਕਿ ਇਹ ਜਿਹੜਾ ਸੀਗਾ ਸਹੀ ਨਹੀਂ ਕੀਤਾ ਇਹਨਾਂ ਨੇ। ਤੇ 4 ਫੈਕਟਰ ਜਿਹੜੇ ਹੈਗੇ ਆ, ਇਹ ਬਹੁਤ ਜ਼ਿਆਦਾ ਬਰੋਡ ਆ, ਇਹਦੇ ਵਿੱਚ ਹਰੇਕ ਬੰਦਾ ਜਿਹੜਾ ਕਵਰ ਆ ਜਾਣਾ। ਤੁਸੀਂ ਕਰਦੇ ਆ, ਲੋਕਾਂ ਨੂੰ ਰੋਕਦੇ ਟੋਕਦੇ ਜਿਹੜੇ ਚੱਕਦੇ ਆ, ਠੀਕ ਆ, ਉਹਨੂੰ ਹਿਰਾਸਤ 'ਚ ਲੈਂਦੇ ਆ। ਇਹਦੇ ਵਿੱਚ ਤੁਹਾਡੀ ਇੰਡੀਵਿਜੂਅਲਾਈਜ਼ਡ ਸਸਪੀਸ਼ਨ ਨਹੀਂ ਆਈ, ਮਤਲਬ ਕਿ ਤੁਹਾਨੂੰ ਹੁਣ ਇੱਕ ਬੰਦੇ ਤੇ ਸ਼ੱਕ ਨਹੀਂ ਹੈਗਾ। ਤੁਸੀਂ ਜਿਹੜੀ ਔਨ ਲਾਰਜ ਜਿਹੜੀ ਸੀਗੀ ਸੁਸਾਇਟੀ, ਜੇ 10 ਉੱਥੇ ਬਰਾਊਨ ਬੰਦੇ ਖੜੇ ਆ, ਤੁਸੀਂ 10 ਬਰਾਊਨ ਬੰਦੇ ਜਿਹੜੇ ਫੜ ਲੈਣੇ, ਇੱਧਰ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਤੇ ਉਹ ਕਹਿੰਦੇ ਕਿ ਜਿਹੜੇ ਪਲੈਂਟਿਵ ਸੀਗੇ, ਜਿੱਦਾਂ ਇਹ ਕਹਿੰਦੇ ਕਿ ਉਹਨਾਂ ਦੀ ਸਟੈਂਡਿੰਗ ਨਹੀਂ ਹੈਗੀ, ਉਹਨਾਂ ਨੂੰ ਦੁਬਾਰਾ ਸੇਮ ਹਾਰਮ ਨਹੀਂ ਹੋ ਸਕਦਾ। ਉਹ ਕਹਿੰਦੇ ਕਿ ਬੜਾ ਉਹਨਾਂ ਨੂੰ ਰੀਅਲ ਤੇ ਇਮੀਨੈਂਟ ਥ੍ਰੈਟ ਹੈਗਾ, ਕਿਉਂਕਿ ਸੇਮ ਸ਼ਾਪ ਤੇ ਤੁਸੀਂ 4 ਵਾਰੀ 9 ਦਿਨਾਂ ਦੇ ਵਿੱਚ ਜਿਹੜਾ ਧਾਵਾ ਬੋਲਿਆ, ਛਾਪੇ ਮਾਰੇ ਆ, ਤੇ ਰਿਪੀਟਡਲੀ ਤੁਸੀਂ ਸੇਮ ਇਦਾਂ ਦੀਆਂ ਲੋਕੇਸ਼ਨਾਂ ਤੇ ਧਾਵੇ ਜਿਹੜੇ ਬੋਲ ਰਹੇ ਆ। ਤੇ ਇਹ ਰਿਸਕ ਇੱਕ ਹੈਗੀ ਆ ਕਿ ਇਹਨਾਂ ਨੂੰ ਦੁਬਾਰਾ ਜਿਹੜਾ ਇਹਨਾਂ ਤੇ ਹੋ ਸਕਦਾ, ਤੇ ਇਹਨਾਂ ਦਾ ਕੇਸ ਕਰਨਾ ਜਿਹੜਾ ਬਣਦਾ ਸੀਗਾ। ਜਿਹੜੀ ਸਰਕਾਰ ਹੈਗੀ, ਉਹਨੇ ਕੁਛ ਨਹੀਂ ਇਦਾਂ ਦਾ ਦੱਸਿਆ ਕਿ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਕੰਕਰੀਟ ਹਾਰਮ ਹੋਊਗਾ ਜੇ ਉਹਨਾਂ ਦੀ ਇਹ ਜਿਹੜੀ ਥੋੜੀ ਟੈਂਪਰੇਰੀਲੀ ਜਿਹੜੀਆਂ ਨੇ ਉਹਦੀਆਂ ਰੇਡਾਂ ਜਿਹੜੀਆਂ ਰੁਕ ਵੀ ਜਾਣ। ਕੋਈ ਇਦਾਂ ਨਹੀਂ ਹੈਗਾ ਕਿ ਸਰਕਾਰ ਨੂੰ ਇਹਨਾਂ ਕਿਹੜਾ ਰੇਡ ਗੋਲਫ ਕੋਰਸ ਤੇ ਮਾਰਨੀ ਆ, ਇਹਨਾਂ ਨੇ ਹੋਮ ਡਿਪੋ ਤੇ ਹੀ ਮਾਰਨੀ ਜੀ। ਤੇ ਜਿਹੜੀ ਸਰਕਾਰ ਸੀਗੀ, ਜੱਜ ਸਾਹਿਬ ਕਹਿ ਰਹੇ ਸੁਪਰੀਮ ਕੋਰਟ ਦੇ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਤਾਂ ਸਹੁੰ ਖਾਧੀ ਸੀ ਪਬਲਿਕਲੀ। ਉਹਨਾਂ ਨੇ ਕਿਹਾ ਕਿ ਭਾਵੇਂ ਕੈਲੀਫੋਰਨੀਆ ਟੈਂਪਰੇਰੀ ਰਿਸਟੇਨਿੰਗ ਆਰਡਰ ਵੀ ਦੇ ਦੇਵੇ, ਤਾਂ ਵੀ ਆਪਾਂ ਜਿਹੜੀ ਇਹ ਫੜੋ ਫੜਾਈ ਜਿਹੜੀ ਕਰਨੀ ਆ। ਜੱਜ ਸਾਹਿਬ ਕਹਿ ਰਹੇ ਕਿ ਸਾਨੂੰ ਉਹਨਾਂ ਦੀ ਇਹ ਗੱਲ ਵੀ ਦੇਖਣੀ ਚਾਹੀਦੀ ਕਿ ਉਹ ਤਾਂ ਖੁਦ ਕਹਿ ਰਹੇ ਕਿ ਸਾਨੂੰ ਫਰਕ ਹੀ ਨਹੀਂ ਪੈਂਦਾ ਕਿ ਤੁਸੀਂ ਕਿਹੜਾ ਲਾਅ ਆ, ਕਿੱਧਰ ਨੂੰ ਜਾ ਰਿਹਾ। ਸੁਪਰੀਮ ਕੋਰਟ ਕਹਿ ਰਿਹਾ, ਡਿਸੈਂਟਿੰਗ ਸੁਪਰੀਮ ਕੋਰਟ ਦੇ ਜੱਜ ਕਹਿ ਰਹੇ ਕਿ ਆਹ ਚੀਜ਼ ਨੂੰ ਕਿ ਜਿਹੜਾ ਸਰਕਾਰ ਆ, ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਫੈਸਲੇ ਦੇ ਵਿੱਚ ਲਿਖੀ ਹੋਏਗੀ, ਕਹਿੰਦੀ ਆ, ਤੇ ਖੁਦ ਕਹਿ ਰਹੇ ਆ ਕਿ ਸਾਨੂੰ ਟੈਂਪਰੇਰੀ ਰਿਸਟੇਨਿੰਗ ਆਰਡਰ ਦਾ ਫਰਕ ਕੋਈ ਨਹੀਂ ਪਰਵਾਹ ਹੀ ਨਹੀਂ, ਮਤਲਬ ਕਿਸੇ ਅਦਾਲਤ ਦੀ ਮਤਲਬ ਪਰਵਾਹ ਨਹੀਂ ਬੇਸਿਕਲੀ। ਤੇ ਉਹ ਕਹਿੰਦੇ ਪਬਲਿਕ ਹਾਰਮ ਇਹਦਾ ਹੋਣਾ ਵਾ ਲੀਗਲ ਰੈਜ਼ੀਡੈਂਟ ਨੂੰ, ਸਿਟੀਜ਼ਨ ਨੂੰ। ਤੇ ਇਹਦੇ ਵਿੱਚ ਹੁਣ ਜਿਹੜਾ ਬਰਡਨ ਸੀਗਾ, ਠੀਕ ਹੈ ਜੀ, ਉਹ ਲੋਕਾਂ ਤੇ ਆ ਗਿਆ। ਠੀਕ ਹੈ। ਰਾਜ ਕਰਨ ਜੀ, ਇਹ ਤਾਂ ਉਹੀ ਗੱਲ ਹੋ ਗਈ ਕਿ ਆਪਣੇ ਹੁਣ ਘਰੋਂ ਆਪਾਂ DoorDash ਦਾ ਜੀ ਆਰਡਰ ਵੀ ਫੜਨ ਜੇ ਨਿਕਲੀਏ ਤੇ ਬੰਦੇ ਨੇ ਕਹਿਣਾ ਗ੍ਰੀਨ ਕਾਰਡ ਕਿੱਥੇ ਆ, ਤੁਹਾਡਾ ਪਾਸਪੋਰਟ ਕਿੱਥੇ ਆ, ਦੋਨਾਂ ਨੂੰ। ਠੀਕ ਹੈ। ਇਹ ਤਾਂ ਦੇਖੋ, ਜਿਹੜਾ ਇੱਕ ਰਾਈਟ ਵਿੰਗ ਵਾਲੇ ਹਮੇਸ਼ਾ ਕਹਿੰਦੇ ਵੀ ਤੁਹਾਡੀ ਇੱਕ ਰਾਈਟ ਜਦੋਂ ਜਾਂਦਾ ਤੇ ਹੌਲੀ ਹੌਲੀ ਰਾਈਟ ਜਾਣੇ ਸ਼ੁਰੂ ਹੁੰਦੇ ਆ। ਸੋ ਬੇਸਿਕਲੀ ਇਹ ਤੁਹਾਡਾ ਰਾਈਟ ਹੀ ਇੱਕ ਹਿਸਾਬ ਦੇ ਨਾਲ ਤੁਹਾਡਾ ਖੋਹ ਹੋ ਰਿਹਾ। ਇਲੀਗਲ ਸੀਜ਼ਰਸ ਐਂਡ ਸਰਚਿਸ ਦੇ ਸਪੈਸ਼ਲ ਅਮੈਂਡਮੈਂਟ ਆ ਆਪਣੇ ਕਨਸਟੀਟਿਊਸ਼ਨ ਦੇ ਵਿੱਚ। ਜੇ ਉਸ ਦੇ ਉਲਟ ਤੁਸੀਂ ਦੇਖੋ, ਸੁਪਰੀਮ ਕੋਰਟ ਕਹਿ ਰਹੀ ਵੀ ਨਹੀਂ ਕੋਈ ਚੱਕਰ ਨਹੀਂ, ਥੋੜੀ ਜਿਹੀ ਇਨਕਨਵੀਨੀਅੰਸ ਹੀ ਆ, ਉਹਦਾ ਤੁਹਾਨੂੰ ਸਾਹਮਣਾ ਕਰਨਾ ਪਊਗਾ। ਸੋ ਤੁਹਾਡਾ ਇੱਕ ਰਾਈਟ ਖੋਹ ਲਿਆ ਗਿਆ, ਇਸ ਤੋਂ ਬਾਅਦ ਦੂਜਾ ਵੀ ਹੋਊਗਾ, ਤੀਜਾ ਵੀ ਹੋਊਗਾ, ਚੌਥਾ ਵੀ ਹੋ ਸਕਦਾ ਹੈ। ਇਦਾਂ ਹੀ ਸ਼ੁਰੂਆਤ ਹੁੰਦੀ ਆ। ਸੋ ਜਿਹੜੇ ਲੋਕ ਫਿਰ ਪ੍ਰੋਟੈਸਟ ਕਰਦੇ ਆ, ਕਹਿੰਦੇ ਵੀ ਤੁਸੀਂ ਤਾਂ ਇਨਕਨਵੀਨੀਅੰਸ ਸਹਿ ਲਓ, ਪਰ ਕਹਿੰਦੇ ਸਾਨੂੰ ਨਹੀਂ ਹੋਣੀ ਚਾਹੀਦੀ।
ਸੋ ਫਿਰ ਲੋਕਾਂ ਨੇ ਬਗਾਵਤ ਹੀ ਕਰਨੀ ਆ ਅਟਰਨੀ ਟੇਕਿਆਣਾ ਜੀ। ਸਾਰੇ ਲੋਕਾਂ ਦੇ ਵਿੱਚ ਇਹਦੇ ਵਿੱਚ ਆਣਾ ਵਾ, ਠੀਕ ਹੈ ਕਿ ਨਹੀਂ? ਕੋਈ ਸਿਟੀਜ਼ਨ ਬਣ ਕੇ ਜੇ ਬੰਦਾ ਕਹਿ ਰਿਹਾ ਕਿ ਮੈਂ ਬਚਿਆ ਵਾਂ ਇਸ ਚੀਜ਼ ਤੋਂ, ਗੱਲ ਉੱਥੇ ਨਹੀਂ ਰੁਕਣੀ। ਜਦੋਂ ਇਹ ਵਾਲੇ ਫਿਰ ਡਿਪੋਰਟ ਕਰਤੇ ਹਿਸਪੈਨਿਕ, ਫਿਰ ਪੰਜਾਬੀਆਂ ਦੇ ਮਗਰ ਆਣਾ, ਕੱਚੇ ਬੰਦੇ ਡਿਪੋਰਟ ਕਰਤੇ, ਫਿਰ ਗ੍ਰੀਨ ਕਾਰਡ ਮਗਰ ਆਣਾ, ਗ੍ਰੀਨ ਕਾਰਡ ਵਾਲਿਆਂ ਤੋਂ ਬਾਅਦ ਸਿਟੀਜ਼ਨ ਮਗਰ ਆਣਾ, ਹਨਾ? ਇਹ ਕਿੱਥੇ ਜਾ ਕੇ ਰੁਕੂਗੀਆਂ ਚੀਜ਼ਾਂ ਜੇ ਇੱਕ ਵਾਰੀ ਜਿਹੜਾ ਤੁਹਾਨੂੰ ਪਤਾ ਇਹ ਸਲਾਬ ਜਿਹੜਾ ਇੱਕ ਪਾਸੇ ਨੂੰ ਵਗ ਪਵੇ, ਤੇ ਇਹ ਉਹ ਚੀਜ਼ ਜਿਹੜੀ ਹੋ ਰਹੀ ਆ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਜੱਜ ਵੀ ਜਿਹੜੇ ਬਾਕੀ ਠੀਕ ਆ, ਲੋਅਰ ਕੋਰਟ ਤੇ ਪਹਿਲਾਂ ਸਟੇਟਸ ਦੀ ਜੀ ਫਾਈਟ ਹੁੰਦੀ ਸੀਗੀ। ਆਪਾਂ ਕਿੰਨੀ ਦੇਰ ਹੋ ਗਈ ਸਾਡਾ ਸ਼ੋਅ ਚੱਲਦੇ ਨੂੰ, ਟਰੰਪ ਦੇ ਟਾਈਮ ਤੇ ਸੀਗੇ, ਫਿਰ ਬਾਈਡਨ ਵੀ ਆਇਆ, ਸਟੇਟਾਂ ਦੀ ਆਪਸ 'ਚ ਲੜਾਈ ਹੁੰਦੀ ਸੀ, ਸੁਪਰੀਮ ਕੋਰਟ ਨਿਊਟਰਲ ਫੈਸਲਾ ਦਿੰਦਾ ਸੀਗਾ। ਏਦਾਂ ਕਦੀ ਆਪਾਂ ਦੇਖਿਆ ਕਿ ਸੁਪਰੀਮ ਕੋਰਟ ਨੇ ਸਿੱਧਾ ਜੀ ਗੇਟ ਹੀ ਖੋਲਤਾ ਹੋਵੇ ਕਿ ਨਹੀਂ ਜੀ ਤੁਸੀਂ ਸਹੀ ਆ, ਕਰੋ ਜੋ ਕਰਨਾ। ਤੇ ਇਹ ਜੀ ਪਹਿਲੀ ਵਾਰੀ ਜਿਹੜਾ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ। ਤੇ ਜੱਜ ਸਾਹਿਬ ਨੇ ਇਹ ਵੀ ਕਿਹਾ ਸੋਟੋਮੈਨ ਨੇ ਕਿ ਜਿਹੜਾ ਕੋਰਟ ਸੀਗਾ ਇਹ ਰਿਟਨ ਮੈਜੋਰਟੀ ਓਪੀਨੀਅਨ ਦੇ ਫੈਸਲੇ ਦੀ ਵੀ ਨਹੀਂ ਵੇਟ ਕੀਤੀ, ਫਟਾਫਟ ਜਿਹੜਾ ਫੈਸਲਾ ਜਿਹੜਾ ਦੇ ਦਿੱਤਾ। ਤੇ ਇਹਦੇ ਵਿੱਚ ਵੀ ਉਹਨਾਂ ਨੇ ਆਪਣਾ ਉਹ ਦੱਸਿਆ ਡਿਸਸੈਟਿਸਫੈਕਸ਼ਨ ਕਿ ਤੁਸੀਂ ਯਾਰ ਜਿਹੜਾ ਨਾਰਮਲ ਪ੍ਰੋਟੋਕਾਲ ਵੀ ਨਹੀਂ ਸੁਪਰੀਮ ਕੋਰਟ ਵਾਲੀ ਫੋਲੋ ਕੀਤੀ, ਤੇ ਕਿੱਡੀ ਛੇਤੀ ਜਿਹੜਾ ਫੈਸਲਾ ਤੁਸੀਂ ਜਿਹੜਾ ਕਰਤਾ। ਤੇ ਬੇਸਿਕਲੀ ਇਹਦੇ ਵਿੱਚ ਹੁਣ ਇਹੀ ਹੈਗਾ ਕਿ ਇਹਦੇ ਵਿੱਚ ਜੱਜ ਸਾਹਿਬ ਕਹਿ ਰਹੇ ਨੇ ਕਿ ਅਨਕਨਸਟੀਟਿਊਸ਼ਨਲ ਮਾਸ ਸੀਜ਼ਰ ਜਿਹੜੇ ਹੋਣੇ ਆ, ਲੋਕਾਂ ਨੂੰ ਫੜ ਲੈਣਾ, ਇਨਕਲੂਡਿੰਗ ਯੂਐਸ ਸਿਟੀਜ਼ਨ ਨੂੰ। ਠੀਕ। ਸੋ ਰਾਜਕਰਨ ਜੀ ਉਹੀ ਗੱਲ ਆ ਗਈ, ਜਿੱਦਾਂ ਤੁਸੀਂ ਕਹਿੰਦੇ ਇੱਕ ਵਾਰੀ ਵਿਅਕਤੀ ਤੁਹਾਡੇ ਨਾਲ ਔਖਾ ਹੁੰਦਾ ਸੀ, ਕਹਿੰਦਾ ਗਲਤ ਖਬਰ ਅੱਖਰ ਵਾਪਸ ਲੈਣੇ ਪੈਣੇ ਆ। ਸੁਪਰੀਮ ਕੋਰਟ ਕਹਿ ਰਹੀ ਹੈਗੀ ਕਿ ਯੂਐਸ ਸਿਟੀਜ਼ਨ ਵੀ ਫੜ ਹੋਣੇ ਆ। ਸੁਪਰੀਮ ਕੋਰਟ ਦਾ ਜੱਜ ਕਹਿ ਰਿਹਾ ਕਿ ਉੱਥੇ ਤਾਂ ਕਹਿੰਦੇ ਵੀ ਤੁਹਾਨੂੰ ਉਹ ਤਾਂ ਰਜਿਸਟਰ ਕਰਨ ਤੋਂ ਔਖਾ ਸੀਗਾ, ਹੁਣ ਕਿੱਧਰ ਨੂੰ ਜਾਣਾ ਹੈ ਭਾਈ। ਹਾਂ। ਤੇ ਇਹ ਜਿਹੜਾ ਸੀਗਾ ਜੀ, ਇੱਕ ਸੈਕਿੰਡ ਜੀ, ਤੇ ਇਹੀ ਆ ਜੀ ਮਤਲਬ ਸੁਪਰੀਮ ਕੋਰਟ ਦਾ ਸੀਗਾ ਜਿਹੜਾ ਮੇਨ ਆਪਣਾ ਸਭ ਤੋਂ ਵੱਡੀ ਖਬਰ ਜਿਹੜੀ ਇਹ ਸੀਗੀ ਕਿ ਫੈਸਲੇ ਨੇ ਜੀ ਕਾਫੀ ਚੇਂਜਸ ਲਿਆਉਣੇ ਆ ਜੀ, ਰਾਹ ਖੋਲਤਾ ਇਹਨੇ, ਤੁਸੀਂ ਕਹਿ ਲਓ ਕਿ ਇੱਕ ਹੋਰ ਲੋਕਾਂ ਨੂੰ। ਅੱਛਾ, ਹੁਣ ਤੁਸੀਂ ਦੇਖੋ ਵੀ ਅਟਰਨੀ ਟੇਕਿਆਣਾ ਜੀ, ਹੁਣ ਜਿੱਦਾਂ ਆਪਾਂ ਦੇਖਦੇ ਹਾਂ ਇਹ ਐਲਏ ਦੇ ਨਾਲ ਜਿਹੜੇ ਖੁੰਦਕ ਨੂੰ ਲੈ ਕੇ ਤਾਂ ਆਪਾਂ ਨੂੰ ਹੁਣ ਪਤਾ ਹੀ ਹੈ ਵੀ ਟਰੰਪ ਹੋਣਾ ਦੀ ਜਿਹੜੀ ਇਸ ਚੀਜ਼ ਦੇ ਨਾਲ ਕੈਲੀਫੋਰਨੀਆ ਦੀ ਜਿਹੜੀ ਖੁੰਦਕ ਹੈ ਐਲਏ ਦੇ ਨਾਲ ਜਿਹੜੀ ਉਹ ਨਿਕਲ ਰਹੀ ਆ, ਉਹ ਜਦੋਂ ਸ਼ਿਕਾਗੋ ਦਾ, ਬਾਲਟੀਮੋਰ ਦਾ, ਨਿਊਯਾਰਕ ਦਾ ਵੀ ਨਾਮ ਜਿਹੜਾ ਉਹ ਲੈਂਦੇ ਆ। ਸੋ ਮੋਸਟਲੀ ਉਹ ਡੈਮੋਕ੍ਰੇਟ ਸਟੇਟਸ ਨੂੰ ਹੀ ਜਿਹੜਾ ਉਹ ਹਿੱਟ ਇਸ ਦੇ ਨਾਲ ਕਰਨਾ ਹੈ। ਉੱਥੇ ਹੀ ਆਪਾਂ ਨੂੰ ਪਤਾ ਹੈ ਵੀ ਸੈਂਚੁਰੀ ਲਾਜ਼ ਆ ਜਾਂ ਉਹਨਾਂ ਨੂੰ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਲਈ ਜਿਹੜਾ ਉਹ ਕਹਿ ਲਓ ਵੀ ਨਾਲ ਉਹਨਾਂ ਦੇ ਜਿਹੜੇ ਉਹ ਖੜਦੇ ਆ। ਓਬਵੀਅਸਲੀ ਸਾਰੀਆਂ ਪਾਲਿਸੀਜ਼ ਕਿਸੇ ਵੀ ਸਰਕਾਰ ਦੀਆਂ, ਕਿਸੇ ਵੀ ਸੂਬੇ ਦੀਆਂ ਸਾਰੀਆਂ ਠੀਕ ਨਹੀਂ ਹੁੰਦੀਆਂ, ਕੁਛ ਚੰਗੀਆਂ ਕੁਛ ਮਾੜੀਆਂ ਹੁੰਦੀਆਂ ਆ। ਇਸ ਤਰੀਕੇ ਦੇ ਨਾਲ ਜਦੋਂ ਇਹ ਚੀਜ਼ ਵਾਪਰਦੀ ਆ, ਤੁਸੀਂ ਕਹਿ ਲਓ ਵੀ ਜਨਤਾ ਨੂੰ ਜਾਂ ਪਬਲਿਕ ਨੂੰ ਤੁਸੀਂ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਇਸ ਦੇ ਨਾਲ? ਲਾਈਕ ਆਈ ਨੋ ਇਨਕਨਵੀਨੀਅੰਸ ਹੋ ਸਕਦੀ ਆ, ਪ੍ਰੋਟੈਸਟ ਵੀ ਹੋਣਗੇ, ਕਈ ਕੁਛ ਹੋਊਗਾ, ਪਰ ਫਿਰ ਵੀ ਉਹ ਇਨਕਨਵੀਨੀਅੰਸ ਤੋਂ ਬਚਣ ਦੇ ਲਈ ਪੇਪਰ ਵਰਕ ਤਾਂ ਹੁਣ ਆਪਾਂ ਨੂੰ ਨਾਲ ਰੱਖਣਾ ਪੈਣਾ। ਕੀ ਤੁਸੀਂ ਜਨਤਾ ਨੂੰ, ਪਬਲਿਕ ਨੂੰ ਕੀ ਕਹਿਣਾ ਕੀ ਚਾਹੁੰਦੇ ਇਸ ਤੋਂ ਬਾਅਦ ਦੇ ਵਿੱਚ? ਹੁਣ ਜੀ ਉਹਨੂੰ ਆਈਸ ਵਾਲਾ ਕਹਿੰਦਾ ਕਿ ਮੈਂ ਤੇਰਾ ਕੈਲੀਫੋਰਨੀਆ ਦੇ ਡਰਾਈਵਰ ਲਾਇਸੈਂਸ ਨੂੰ ਨਹੀਂ ਮੰਨਦਾ, ਮਤਲਬ ਕਿ ਜਿਹੜੀ ਸਟੇਟ ਨੇ ਦਿੱਤਾ ਹੋਇਆ ਹੁਣ ਡਰਾਈਵਰ। ਹੁਣ ਇਹ ਤਾਂ ਫਿਰ ਗੱਲ ਉਹੀ ਹੋ ਗਈ ਕਿ ਪਾਸਪੋਰਟ ਹੀ ਹੁਣ ਰੱਖ ਕੇ ਘੁੰਮਿਆ ਕਰੀਏ ਫਿਰ, ਜੇ ਬਰਾਊਨ ਹੈਗੇ ਆਪਾਂ ਤਾਂ ਜੇਬ 'ਚ, ਫਿਰ ਪਾਸਪੋਰਟ ਰੱਖਣ ਵਾਲੀ ਗੱਲ ਹੋ ਗਈ ਕਿ ਘਰੋਂ ਬਾਹਰ ਵੀ ਨਿਕਲਣਾ ਜੀ, ਸੈਰ ਕਰਨ ਜਾਣਾ, ਪਾਸਪੋਰਟ ਰੱਖ ਕੇ ਜਾਓ ਜੀ ਜੇਬ 'ਚ, ਉਹੀ ਗੱਲ ਹੋ ਗਈ। ਫਿਰ ਇਹਦਾ ਮਤਲਬ ਤਾਂ ਇਹੀ ਆ ਕਿ ਜੇ ਬੰਦਾ ਉਹਨੂੰ ਸਰੇਆਮ ਹੀ ਕਹਿ ਰਿਹਾ ਕਿ ਮੈਂ ਤੇਰਾ ਕੈਲੀਫੋਰਨੀਆ ਵਾਲਾ ਮੰਨਦਾ ਹੀ ਨਹੀਂ ਹੈ ਨਾ, ਤਾਂ ਮਤਲਬ ਕੈਲੀਫੋਰਨੀਆ ਦੇ ਉੱਤੇ ਗੁੱਸਾ ਕੱਢੀ ਜਾਂਦਾ ਫਿਰ। ਤੇ ਫਿਰ ਤੁਸੀਂ ਮੈਂ ਕਿਹਾ ਰੀਅਲ ਆਈਡੀ ਵਗੈਰਾ ਬਣਾਈ ਕਿਉਂ, ਜੇ ਲਾਇਸੈਂਸ ਬਣਵਾਏ ਕਿਉਂ ਸਾਰਿਆਂ ਕੋਲ ਦੁਬਾਰਾ? ਉਹਦਾ ਮਕਸਦ ਹਿਸਾਬ ਨਾਲ ਇਹੀ ਸੀਗਾ, ਤੁਸੀਂ ਕਹਿੰਦੇ ਕਿ ਸਟੇਟਸ ਜਿਹੜਾ ਚੈੱਕ ਕਰਨਾ ਬੰਦੇ ਦਾ, ਇਮੀਗ੍ਰੇਸ਼ਨ ਸਟੇਟਸ ਇਹਦੇ ਵਿੱਚ ਬੰਦੇ ਦਾ ਐਡਿਡ ਆ ਨਾਲ, ਹਨਾ? ਤੇ ਹੁਣ ਤੇ ਤੁਸੀਂ ਉਹੀ ਗੱਲ ਹੋ ਗਈ ਕਿ ਹੁਣ ਵਰਕ ਪਰਮਿਟ ਤੁਸੀਂ ਤੇ ਉਹਨੂੰ ਕਹਿ ਰਹੇ ਕਿ ਇਹ ਆਪਾਂ ਸਟੇਟਸ ਮੰਨਦੇ ਹੀ ਨਹੀਂ ਕੋਈ, ਹਨਾ? ਤੁਸੀਂ ਇਹਨੂੰ ਚੱਕ ਆਪ ਹੀ ਦਿੱਤਾ ਹੈ ਇਹਨਾਂ ਨੇ ਨਾਲੇ। ਦੇਖੋ ਜੀ ਗੱਲ ਸਿੱਧੀ ਆ ਕਿ ਜਿਹੜਾ ਸੀਗਾ ਇਹਨਾਂ ਨੇ ਟਾਰਗੇਟ ਆਪਣਾ ਪੂਰਾ ਜਿਹੜਾ ਕਹਿੰਦੇ ਸੀ ਕਰਨਾ, ਲੋਕਾਂ ਨੂੰ ਜਿੱਦਾਂ ਪਹਿਲਾਂ ਸੀਗਾ ਕਿ ਆਪਾਂ ਕ੍ਰਿਮੀਨਲ ਫੜ ਲੈਣੇ, ਏਦਾਂ ਕਰ ਲੈਣਾ, ਉੱਧਰ ਕਰ ਲੈਣਾ। ਕ੍ਰਿਮੀਨਲ ਵਾਲਾ ਤਾਂ ਮੈਨੂੰ ਲੱਗਦਾ ਜ਼ਰੂਰਤ ਨਹੀਂ ਹੁੰਦੀ ਹੋਣੀ, ਕਈ ਇਹ ਜਿਹੜੇ ਛੋਟੇ ਮੋਟੇ ਆਈਸ ਜਿਹੜੇ ਏਜੰਟ ਹੈਗੇ ਆ, ਤੇ ਤੰਗ ਪਛਾਣਨਾ ਕਿਹਨੂੰ ਕਰਨਾ? ਹੁਣ ਉਹਨਾਂ ਨੇ ਕਹਿਣਾ ਕਿ ਮਾੜੇ ਏਰੀਏ 'ਚ ਜਾਵਾਂਗੇ, ਉੱਥੋਂ ਦੀ ਤੁਹਾਨੂੰ ਪਤਾ ਵਾਪਸ ਵੀ ਮੁਕਾਬਲਾ ਜਿਹੜਾ ਹੋ ਸਕਦਾ ਵਾ। ਤੇ ਜਿਹੜੇ ਹੁਣ ਹੋਮ ਡਿਪੋ ਹੋ ਗਏ, ਕਾਰ ਵਾਲੇ ਹੋ ਗਏ, ਟਰੱਕ ਸਟਾਪ ਵਾਲੇ, ਮਿਹਨਤਕਸ਼ ਲੋਕਾਂ ਪਿੱਛੇ ਜਾਓ, ਮਿਹਨਤਕਸ਼ ਲੋਕਾਂ ਪਿੱਛੇ ਕਰੋ। ਤੇ ਉਹਨਾਂ ਦੇ ਤੇ ਕੋਰਟਾਂ ਦੇ ਬਾਹਰੋਂ ਦੀ ਜਿਹੜੇ ਕੋਰਟ ਦੇ ਵਿੱਚ ਲੋਕੀ ਗਏ ਉਹਨਾਂ ਨੂੰ ਦੇਖੋ ਚੱਕਣਾ ਸ਼ੁਰੂ ਕਰਤਾ ਇੰਟਰਵਿਊ ਤੇ, ਜਿਹੜਾ ਮਤਲਬ ਇਹ ਤਾਂ ਉੱਧਰਲੇ ਪਾਸੇ ਚੀਜ਼ਾਂ ਚੱਲ ਗਈਆਂ ਕਿ ਜਿਹੜਾ ਬੰਦਾ ਆਪਣੇ ਲੀਗਲੀ ਪੇਪਰ ਬਣਾ ਵੀ ਰਿਹਾ, ਤੁਸੀਂ ਉਹਨੂੰ ਵੀ ਸ਼ਾਰਟ ਕਰਕੇ ਕਿ ਕਿਤੇ ਇਹ ਵਕੀਲ ਥਰੂ ਆਪਣੇ ਪੱਕਾ ਨਾ ਹੋ ਜਾਵੇ 3 ਸਾਲਾਂ 'ਚ, ਇਹਦੀ ਆਪਾਂ ਰਾਹ ਕਿੱਦਾਂ ਰੋਕੀਏ, ਆਪਾਂ ਇਹਦਾ 2 ਮਹੀਨੇ 'ਚ 3 ਮਹੀਨੇ 'ਚ, ਉਹ ਵਾਲੇ ਪਾਸੇ ਨੂੰ ਜਿਹੜੇ ਇਹ ਲੱਗੇ ਆ। ਤੇ ਉਹ ਚੀਜ਼ ਜਿਹੜੀ ਸੀਗੀ ਕਾਫੀ, ਜਿਹੜੀ ਤੁਸੀਂ ਕਹਿ ਲਓ ਮਾੜੀ ਆ। ਕਾਨੂੰਨਾਂ ਨੂੰ ਜਿਹੜੀ ਉਦਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਜਿਹੜੀ ਇਹਨਾਂ ਦੀ ਸਾਰੀ ਜਿਹੜੀ ਆ ਗਈ ਹੈ।
ਥੋੜੇ ਦਿਨ ਪਹਿਲਾਂ ਦੀ ਹੋਈ ਗੱਲ ਆ, ਇੱਕ ਆਪਣੇ 73 ਸਾਲ ਦੇ ਜਿਹੜੇ ਬਜ਼ੁਰਗ ਨੇ ਬੀਬੀ ਜੀ 13 ਸਾਲ ਤੋਂ ਆਈਸ ਦੇ ਉੱਤੇ ਚੈੱਕ ਇਨ ਕਰਦੇ ਸੀ ਤੇ ਇੱਕ ਦਿਨ ਗਏ ਤੇ ਉਹਨਾਂ ਨੂੰ ਚੱਕ ਲਿਆ। ਹੁਣ ਮਤਲਬ ਇਹ ਸਿਚੁਏਸ਼ਨ ਇਹ ਪਤਾ ਨਹੀਂ ਕਿੰਨਿਆਂ ਕੁ ਪਰਿਵਾਰਾਂ ਦੇ ਨਾਲ ਇਦਾਂ ਜਿਹੜਾ ਉਹ ਹੋ ਚੁੱਕਾ ਹੋਣਾ। ਕਈ ਡਿਫਰੈਂਟ ਕਮਿਊਨਿਟੀ ਦੇ ਨਾਲ ਹੋ ਰਿਹਾ ਤੇ ਵਿੱਚ ਨਾਲ ਆਪਣੀ ਵੀ ਜਿਹੜੇ ਉਹ ਹੁਣ ਨੰਬਰ ਆਉਣੇ ਜਿਹੜੇ ਉਹ ਸ਼ੁਰੂ ਆਉਣੇ ਹੀ ਆ। ਜਿੱਦਾਂ ਤੁਸੀਂ ਲਾਸਟ ਟਾਈਮ ਵੀ ਦੱਸ ਹੀ ਰਹੇ ਸੀਗੇ ਵੀ ਮਰਜ਼ੀ ਆ ਅਗਲਿਆਂ ਦੀ, ਜਿਹੜਾ 235 ਤੇ 236 ਵਾਲਾ ਜਿਹੜਾ ਹੈ ਉਹਦੇ ਹਿਸਾਬ ਦੇ ਨਾਲ ਕਾਫੀ ਕੁਛ ਜਿਹੜਾ ਉਹ ਖਿੱਚ ਜਿਹੜਾ ਉਹ ਇਸ ਦੇ ਵਿੱਚ ਹੋ ਰਿਹਾ ਆ। ਬਾਕੀ ਸਲਾਹ ਇਹੀ ਹੈ ਵੀ ਭਾਈ ਪੇਪਰ ਵਰਕ ਆਪਣਾ ਓਰੀਜਨਲ ਜਿਹੜੀਆਂ ਚੀਜ਼ਾਂ ਆ ਉਹ ਨਾਲ ਰੱਖੋ। ਪਰ ਇੱਥੇ ਅਟਰਨੀ ਤੇ ਕਹਿਣਾ ਜੀ ਨਾਲ ਇਹ ਵੀ ਜਿਹੜਾ ਇੱਕ ਤਰਕ ਹੁੰਦਾ ਆ ਵੀ ਇਹ ਕਿਹੜਾ ਸਾਰੇ ਪਾਸੇ ਇਦਾਂ ਹੋ ਰਿਹਾ, ਕਿਤੇ ਕਿਤੇ ਜਿਹੜਾ ਉਹ ਹੋ ਰਿਹਾ ਕਿ ਸਾਨੂੰ ਡਰਨਾ ਚਾਹੀਦਾ, ਨਹੀਂ ਡਰਨਾ ਚਾਹੀਦਾ। ਰਾਜਗਰਨ ਜੀ, ਉਹ ਜਿਹੜੇ ਛਾਪਾ ਮਾਰਿਆ ਹੁੰਡਈ ਦੀ ਫੈਕਟਰੀ ਦੇ ਉੱਤੇ, ਕੋਰੀਆ ਦੇ ਜਿਹੜੇ ਬੰਦੇ ਸੀਗੇ ਇੰਜੀਨੀਅਰ ਜਿਹੜੇ ਆਏ ਸੀਗੇ ਟੂਰਿਸਟ ਵੀਜ਼ੇ ਦੇ ਉੱਤੇ ਜਿਹੜੇ ਸੀਗੇ ਉਹ ਜਿਹੜਾ ਹੁਣ ਟੂਰਿਸਟ ਵੀਜ਼ਾ ਹੁੰਦਾ ਉੱਤੇ ਲਿਮਿਟਿਡ ਬਿਜ਼ਨਸ ਐਕਟੀਵਿਟੀ ਬੰਦਾ ਕਰਨ ਆਉਂਦਾ, B1 B2 ਵੀਜ਼ਾ ਹੁੰਦਾ ਨਾ ਬਿਜ਼ਨਸ ਜੀ ਵੀਜ਼ਾ। ਜੀ ਜੀ ਇਹਦੇ ਵਿੱਚ ਬੰਦਾ ਆਪਣੀਆਂ ਪ੍ਰੈਸ ਕਾਨਫਰੰਸਾਂ, ਕੋਈ ਬਿਜ਼ਨਸ ਮੀਟ ਏਦਾਂ ਦੀ ਚੀਜ਼ ਜਿਹੜੀ ਕਰਨ ਆਉਂਦਾ। ਉਹਨਾਂ ਨੇ ਹੁੰਡਈ ਤੇ ਛਾਪਾ ਮਾਰਿਆ। ਉਹਨੇ ਦੇਖ ਲਓ ਤੁਸੀਂ ਸਾਊਥ ਕੋਰੀਆ ਕੋਈ ਏਦਾਂ ਥੋੜ੍ਹਾ ਕੋਈ ਬਹੁਤ ਗਰੀਬ ਮੁਲਕ ਆ, ਕਿੱਡੇ ਐਡਵਾਂਸ ਜਿਹੜੇ ਇੰਜੀਨੀਅਰ ਜੂਨੀਅਰ ਤੁਸੀਂ ਆਏ ਹੋਣੇ, ਉਹਨਾਂ ਨੇ ਕਦੀ ਤੁਸੀਂ ਦੇਖੋ ਕਿ ਸੁਪਨੇ 'ਚ ਵੀ ਸੋਚਿਆ ਹੋਣਾ ਕਿ ਉਹਨੂੰ ਜੇਲ੍ਹ ਦਿਖਾਤੀ ਉਹਨਾਂ ਨੂੰ ਬੰਦਿਆਂ ਨੂੰ ਤੇ ਛਾਪਾ ਮਾਰਿਆ ਏਦਾਂ ਲੋਕਾਂ ਨੂੰ ਪ੍ਰੈਜ਼ੈਂਟ ਏਦਾਂ ਕੀਤਾ ਜਿੱਦਾਂ ਕੱਚੇ ਬੰਦੇ ਫੜੇ ਹੁੰਦੇ ਆ, ਲੇਬਰਰ ਜਿਹੜੇ ਫੜੇ ਹੁੰਦੇ ਆ। ਤੇ ਉਹਦੇ ਵਿੱਚ ਕੋਰੀਆ ਦੇ ਉਹ ਐਡਾ ਤੁਸੀਂ ਕਹਿੰਦਾ ਕਹਾਂਦਾ ਜਿਹੜਾ ਦੇਸ਼ ਹੈਗਾ, ਦੇਖ ਲਓ ਤੁਸੀਂ ਉਹਨਾਂ ਨੂੰ ਤੁਸੀਂ ਲਾ ਲਓ ਕਿ ਫੋਰਨ ਕੰਟਰੀ 'ਚ ਆ ਕੇ ਤੁਸੀਂ ਜੇਲ੍ਹਾਂ 'ਚ ਸੁੱਟਦਾ ਤੇ ਉਹ ਦੇਸ਼ ਜਿਹੜਾ ਸੀਗਾ ਉਹਦੇ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਖਰਾਬ ਹੋ ਗਏ, ਉਹ ਆਪਣੀ ਜਿਹੜਾ ਸੀਗਾ ਰੋਸ ਪ੍ਰਗਟ ਕਰ ਰਹੇ ਕਿ ਯਾਰ ਤੁਸੀਂ ਕੀ ਕਰ ਰਹੇ ਆ। ਦੇਖੋ ਹੁੰਡਈ LG ਟੌਪ ਦੀਆਂ ਜਿਹੜੀਆਂ ਕੰਪਨੀਆਂ ਇੱਕ ਤਾਂ ਬਿਲੀਅਨਸ ਆਫ ਡਾਲਰ ਦੀ ਉਹ ਇਨਵੈਸਟਮੈਂਟ ਕਰ ਰਹੇ ਤੇ ਨਾਲ ਬੇਇੱਜ਼ਤੀ ਕਰਾ ਰਹੇ। ਹਾਂ ਦੇਖ ਲਓ ਤੁਸੀਂ। ਤੇ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਮੈਂ ਕਿਹਾ ਸੁਪਨੇ 'ਚ ਵੀ ਸੋਚਿਆ ਹੋਣਾ ਕਦੀ ਜੇਲ੍ਹ ਦਾ ਉਹਨਾਂ ਨੇ ਮੂੰਹ ਵੇਖਿਆ। ਤੇ ਹੁਣ ਤੁਸੀਂ ਲਾ ਲਓ ਕਿ ਜੇਲ੍ਹ ਦੀ ਮੂੰਹ ਕਰਨਗੇ ਇੱਧਰ ਨੂੰ ਜੀ ਜੀ ਜੀ। ਤੇ ਤੁਸੀਂ ਤੁਹਾਡਾ ਜਿਹੜਾ ਸਵਾਲ ਸੀਗਾ ਕਿ ਕਿਸੇ ਹੋਰ ਵੀ ਇਲਾਕੇ ਦੇ ਵਿੱਚ ਹੋ ਰਿਹਾ, ਤੇ ਮੈਂ ਕਿਹਾ ਮੈਂ ਤੁਹਾਨੂੰ ਉਹ ਐਗਜ਼ਾਮਪਲ ਦੇ ਰਿਹਾ ਕਿ ਜਿਹਨਾਂ ਨੇ ਕਦੀ ਦੂਰ ਦੂਰ ਤੱਕ ਨਹੀਂ ਸੋਚਿਆ ਹੋਣਾ ਕਿ ਉੱਥੇ ਵੀ ਏਦਾਂ ਦੀ ਚੀਜ਼ ਹੋ ਜਾਊਗੀ। ਜਿਹੜੇ ਮੁਲਕ ਦੇ ਨਾ ਜੋ ਉਹਨਾਂ ਨੇ ਛੱਡਿਆ ਤੇ ਹੁਣ ਠਾਣਨ ਤੇ ਆਏ, ਤੇ ਮੈਂ ਕਿਹਾ ਇਹ ਤਾਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਰੀ ਜਾਊਗੀ। ਜੀ ਜੀ ਬਿਲਕੁਲ। ਅਟਰਨੀ ਟਰਗਨ ਜੀ ਅੱਗੇ ਵਧਦੇ ਅਗਲੀ ਜਿਹੜੀ ਖਬਰ ਆ ਉਸ ਦੇ ਵੱਲ। ਸੋ ਬਟ ਇਹ ਕਾਫੀ ਲੈਂਡਮਾਰਕ ਡਿਸੀਜਨ ਆ ਜਿਹੜਾ ਸੁਪਰੀਮ ਕੋਰਟ ਨੇ LA ਦੇ ਵਿੱਚ ਜਿਹੜੇ ਛਾਪੇਮਾਰੀ ਤੋਂ ਬਾਅਦ 'ਚ ਹੋਏ ਕੇਸ ਤੋਂ ਬਾਅਦ 'ਚ ਜਿਹੜਾ ਉਹ ਸੁਣਾਇਆ। ਤੇ ਬੇਸਿਕਲੀ ਸਰਕਾਰ ਦੇ ਪੱਖ 'ਚ ਆਈਸ ਦੀਆਂ ਰੇਡਸ ਦੇ ਪੱਖ ਦੇ ਵਿੱਚ ਜਿਹੜਾ ਇਹ ਫੈਸਲਾ ਸੁਣਾਇਆ ਵੀ ਕੰਮ ਖਿੱਚ ਕੇ ਜਿਹੜਾ ਉਹ ਰੱਖ ਸਕਦੇ ਆ, ਮਨ ਮਰਜ਼ੀਆਂ ਤੁਸੀਂ ਇੱਕ ਹਿਸਾਬ ਨਾਲ ਕਰ ਸਕਦੇ ਆ। ਕੈਲੀਫੋਰਨੀਆ 'ਚ ਰੀਸੈਂਟਲੀ ਇੱਕ ਬਿੱਲ ਪਾਸ ਹੋਇਆ ਜਿਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਨਕਾਬ ਪਾ ਕੇ ਨਹੀਂ, ਮਾਸਕ ਪਾ ਕੇ ਨਹੀਂ ਜਿਹੜਾ ਉਹ ਕਰ ਸਕਦੇ। ਪਤਾ ਨਹੀਂ ਗਵਰਨਰ ਉੱਤੇ ਸਾਈਨ ਕਰਨਗੇ ਜਾਂ ਨਹੀਂ ਕਰਨਗੇ, ਕੀ ਉਹ ਰੂਲ ਫੈਡਰਲ ਏਜੰਟਸ ਦੇ ਉੱਤੇ ਲੱਗ ਸਕੂਗਾ ਜਾਂ ਨਹੀਂ ਲੱਗ ਸਕੂਗਾ, ਇਹ ਇੱਕ ਡਿਫਰੈਂਟ ਜਿਹੜੇ ਸਵਾਲ ਆ। ਪਰ ਕੈਲੀਫੋਰਨੀਆ ਵਰਗੇ ਸੂਬੇ ਨੇ ਫਿਰ ਵੀ ਇਸ ਚੀਜ਼ ਦੇ ਵਿੱਚ ਪਹਿਲ ਕੀਤੀ, ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਆਪਾਂ ਤੁਹਾਨੂੰ ਇਸ ਤੋਂ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰ ਸਕਦੇ ਹਾਂ। ਇਹ ਭਾਜੀ ਜੀ ਕੀ ਆ ਜਿਹੜੇ ਜਦੋਂ ਉਹਨੂੰ ਕੋਵਿਡ ਦੇ ਵਿੱਚ ਕਹਿੰਦੇ ਸੀ ਤੁਸੀਂ ਮਾਸਕ ਪਾ ਲਓ, ਇਹ ਤਾਂ ਕਹਿੰਦੇ ਮਾਸਕ ਪਾਣਾ ਮਤਲਬ ਕਿ ਫਰੀडम ਬੰਦੇ ਦੀ ਉਹ ਕਰਤੀ, ਲਿਬਰਟੀ ਉਹ ਕਰਤੀ। ਮਾਸਕ ਪਾਣਾ ਤਾਂ ਬੜੀ ਮਾੜੀ ਗੱਲ ਆ। ਹੁਣ ਮੈਂ ਗਰਮੀਆਂ ਦੇ ਦਿਨਾਂ 'ਚ ਪਤੰਦਰ ਦੇ ਮੰਕੀ ਕੈਪ ਪਾ ਘੁੰਮਦੇ ਆ। ਹੁਣ ਮਾਸਕ ਜ਼ਰੂਰੀ ਆ ਵੀ ਪਛਾਣ ਨਾ ਹੋ ਜਾਵੇ ਜੀ। ਅਗਲੀ ਜਿਹੜੀ ਗੱਲ ਆ, ਇੱਕ ਅੰਤਰਰਾਸ਼ਟਰੀ ਪਾਕਿਸਤਾਨੀ ਕੌਨਮੈਨ ਉਹਨੂੰ ਜਿਹੜਾ ਫੜਿਆ ਆ, ਕੀ ਆ ਜੀ ਇਹ ਪੂਰਾ ਮਾਜਰਾ? ਇਹ ਜੀ ਇਹਨਾਂ ਨੇ ਹੁਣ ਖਬਰ ਲਾਈ ਹੈ ਜੀ ਆਪਣੇ, ਹਨਾ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਲੋਕੀ ਉਹਨਾਂ ਨੂੰ ਪੂਰਾ ਹੱਕ ਹੁੰਦਾ ਆਪਣੇ ਆਪ ਨੂੰ ਬਚਾਉਣ ਦਾ, ਕੋਰਟ 'ਚ ਪ੍ਰੈਜ਼ੈਂਟ ਕਰਨ ਦਾ, ਆਪਣੀ ਇਨੋਸੈਂਸ ਪ੍ਰੈਜ਼ੈਂਟ ਕਰਨ ਦਾ। ਤੇ ਆਪਾਂ ਹੈਗੇ ਜੀ ਖਬਰਾਂ ਦੱਸਣ ਵਾਲੇ। ਤੇ ਇਹ ਹੈਗਾ ਕੋਈ ਮੁਹੰਮਦ ਚੌਧਰੀ, 52 ਸਾਲ ਦਾ ਹੈਗਾ, ਪਾਕਿਸਤਾਨ ਦਾ ਵਿਅਕਤੀ। ਤੇ ਇਹਨਾਂ ਨੇ ਆਪਣਾ ਲੇਬਲ ਦਿੱਤਾ ਉੱਥੇ ਇੱਕ ਕੌਨਮੈਨ ਤੇ ਨੈਸ਼ਨਲ ਕ੍ਰਿਮੀਨਲ ਏਲੀਅਨ, ਇਹਨਾਂ ਦੀ ਵੈਬਸਾਈਟ ਦੇ ਉੱਤੇ ਹੁਣ USCIS ਵਾਲਿਆਂ ਦੀ। ਇਹਨੂੰ ਕਹਿੰਦੇ ਉਹਨਾਂ ਨੇ ਕਸਟਡੀ ਦੇ ਵਿੱਚ ਲੈ ਲਿਆ। USCIS ਦੇ ਵਿੱਚ ਇਹਦੀ ਅਪਾਇੰਟਮੈਂਟ ਸੀਗੀ ਟਕਵਿਲਾ, ਏਦਾਂ ਕਰਕੇ ਕੋਈ ਸ਼ਹਿਰ ਆ ਵਾਸ਼ਿੰਗਟਨ ਦਾ ਜੀ। ਤੇ ਫੈਡਰਲ ਇਮੀਗ੍ਰੇਸ਼ਨ ਲਾਅ ਦੀ ਕਹਿੰਦੇ ਇਹਨੇ ਵਾਇਓਲੇਸ਼ਨ ਕੀਤੀ ਆ ਤੇ ਰਿਮੂਵਲ ਪ੍ਰੋਸੀਡਿੰਗ 'ਚ ਇਹਨੂੰ ਜਿੱਦਾਂ ਪਾਇਆ ਸੀ ਉਹਨਾਂ ਨੇ। ਇਹ 1998 ਦੇ ਵਿੱਚ ਆਇਆ ਸੀਗਾ ਟੂਰਿਸਟ ਵੀਜ਼ੇ ਤੇ। US ਦੀ ਸਰਕਾਰ ਨੂੰ ਜਿਹੜੀ ਝੂਠ ਬੋਲਿਆ ਆਪਣੀ ਕ੍ਰਿਮੀਨਲ ਹਿਸਟਰੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੀਗੀ। ਆਸਟ੍ਰੇਲੀਆ ਦੇ ਵਿੱਚ 5 ਕਾਊਂਟ ਸੀਗੇ ਫਾਈਨੈਂਸ਼ੀਅਲ ਡਿਸੈਪਸ਼ਨ ਦੇ, ਪੋਜੈਸ਼ਨ ਆਫ ਸਟੋਲਨ ਗੁੱਡ ਦੇ, ਤੇ ਫਾਲਸੀਫਾਈਂਗ ਪਾਸਪੋਰਟ ਜਿਹੜਾ, ਠੀਕ ਹੈ। ਕ੍ਰਿਮੀਨਲ ਹਿਸਟਰੀ ਆਸਟ੍ਰੇਲੀਆ ਦੇ ਵਿੱਚ ਆਪਣੀ ਜਿਹੜੀ ਸੀਗੀ ਝੂਠ ਬੋਲਿਆ ਤਾਂ ਕਿ US ਦੇ ਵਿੱਚ ਗ੍ਰੀਨ ਕਾਰਡ ਮਿਲ ਸਕੇ।
ਸਿਟੀਜ਼ਨਸ਼ਿਪ 2 ਵਾਰੀ ਡਿਨਾਈ ਹੋਈ 2008 ਦੇ ਵਿੱਚ, ਤੇ ਉਸ ਤੋਂ ਬਾਅਦ 8 ਵਾਰੀ ਹੋਰ ਜਿਹੜੀ ਫਾਈਲ ਕੀਤੀ ਸਿਟੀਜ਼ਨਸ਼ਿਪ ਅਮਰੀਕਾ ਦੇ ਵਿੱਚ, 10 ਵਾਰੀ ਜਿਹੜੀ ਸੀਗੀ ਸਿਟੀਜ਼ਨਸ਼ਿਪ ਫਾਈਲ ਕੀਤੀ, ਬੱਲੇ ਜਿਹਦੇ ਵਿੱਚ ਬਦਲ ਕੇ ਅਲੱਗ-ਅਲੱਗ ਜਿਹੜੀਆਂ ਫਾਲਸ ਕਰਕੇ ਇਨਫੋਰਮੇਸ਼ਨਾਂ ਦੱਸੀਆਂ। 10 ਵਾਰੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਫਾਈਲ ਕੀਤੀ। ਕ੍ਰਿਮੀਨਲ ਹਿਸਟਰੀ ਕਹਿੰਦੇ ਕੰਸੀਲ ਰੱਖੀ ਆਪਣੀ, ਉਹਦੇ ਬਾਰੇ ਨਹੀਂ ਦੱਸਿਆ, ਤੇ ਐਪਲੀਕੇਸ਼ਨ ਦੇ ਵਿੱਚ ਝੂਠ ਲਿਖਤਾ ਕਿ ਮੈਨੂੰ ਇਰਾਕ ਦੇ ਵਿੱਚ ਡਿਪਲੋਏ ਕੀਤਾ ਹੈਗਾ। ਠੀਕ ਹੈ, ਐਪਲੀਕੇਸ਼ਨ ਦੇ ਵਿੱਚ ਝੂਠ ਬੋਲਦਾ ਕਿ ਮੈਂ ਵੈਟਰਨ ਸੀਗਾ, ਇਰਾਕ ਦੇ ਵਿੱਚ ਡਿਪਲੋਏ ਹੋ ਕੇ ਆਇਆ। ਡਿਪਾਰਟਮੈਂਟ ਆਫ ਡਿਫੈਂਸ ਦੇ ਰਿਕਾਰਡ ਕਢਾਏ ਉਹਨਾਂ ਨੇ, ਉਹ ਕਹਿੰਦੇ ਕਦੀ ਡਿਪਲੋਏ ਨਹੀਂ ਹੋਇਆ ਸੀਗਾ। $4.5 ਲੱਖ ਦਾ ਟੈਕਸ ਪੇਅਰ ਡਾਲਰ ਡਿਪਾਰਟਮੈਂਟ ਆਫ ਵੈਟਰਨ ਅਫੇਅਰ ਤੋਂ ਬੈਨੀਫਿਟ ਲੈ ਲੇ, ਝੂਠ ਬੋਲ ਕੇ ਉਹ ਵੀ ਮੈਂ ਵੈਟਰਨ ਆ। ਤੇ ਇਸ ਤੋਂ ਇਲਾਵਾ ਨੈਗੋਸ਼ੀਏਟ ਕਰ ਲਈ ਆਪਣੀ ਪੇਮੈਂਟ, ਜਿਹੜੀ ਸਰਕਾਰ ਨਾ ਮੌਰਟਗੇਜ ਰਿਡਕਸ਼ਨ ਗ੍ਰਾਂਟ ਹੁੰਦੀ ਹੈ ਇੱਕ ਵੈਟਰਨਸ ਬੈਨੀਫਿਟ ਦੀ। ਠੀਕ ਹੈ, ਇਹ ਥੋੜੇ ਕਈ ਲੋਕਾਂ ਨੂੰ ਨਾ ਸੁਣਿਆ ਜਿਹਾ ਲੱਗਦਾ ਹੋਣਾ, ਕਿਉਂਕਿ ਕਈ ਵਾਰੀ ਉਹ ਨਾ ਮੌਰਟਗੇਜ ਦੀ ਕਾਪੀ ਭਾਜੀ ਆ, ਮੌਰਟਗੇਜ ਦਾ ਜਿਹੜਾ ਬਿੱਲ ਉਹ ਦੇਖਿਆ, ਉਹ ਪਤੰਦਰ ਦੇ ਜਿਹੜੇ ਬੈਠੇ ਹੁੰਦੇ ਆਪਣੇ ਆਹੀ ਟੈਕਸ ਟੂਕਸ ਵਾਲੇ ਕੱਟਣ, ਉਹ ਕਦੀ ਵੈਟਰਨ ਵਾਲਾ ਬੈਨੀਫਿਟ ਨਹੀਂ ਆਉਂਦਾ ਕਿ ਕਦੀ ਵੈਟਰਨ ਵਾਲਾ ਆਇਆ, ਕਦੀ ਸੋਲਰ ਵਾਲਾ ਆਇਆ ਚੁਪਕਾਤਾ, ਕਦੀ ਉਹ ਵਾਲਾ ਚੁਪਕਾਤਾ, ਤੇਰੇ 50,000 ਦਾ ਤੈਨੂੰ ਡਿਸਕਾਊਂਟ ਹੋ ਜਾਣਾ, ਇੱਥੋਂ ਉਦਾਂ ਹੋ ਜਾਣਾ, ਏਦਾਂ ਹੋ ਜਾਣਾ। ਤੇ ਉਹਨੇ ਜਿਹੜੀ ਸੀਗੀ ਆਪਣੀ ਪੇਮੈਂਟ ਨੈਗੋਸ਼ੀਏਟ ਡਾਊਨ ਕਰ ਲਈ ਮੌਰਟਗੇਜ ਰਿਡਕਸ਼ਨ ਵਾਲੀ, ਵੈਟਰਨ ਕਹਿ ਕੇ 4.5 ਲੱਖ ਰੁਪਏ ਉਹਨਾਂ ਕੋਲ ਲੈ ਲਿਆ, ਤੇ ਉਹ ਸਿਟੀਜ਼ਨਸ਼ਿਪ ਦੇ ਵਿੱਚ ਇਨਫੋਰਮੇਸ਼ਨ ਵੀ ਫਾਈਲ ਕਰਤੀ ਕਿ ਮੈਂ ਵੈਟਰਨ ਹੈਗਾ। ਕਹਿੰਦਾ ਕਿਹੜਾ ਪਤਾ ਲੱਗਣਾ। ਹਾਂਜੀ, ਸੋ 2008 ਚ ਨੋਟਿਸ ਟੂ ਅਪੀਅਰ ਮਿਲਿਆ ਸੀਗਾ 2008 ਦੇ ਵਿੱਚ, ਉਹਨੂੰ ਅਪੀਲ ਕਰਤਾ, ਮਲਟੀਪਲ ਵਾਰੀ ਅਪੀਲ ਕਰਤਾ, ਕਹਿੰਦੇ 17 ਦੇ ਵਿੱਚ, ਜਿੱਦਾਂ ਬੰਦਾ ਨਹੀਂ ਅਪੀਲ ਹੀ ਕਰੀ ਜਾਂਦਾ ਕਿ ਮੋਸ਼ਨ ਹੀ ਫਾਈਲ ਕਰੀ ਜਾਂਦਾ ਬੰਦਾ। ਉਹ ਕਹਿੰਦੇ ਇਹਦੀ ਹਿਸਟਰੀ ਆਫ ਡਿਸੈਪਸ਼ਨ ਜਿਹੜੀ ਸੀਗੀ ਕਈ ਵਾਰੀ ਵੇਖੀ ਆ ਕੋਰਟ ਨੇ, ਇਹਨੇ ਮੁਕੱਦਮੇ ਕੀਤੇ ਹੋਏ ਲੋਕਾਂ ਦੇ ਉੱਤੇ। ਠੀਕ ਹੈ, 2000 ਚੌਧਰੀ ਵਰਸਸ ਨੈਪੋਲਿਟਾਨੋ, ਕਹਿੰਦਾ ਕੋਰਟ ਨੇ ਜਿਹੜਾ ਉਹਦਾ ਰਿਵਿਊ ਕੀਤਾ ਕਿ ਜਿਹੜਾ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜੇ ਡਿਨਾਇਲ ਸੀਗਾ ਉਹ ਸਹੀ ਸੀਗਾ ਜਾਂ ਗਲਤ ਸੀਗਾ। ਕੋਰਟ ਕਹਿੰਦਾ ਕਿ ਡਿਸਟਰਬਿੰਗ ਪੈਟਰਨ ਕਹਿੰਦਾ ਲੱਭਿਆ ਇਮੀਗ੍ਰੇਸ਼ਨ ਇਹਦੀ ਪਟੀਸ਼ਨ ਚੋਂ, ਕੋਰਟ ਨੇ ਰਿਜੈਕਟ ਕਰਤਾ। ਕਹਿੰਦਾ ਜਿਹੜੀ ਇਹ ਚੀਜ਼ ਕਹਿੰਦਾ ਕਿ ਮੈਨੂੰ ਮੈਮਰੀ ਦੇ ਲੈਪਸ ਹੋ ਗਏ ਹੈਗੇ, ਠੀਕ ਹੈ, ਮੈਨੂੰ ਪਤਾ ਨਹੀਂ ਲੱਗਦਾ ਹੈਗਾ, ਉਹ ਚੀਜ਼ ਆਪਾਂ ਮੰਨਦੇ ਨਹੀਂ ਹੈਗੇ। ਫਿਰ 2012 ਚ ਫਿਰ ਚੌਧਰੀ ਵਰਸਸ ਐਸਟਰੇ ਕਰਕੇ ਕੇਸ ਜਿਹੜਾ ਸੀਗਾ, ਇਹਦੇ ਵਿੱਚ ਵੀ ਇਹਦੇ ਖਿਲਾਫ ਜਿਹੜਾ ਫੈਸਲਾ ਕੀਤਾ, ਸੋਸ਼ਲ ਸਿਕਿਉਰਿਟੀ ਦੇ ਬੈਨੀਫਿਟ ਇਹਨੂੰ ਜਿਹੜੇ ਡਿਨਾਈ ਕੀਤੇ ਸੀਗੇ। ਉਹ ਕਹਿੰਦੇ ਜੀ ਚੌਧਰੀ ਸਾਹਿਬ ਜਿਹੜੇ ਹੈਗੇ ਆ, ਇਹਨਾਂ ਨੂੰ ਵੀਲ ਚੇਅਰ ਦੀ ਯੂਜ਼ ਜਿਹੜੀ ਪ੍ਰਿਸਕ੍ਰਾਈਬਡ ਨਹੀਂ ਸੀ, ਜਿਹੜਾ ਉਹ ਨਹੀਂ ਹੁੰਦਾ ਆਪਣੇ ਹੈਂਡੀਕੈਪ ਵਾਲੇ ਜਿਹੜੇ ਹੁੰਦੇ ਉਹ, ਤੇ ਜਿਹੜੇ ਕੇਨ ਜਿਹੜੀ ਖੁੰਡੀ ਲੈ ਕੇ ਜਿਹੜੀ ਤੁਰਦੇ ਆ, ਉਹ ਚੀਜ਼ਾਂ ਦੇ ਵਿੱਚ ਘਪਲਾ ਜਿਹੜਾ ਕੀਤਾ ਹੋਇਆ ਸੀਗਾ। ਉਹ ਵਾਲਾ ਕੇਸ ਵੀ ਤੁਸੀਂ ਲਾ ਲਓ ਕਿ ਬੈਨੀਫਿਟ ਤੇ ਆਏ ਤਾਂ ਬੰਦਾ ਨਹੀਂ ਹੁੰਦਾ ਇਦਾਂ ਕਿ ਹਰੇਕ ਪਾਸੇ ਨੂੰ ਵੈਟਰਨ ਦਾ ਵੀ ਲੈ ਲਓ ਜੀ, ਹੈਂਡੀਕੈਪ ਵਾਲੇ ਦਾ ਵੀ ਲੈ ਲਓ। 2020 ਦੇ ਵਿੱਚ BIA ਨੇ ਜਿਹੜਾ ਸੀਗਾ ਅਪੀਲ ਜਿਹੜੀ ਡਿਨਾਈ ਕਰਤੀ, ਉਹਨਾਂ ਨੇ ਇਹੀ ਕਿਹਾ ਕਿ ਇਹਦੇ ਇੰਨੇ ਕੁ ਝੂਠ ਇਹਨੇ ਬੋਲੇ ਆ ਕਿ ਇਹਦਾ ਪੈਟਰਨ ਜਿਹੜਾ ਇਦਾਂ ਦਾ ਹੈਗਾ ਕਿ ਇਹ ਇੱਕ ਡਿਸਟੋਨੈਸਟ ਜਿਹੜਾ ਬੰਦਾ ਵੇਖਦਾ, ਤੇ ਇਦਾਂ ਦੇ ਬੰਦੇ ਨੂੰ ਆਪਾਂ ਜਿਹੜਾ ਲਾਫੁਲ ਰੈਜ਼ੀਡੈਂਟ ਨਹੀਂ ਦੇ ਸਕਦੇ, US ਦੇ ਬੈਸਟ ਇੰਟਰਸਟ ਦੇ ਵਿੱਚ ਨਹੀਂ ਹੈਗਾ। ਇਹ ਹੈਬਿਚੁਅਲੀ ਜਿਹੜਾ ਅਬਿਊਜ਼ ਹੋ ਰਿਹਾ ਸਾਡੇ US ਦੇ ਲੀਗਲ ਇੰਸਟੀਟਿਊਸ਼ਨਾਂ ਦਾ, ਤੇ ਸਾਨੂੰ ਇਹਨੂੰ ਜਿਹੜੀ ਸੀਗੀ ਇੱਥੇ ਕਿਸੇ ਕਿਸਮ ਦਾ ਰਿਲੀਫ ਜਿਹੜਾ ਨਹੀਂ ਦੇਣਾ ਚਾਹੀਦਾ। ਤੇ ਹੁਣ ਇਹਨਾਂ ਨੇ ਜੀ ਇਹ ਆਪਣੀ ਜਿਹੜੀ ਖਬਰ ਜਿਹੜੀ ਛਾਪੀ ਹੋਈ ਆ ਕਿ ਇਸ ਵਿਅਕਤੀ ਨੂੰ ਜਿਹੜਾ ਇਹਨਾਂ ਨੇ ਫੜ ਲਿਆ, ਤੇ ਤੁਸੀਂ ਦੇਖੋ ਕਿ ਸਿਸਟਮ ਜਿਹੜਾ ਸੀਗਾ ਉਦੋਂ ਦਾ ਕਦੋਂ ਦਾ 98 ਦਾ ਚੱਲਿਆ ਹੋਇਆ, ਕਈ ਕੁਛ ਇਹਨੇ ਜਿਹੜਾ ਕੀਤਾ ਹੁਣ ਤੱਕ ਜਿਹੜਾ ਪਹੁੰਚ ਗਿਆ, ਤੇ ਜਿਹੜੀ ਸਰਕਾਰ ਸੀਗੀ ਤੇ ਇਹਨੇ ਨੱਪ ਲਿਆ। ਚੌਧਰੀ ਸਾਹਿਬ ਉਹਦਾ ਚੌਧਰਪੁਣਾ ਕਹਿੰਦੇ ਵੀ ਹੁਣ ਅਸੀਂ ਕੱਢਣਾ ਆ, ਇਹ ਇਹਨਾਂ ਦੀ ਜਿਹੜੀ ਖਬਰ ਦੇ ਮੁਤਾਬਕ ਕਈ ਕੁਛ ਜਿਹੜਾ ਉਹ ਇਸ ਦੇ ਵਿੱਚ ਆ, ਜਿੰਨੀਆਂ ਚੀਜ਼ਾਂ ਜਿਹੜੀਆਂ ਇਹ ਦਾਅਵੇ ਕਰ ਰਹੇ ਆ ਸਰਕਾਰ ਵਾਲੇ, ਤੇ ਜੇ ਵਾਕਿਆ ਸੱਚੀਆਂ ਤਾਂ ਭਾਈ ਸਾਹਿਬ ਚੰਗਾ ਹੀ ਰਗੜਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਹਾਂਜੀ, ਅਗਲੀ ਗੱਲ ਆਪਾਂ ਕਰੀਏ ਅਟਾਰਨੀ ਟਿਰਕਿਆਂ ਜੀ, USCIS ਕਹਿੰਦੇ ਵੀ ਸਪੈਸ਼ਲ ਏਜੰਟਸ ਐਡ ਕਰਨ ਜਾ ਰਹੀ ਆ ਨਵੀਂ ਲਾ ਐਨਫੋਰਸਮੈਂਟ ਅਥਾਰਟੀਜ਼ ਦੇ ਨਾਲ। ਹਾਂਜੀ, ਇਹ ਵੀ ਹੁਣ ਦੇਖੋ ਨਵਾਂ ਇੱਕ ਤੁਸੀਂ ਕਹਿ ਲਓ ਕਿ ਦੌਰ ਜਿਹੜਾ ਚੱਲ ਪੈਣਾ। ਠੀਕ ਹੈ, ਗੱਲ ਕਰਦੇ ਸੀਗੇ ਵਾਵੇ ਦੀ, ਜਿਹੜੀ ਉਦਾਂ ਦੇ ਕੇਸ ਜਿਹੜੇ ਹੁੰਦੇ ਸੀਗੇ, ਇੱਕ ਵਾਵਾ ਫਰਾਡ ਜਿਹੜਾ ਨਾ, ਵਾਵਾ ਫਰਾਡ ਕੀ ਸੀਗਾ ਕਿ ਵਿਆਹ ਕਰਾ ਲਿਆ ਨਕਲੀ, ਇੱਕ ਘਰ ਵਾਲੀ ਤੋਂ ਪ੍ਰੋਬਲਮ ਆ, ਘਰ ਵਾਲੀ ਤੋਂ ਪ੍ਰੋਬਲਮ ਆ, ਤੇ ਉਹਦੇ ਬੇਸ ਤੇ ਜਿਹੜਾ ਗ੍ਰੀਨ ਕਾਰਡ ਫਾਈਲ ਕਰਨਾ। ਇਹਦੇ ਬਾਰੇ ਇਹਨਾਂ ਨੇ 3-4 ਵਾਰੀ ਵਾਰਨਿੰਗਾਂ ਵੀ ਦਿੱਤੀਆਂ ਹੈ ਕਿ ਨਾ ਇਹ ਕੰਮ ਕਰੋ। ਉਧਰੋਂ ਸਪੈਸ਼ਲੀ ਨਿਊਯਾਰਕ ਵਾਲੇ ਏਰੀਆ 'ਚ ਬਹੁਤ ਫਰਾਡ ਦੀਆਂ ਜਿਹੜੀਆਂ ਵਾਵੇ ਫਰਾਡ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਫਾਈਲ ਹੁੰਦੀਆਂ ਹੈਗੀਆਂ ਜੀ। ਉਹਦਾ ਰਾਜਕਰਨ ਜੀ ਰੀਜ਼ਨ ਇਹ ਸੀਗਾ ਕਿ ਉਦੋਂ ਨਾ ਜਿਹੜਾ ਕਾਨੂੰਨ ਲਿਖਿਆ ਗਿਆ ਸੀਗਾ ਉਹਦੇ ਵਿੱਚ ਉਹ ਕਹਿੰਦਾ ਸੀਗਾ ਕਿ ਇੱਕ ਬੰਦਾ ਹੁੰਦਾ ਵਿਕਟਮ, ਜਿੰਨਾ ਧੱਕਾ ਹੋਇਆ,
ਤੇ ਜਿਹੜਾ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਉਹਨੂੰ ਨਾ ਜਾ ਕੇ ਪੁੱਛਦੇ ਨਹੀਂ ਸੀਗੇ, ਉਹਨੂੰ ਕਹਿੰਦੇ ਸੀ ਅਬਿਊਜ਼ਰ ਬੰਦਾ ਹੈਗਾ, ਤੇ ਉਹ ਨਾ ਉਹਦੀ ਇੰਟਰਵਿਊ ਨਹੀਂ ਕਰਦੇ ਸੀਗੇ, ਉਹ ਸਿਰਫ ਜਿਹੜਾ ਸੀਗਾ ਐਪਲੀਕੇਸ਼ਨ ਨੂੰ ਬਿਨਾਂ ਇੰਟਰਵਿਊ ਕੀਤੇ ਸਿੱਧੇ ਜਿਹੜੀ ਅਪਰੂਵ ਕਰ ਦਿੰਦੇ ਸੀ। ਤੇ ਤੁਸੀਂ ਉਹ ਤੋਂ ਹਿਸਾਬ ਲਾ ਲਓ ਕਿ ਬੰਦਾ ਜਿਹੜਾ ਵੀ ਐਪਲੀਕੇਸ਼ਨ ਫਾਈਲ ਕੀਤੀ ਕਿ ਉਹਨੇ ਆਪਣਾ ਦੱਸਿਆ ਗਾ ਹੋਇਆ ਤੇ ਉਹਦੇ ਬੇਸ ਤੇ ਜਿਹੜਾ ਉਹ ਕੇਸ ਡਿਸਾਈਡ ਕਰਦੇ ਸੀਗੇ। ਤੇ ਉਹ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਸੀਗੇ ਉਹਨੂੰ ਇੰਟਰਵਿਊ ਨਹੀਂ ਕਰਦੇ ਸੀ ਜਾਂ ਪੁੱਛਤਾਛ ਜਿਹੜੀ ਛਾਣਬੀਨ ਜਿਹੜੀ ਨਹੀਂ ਕਰ ਸਕਦੇ ਸੀਗੇ। ਸਰਕਾਰ ਦੇ ਹੱਥ ਬੰਨੇ ਹੋਏ ਸੀਗੇ ਤੇ ਸਰਕਾਰ ਨੋਟ ਤੇ ਜ਼ਰੂਰ ਕਰ ਰਹੀ ਸੀ ਕਿ ਇਹ ਹੋਈ ਜਾ ਰਿਹਾ ਕਿ ਲੋਕ ਬੰਦਿਆਂ ਦਾ ਕੇਸ ਫੇਲ ਹੁੰਦਾ, ਇਹ ਵਾਵਾ ਫਰਾਡ ਕਰ ਦਿੰਦੇ ਆ ਫਾਈਲ। ਪਰ ਸਰਕਾਰ ਜਿਹੜੇ ਜੱਜ ਸੀਗੇ ਯੂਐਸਸੀਐਸ ਦੇ ਅਫਸਰ, ਯੂਐਸਸੀਆਈਐਸ ਦੇ ਤਾਂ ਬਿਲਕੁਲ ਹੱਥ ਜਿਹੜੇ ਬੰਨੇ ਸੀਗੇ, ਯੂਐਸਸੀਐਸ ਕੋਲ ਤੇ ਪਾਵਰ ਹੀ ਕੋਈ ਨਹੀਂ ਸੀ, ਉਹ ਜ਼ਿਆਦਾ ਤੋਂ ਜ਼ਿਆਦਾ ਬੰਦੇ ਨੂੰ ਜਿਹੜਾ ਸੀਗਾ ਕੋਰਟ ਦੇ ਵਿੱਚ ਰੈਫਰ ਜਿਹੜੇ ਕਰਦੇ ਹੁੰਦੇ ਸੀਗੇ। ਸੋ ਇਹ ਜਿਹੜਾ ਹੁਣ ਕਾਨੂੰਨ ਜਿਹੜਾ ਹੈਗਾ ਇਹਨੇ ਇਹ ਸਾਰੀ ਚੀਜ਼ ਜਿਹੜੀ ਚੇਂਜ ਕਰਤੀ। ਕਿੱਦਾਂ ਇਹਨੇ ਚੇਂਜ ਕੀਤੀ ਆ ਇਹ ਚੀਜ਼ ਹੁਣ ਤੁਸੀਂ ਦੇਖਿਓ ਕਿ ਇਹਨਾਂ ਨੇ ਜਿਹੜਾ ਸੀਗਾ ਕਿ ਹੁਣ ਇਹ ਕਹਿੰਦੇ ਕਿ ਜਿਹੜੇ ਯੂਐਸਸੀਐਸ ਦੇ ਜਿਹੜੇ ਅਫਸਰ ਹੈਗੇ ਨਾ ਉਹਨਾਂ ਨੂੰ ਆਪਾਂ ਨਵੀਂ ਜਿਹੜੀ ਅਥਾਰਟੀ ਜਿਹੜੀ ਦੇ ਦਿੱਤੀ ਆ। ਤਕਰੀਬਨ ਜਿਹੜੇ 1800 ਤੋਂ ਉੱਤੇ ਜਿਹੜੇ ਕਲਾਸੀਫਾਈਡ ਇਹਨਾਂ ਨੇ ਜਿਹੜੇ ਅਫਸਰ ਜਿਹੜੇ ਆਪਣੇ ਨਵੇਂ ਤਿਆਰ ਕੀਤੇ ਆ, ਸਪੈਸ਼ਲ ਏਜੰਟ ਟੀਮ ਜਿਹੜੀ ਇਹਨਾਂ ਨੇ ਤਿਆਰ ਕੀਤੀ ਆ। ਇਹ ਕਹਿੰਦੇ ਇਨਵੈਸਟੀਗੇਟ ਵੀ ਕਰੂਗੇ, ਯੂਐਸਸੀਐਸ ਵਾਲੇ ਜਦੋਂ ਐਪਲੀਕੇਸ਼ਨ ਫਾਈਲ ਹੋਏ ਨਾ ਇਹ ਇਨਵੈਸਟੀਗੇਟ ਵੀ ਕਰੂਗੇ, ਮਤਲਬ ਜਾ ਕੇ ਵੀ ਇਹ ਇਨਵੈਸਟੀਗੇਟ ਕਰੂਗੇ। ਇਹ ਅਰੈਸਟ ਕਰਨ ਦੀ ਪਾਵਰ ਵੀ ਉਹਨੂੰ ਦੇਤੀ। ਪਹਿਲਾਂ ਯੂਐਸਸੀਐਸ ਨੂੰ ਅਰੈਸਟ ਕਰਨ ਦੀ ਪਾਵਰ ਨਹੀਂ ਸੀ, ਸਿਰਫ ਪੁਲਿਸ ਪਾਲਿਸੀ ਜਿਹੜੀ ਕਰਦੀ ਹੁੰਦੀ ਸੀ। ਸੋ ਹੁਣ ਇਹਨਾਂ ਨੇ ਜਿਹੜਾ ਯੂਐਸਸੀਐਸ ਅਫਸਰ ਨੂੰ ਅਰੈਸਟ ਕਰਨ ਦੀ ਪਾਵਰ ਦੇਤੀ। ਤੁਸੀਂ ਦੇਖ ਲਓਗੇ ਇਹ ਕਿੱਡੀ ਵੱਡੀ ਚੀਜ਼ ਜਿਹੜੀ ਇੱਕ ਐਡ ਹੋ ਗਈ ਆ। ਤੇ ਉਹ ਕਹਿੰਦੇ ਕਿ ਜਿਹੜਾ ਵੀ ਉਹਨਾਂ ਨੂੰ ਐਵੀਡੈਂਸ ਲੱਭਿਆ ਘਰ ਦੇ ਵਿੱਚ, ਉਹ ਪ੍ਰੋਸੀਕਿਊਸ਼ਨ ਜਦੋਂ ਆਪਾਂ ਕੋਰਟ ਕਚਹਿਰੀਆਂ ਦੇ ਵਿੱਚ ਇਹਨਾਂ ਨੂੰ ਫੜ ਕੇ ਲਿਆਣਾ, ਮੁਕੱਦਮਾ ਕਰਨਾ, ਆਪਾਂ ਉੱਥੇ ਉਹ ਪ੍ਰੈਜ਼ੈਂਟ ਵੀ ਜਿਹੜਾ ਕਰਨਾ। ਉਹਨਾਂ ਨੇ ਜਿਹੜਾ ਇਹ ਨਵਾਂ ਰੂਲ ਜਿਹੜਾ ਪਬਲਿਸ਼ ਕੀਤਾ ਸਤੰਬਰ 4 ਨੂੰ ਸੀਗਾ, ਇਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗੀ ਆ ਉਹਦੇ ਕੋਲ ਪਾਵਰ ਹੈਗੀ ਆ ਕਿ ਉਹ ਯੂਐਸਸੀਆਈਐਸ ਨੂੰ ਅਰੈਸਟ ਕਰਨ ਦੀ ਪਾਵਰ ਦੇਵੇ, ਫਾਇਰ ਆਰਮ ਕੈਰੀ ਕਰਨ ਦੀ ਪਾਵਰ ਦੇਵੇ। ਜਿਹੜਾ ਯੂਐਸਸੀਆਈਐਸ ਅਫਸਰ ਜਿਹੜੇ ਹੈਗੇ ਆ ਹੁਣ ਫਾਇਰ ਆਰਮ ਜਿਹੜੇ ਕੈਰੀ ਕਰ ਸਕਦੇ ਆ, ਅਰੈਸਟ ਕਰ ਸਕਦੇ ਆ, ਅਰੈਸਟ ਵਾਰੰਟ ਨੂੰ ਐਗਜ਼ੀਕਿਊਟ ਕਰ ਸਕਦੇ ਆ। ਮਤਲਬ ਕਿ ਜੇ ਕਿਸੇ ਹੋਰ ਵਿਅਕਤੀ ਦਾ ਵੀ ਆਰਡਰ ਆ, ਇਹਨਾਂ ਨੂੰ ਪਤਾ ਕਿ ਕਿੱਥੇ ਰਹਿੰਦਾ ਕ੍ਰਿਮੀਨਲ, ਉਹਨੂੰ ਜਾ ਕੇ ਫੜ ਸਕਦੇ ਆ। ਜਿਹੜੇ ਕ੍ਰਿਸਟੀਅਨ ਹੋਮ ਜਿਹੜੇ ਹੋਮ ਸੈਕਟਰੀ ਆ ਉਹਨਾਂ ਨੂੰ ਬੇਸਿਕਲੀ ਪਾਵਰ ਹੈਗੀ ਕਿ ਜਿਹੜੀ ਵੀ ਉਹਨਾਂ ਨੂੰ ਪਾਵਰ ਹੈਗੀ ਆ ਉਹਨੂੰ ਡੈਲੀਗੇਟ ਕਰ ਸਕਦੇ ਆ ਕਿ ਤੁਸੀਂ ਆਹ ਚੀਜ਼ਾਂ ਕਰ ਸਕਦੇ ਆ। ਮਤਲਬ ਕਿ ਉਹ ਇਹਨਾਂ ਦਾ ਜਿਹੜਾ ਰੋਲ ਆ ਉਹਨੂੰ ਐਕਸਪੈਂਡ ਕਰ ਸਕਦੇ ਆ। ਜਿਹੜਾ ਯੂਐਸਸੀਐਸ ਤੇ ਕੀ ਤੁਸੀਂ ਕਹ ਲਓਗੇ ਇੱਕ ਹਾਰਮਲੈਸ ਜਿਹੜੀ ਸੀਗੀ, ਸਵਾਲ ਜਵਾਬ ਵੀ ਜਿਹੜੇ ਪੁੱਛਦੇ ਸੀਗੇ, ਹੁਣ ਉਹਨਾਂ ਨੂੰ ਇਹਨਾਂ ਨੇ ਫਾਇਰ ਆਰਮ ਵੀ ਦਿੱਤੇ, ਇਨਵੈਸਟੀਗੇਸ਼ਨ ਪਾਵਰ ਵੀ ਦੇਤੀ, ਵਾਰੰਟ ਵਗੈਰਾ ਜਿਹੜੇ ਐਗਜ਼ੀਕਿਊਟ ਕਰਨ ਦੀ ਪਾਵਰ ਵੀ ਦੇਤੀ, ਸਬੂਤ ਇਕੱਠੇ ਕਰਨ ਦੀ ਪਾਵਰ ਵੀ ਜਿਹੜੀ ਦੇਤੀ। ਤੇ ਉਹਨਾਂ ਨੂੰ ਇਹਨਾਂ ਨੇ ਪੂਰਾ ਜਿਹੜਾ ਤੁਸੀਂ ਕਹਿ ਲਓ ਕਿ ਇੰਪਾਵਰ ਜਿਹੜਾ ਕਰਤਾ। ਬੇਸਿਕਲੀ ਇਹ ਕਹਿੰਦੇ ਆ ਕਿ ਜਿਹੜੇ ਫਰਾਡ ਡਿਟੈਕਸ਼ਨ, ਜਿਹੜੇ ਵਿਆਹ ਵਿਊ ਸ਼ਾਦੀਆਂ ਵਾਲੇ ਜਿਹੜੇ ਫਰਾਡ ਕੇਸ ਤਕਰੀਬਨ ਜਿਹੜੇ ਹੁੰਦੇ ਆ, ਉਹ ਇਹਨਾਂ ਨੇ ਜ਼ਿਆਦਾਤਰ ਜਿਹੜੇ ਕਰਨੇ ਆ ਇਨਵੈਸਟੀਗੇਟ, ਜਾਂ ਨੈਸ਼ਨਲ ਸਿਕਿਉਰਿਟੀ ਵਾਲੇ ਜਿਹੜੇ ਕੇਸ ਹੈਗੇ ਆ। ਤੇ ਉਹ ਕਹਿੰਦੇ ਆ ਕਿ ਬੇਸਿਕਲੀ ਯੂਐਸਸੀਆਈਐਸ ਸੀਗੀ ਸ਼ੁਰੂ ਤੋਂ ਇੱਕ ਇਨਫੋਰਸਮੈਂਟ ਜਿਹੜੀ ਏਜੰਸੀ ਸੀ, ਜਿਹੜੇ ਦੇਸ਼ ਦੇ ਜਿਹੜੇ ਕਾਨੂੰਨ ਜਿਹੜੇ ਹੈਗੇ ਆ ਉਹਨੂੰ ਇਹ ਲਾਗੂ ਜਿਹੜੀ ਕਰਦੀ ਸੀ। ਤੇ ਹੁਣ ਜਿਹੜੀ ਸੈਕਟਰੀ ਨਿਯਮ ਨੇ ਜਿਹੜਾ ਆਪਣੀ ਪਾਵਰ ਜਿਹੜੀ ਸੀਗੀ ਇਹਨਾਂ ਨੂੰ ਡੈਲੀਗੇਟ ਕਰਤੀ, ਤੇ ਹੁਣ ਜਿਹੜੀ ਏਜੰਸੀਆਂ ਨੂੰ ਆਪਾਂ ਐਕਸਪੈਂਡ ਕਰਨਾ। ਤੁਹਾਨੂੰ ਜਿੱਦਾਂ ਦੱਸਿਆ ਸੀਗਾ ਬਜਟ ਫੰਡਿੰਗ ਇਹਨਾਂ ਕੋਲ ਖੁੱਲੀ ਜਿਹੜੀ ਆਪਣੀ ਹੈਗੀ ਆ, ਤੇ ਬੰਦੇ ਇਹ ਭਰਤੀ ਕਰ ਸਕਦੇ ਆ, ਚੰਗੀਆਂ ਇਹਨਾਂ ਦੀਆਂ ਸੈਲਰੀਆਂ ਸੁਲੀਆਂ ਜਿਹੜੀਆਂ ਦੇ ਸਕਦੇ ਆ। ਤੇ ਉਹ ਕਹਿੰਦੇ ਕਿ ਇਹਦਾ ਰੋਲ ਸਾਰਾ ਇਹ ਹੈਗਾ ਕਿ ਜਿਹੜੇ ਇਮੀਗ੍ਰੇਸ਼ਨ ਕ੍ਰਾਈਮ, ਠੀਕ ਹੈ, ਇਹਨਾਂ ਨੇ ਨਵੀਂ ਟਰਮੀਨੋਲੋਜੀ ਪਾਤੀ ਕਿ ਜਿਹੜੇ ਇਮੀਗ੍ਰੇਸ਼ਨ ਕ੍ਰਾਈਮ ਹੁੰਦੇ ਆ ਉਹਨੂੰ ਇਹ ਐਡਰੈਸ ਕਰੂਗੀ। ਉਹ ਖੁਦ ਹੀ ਕਹਿ ਰਿਹਾ ਕਿ ਇਹ ਹਿਸਟੋਰਿਕ ਮੂਵਮੈਂਟ ਹੈਗੀ ਸਾਡੇ ਦੇਸ਼ ਦੇ ਵਿੱਚ, ਤੇ ਜਿਹੜੀ ਯੂਐਸਸੀਆਈਐਸ ਹੈਗੀ ਉਹ ਇਮੀਗ੍ਰੇਸ਼ਨ ਜਿਹੜੇ ਕ੍ਰਾਈਮ ਉਹਨੂੰ ਕੰਟਰੋਲ ਕਰੂਗੀ। ਤੇ ਜਿਹੜੇ ਲੋਕੀ ਇਹ ਫਰਾਡ ਜਿਹੜਾ ਕਰਦੇ ਆ ਜਾਂ ਇਮੀਗ੍ਰੇਸ਼ਨ ਕ੍ਰਾਈਮ ਵਗੈਰਾ ਕਰਦੇ ਆ ਉਹਨੂੰ ਇਹ ਜਿਹੜਾ ਰੋਕੂਗੀ। ਇਹ ਜਿਹੜਾ ਹੁਣ ਆਪਣੀ ਜਿਹੜੀ ਏਜੰਸੀ ਦਾ ਜਿਹੜਾ ਮਕਸਦ ਜਿਹੜਾ ਬਣ ਜਾਊਗਾ। ਤੇ ਉਹ ਹੁਣ ਕੀ ਕਹਿੰਦੇ ਆ ਕਿ ਜਿਹੜੀ ਉਹ ਖੁਦ ਇਹ ਹੁਣ ਜਿਹੜੀ ਮੰਨਦੇ ਆ ਗੱਲ ਕਿ ਪਹਿਲਾਂ ਆਪਾਂ ਨੂੰ ਕੇਸ ਇਹ ਉੱਤੇ ਕੋਰਟ ਜੱਜਾਂ ਦੇ ਜਿਹੜੇ ਰੈਫਰ ਕਰਨੇ ਪੈਂਦੇ ਸੀਗੇ, ਤੇ ਸਾਡੇ ਕੋਲ ਪਾਵਰ ਨਹੀਂ ਸੀਗੀ ਕਿ ਆਪਾਂ ਇਹਨੂੰ ਇਨਵੈਸਟੀਗੇਟ ਕਰ ਸਕੀਏ। ਤੇ ਹੁਣ ਜਿਹੜੀ ਸੀਗੀ ਜਿਹੜਾ ਯੂਐਸਸੀਆਈਐਸ ਦਾ ਡਾਇਰੈਕਟਰ ਜਿਹੜਾ ਹੈਗਾ ਉਹਨੂੰ ਡਾਇਰੈਕਟਰ ਨੂੰ ਹੀ ਐਕਸਪੀਡਾਈਟਡ ਰਿਮੂਵਲ ਦੀ, ਕਿ ਮਤਲਬ ਉਹਨੂੰ ਕੋਰਟ ਦੇ ਕੋਲ ਜੱਜ ਦੇ ਕੋਲ ਜਾਣ ਦੀ ਲੋੜ ਨਹੀਂ ਹੈਗੀ। ਜੇ ਕੋਈ ਫਰਾਡ ਉੱਥੋਂ ਹੀ ਸਿੱਧਾ ਜਿਹੜਾ ਥੱਲੇ ਯੂਐਸਸੀਆਈਐਸ ਤੋਂ ਹੀ ਜਿਹੜਾ ਐਕਸਪੀਡਾਈਟਡ ਰਿਮੂਵਲ ਜਿਹੜਾ ਲਾ ਸਕਦਾ। ਤੇ ਸਿਵਲ ਤੇ ਕ੍ਰਿਮੀਨਲ ਵਾਇਲੇਸ਼ਨਸ ਦੋਨੋਂ ਹੀ, ਕਿ ਜਿਹੜਾ ਬੰਦਾ ਕੱਚਾ ਰਹਿ ਰਿਹਾ ਉੱਤੇ ਫਾਈਨ ਵੀ ਉਹ ਲਾਗੂ ਕਰ ਸਕਦੇ ਆ ਕਿ ਤੁਹਾਡਾ ਇੰਨਾ ਜੁਰਮਾਨਾ ਜਿਹੜਾ ਬਣਿਆ। ਇੱਕ ਦੋ ਜਣਿਆਂ ਨੂੰ ਦੇਖਿਆ ਆਪਾਂ ਚਿੱਠੀਆਂ ਵੀ ਆਈਆਂ ਸੀਗੀਆਂ 2-2.5 ਲੱਖ ਰੁਪਏ ਦਾ ਜਿਹੜਾ ਬਿੱਲ ਬਣਾ ਕੇ ਜਿਹੜਾ ਭੇਜਦੇ ਆ ਕਿ ਤੁਸੀਂ ਓਵਰ ਸਟੇ ਜਿਹੜਾ ਕਰ ਰਹੇ ਆ, ਵੱਡੇ ਜਿਹੇ ਬਿੱਲ ਭੇਜਦੇ ਆ। $1000 ਦੇਣ ਦਾ ਜਿਹੜਾ ਇਹਨਾਂ ਨੇ $998 ਰੱਖਿਆ ਸੀਗਾ ਜੀ। ਤੇ ਉਹ ਕਹਿੰਦੇ ਆ ਕਿ ਜਿਹੜੀ ਇਨਵੈਸਟੀਗੇਸ਼ਨ ਉਹ ਸਟਾਰਟ ਤੋਂ ਫਿਨਿਸ਼ ਤੱਕ ਆਪਾਂ ਹੁਣ ਯੂਐਸਸੀਆਈਐਸ ਚ ਹੈਂਡਲ ਜਿਹੜੀ ਕਰ ਸਕਦੇ ਆ। ਸੋ ਇਹ ਨਹੀਂ ਕਿ ਸਾਨੂੰ ਜੱਜ ਨੂੰ ਰੈਫਰ ਕਰਨਾ ਜਾਂ ਕਿੱਦਾਂ ਕਰਨਾ। ਤੇ ਇਹਦੇ ਵਿੱਚ ਬਾਈਪਾਸ ਕਰ ਲਿਆ ਮਤਲਬ ਇਮੀਗ੍ਰੇਸ਼ਨ ਕੋਰਟ।
ਕਈ ਨਾ ਲੋਕੀ ਭਾਜੀ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਲੈ ਜੀ ਮੇਰਾ ਕੇਸ ਸਿੱਧੇ ਰੈਫਰ ਕਰੋ ਕੋਰਟ ਦੇ ਕੋਲ, ਸਿੱਧੇ ਮੇਰਾ ਹੂੰ, ਕੋਰਟ ਦੇ ਕੋਲ ਜਾਣਾ ਚਾਹੀਦਾ, ਮੇਰਾ ਤਾਂ ਹੱਕ ਬਣਦਾ, ਮੇਰਾ ਸਿੱਧੇ ਰੈਫਰ ਕਰੋ ਜੀ ਜੱਜ ਨੂੰ। ਹੂੰ, ਸਿੱਧੇ ਰੈਫਰ ਨਹੀਂ, ਉਹ ਕਹਿੰਦੇ ਕਿ ਸਾਡੇ ਕੋਲ ਰੈਫਰ ਤਾਂ ਦੂਰ ਦੀ ਗੱਲ ਆ, ਆਪਾਂ ਪੂਰਾ ਕੇਸ ਜਿਹੜਾ ਸਟਾਰਟ ਟੂ ਫਿਨਿਸ਼ ਤੱਕ ਆਪਾਂ ਇੱਥੇ ਇਨਵੈਸਟੀਗੇਟ ਕਰਕੇ ਇੱਥੇ ਕਨਕਲੂਜਨ ਜਿਹੜਾ ਕਰ ਸਕਦੇ ਹਾਂ, ਐਕਸਪੀਡਾਈਟਿਡ ਰਿਮੂਵਲ ਵੀ ਜਿਹੜਾ ਕਰ ਸਕਦੇ ਹਾਂ। ਤੇ ਜਿਹੜਾ ਆਈਸ ਦੀ ਜਿਹੜੀ HSI ਜਿਹੜੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੀ ਡਿਵੀਜ਼ਨ ਸੀਗੀ, ਉਹਨੂੰ ਕੇਸ ਇਹ ਤਕਰੀਬਨ ਸਾਰੇ ਜਿਹੜੇ ਰੈਫਰ ਹੁੰਦੇ ਸੀ, ਉਹ ਕਹਿੰਦੇ ਕਿ ਹੁਣ ਸਾਨੂੰ ਸਾਰੇ ਕੇਸ ਉੱਥੇ ਰੈਫਰ ਕਰਨ ਦੀ ਲੋੜ ਜਿਹੜੀ ਨਹੀਂ ਹੈਗੀ। ਆਪਣੇ ਜਿਹੜੇ ਲੋਕਲ ਫੀਲਡ ਆਫਿਸਾਂ ਦੇ ਵਿੱਚ ਆ, ਉਹਦੇ ਵਿੱਚ ਹੀ ਉਹ ਜਿਹੜੀ ਇਨਵੈਸਟੀਗੇਸ਼ਨ ਮਤਲਬ ਕਿ ਪੁਲਿਸ ਦਾ ਰੋਲ ਜਿਹੜਾ ਇੱਕ ਤਰ੍ਹਾਂ ਜਿਹੜੀ USCIS ਉਹ ਕਰੂਗੀ। ਤੇ ਇਹਦੇ ਨਾਲ ਉਹ ਕਹਿੰਦੇ ਆ ਕਿ ਜਿਹੜੇ ਬੈਕਲੌਗ ਵਗੈਰਾ ਹੋ ਰਹਿ ਗਏ, ਜਿਹੜੇ ਲੋਕੀ ਸਿਸਟਮ ਦੇ ਵਿੱਚ ਫਸੇ ਆ ਤੇ ਕੱਚੇ ਵਗੈਰਾ ਜਿਹੜੇ ਹੈਗੇ ਆ, ਉਹਨਾਂ ਨੂੰ ਆਪਾਂ ਸਿੱਧੇ ਜਿਹੜਾ ਮੰਨ ਲਓ ਕਿਸੇ ਦੇ ਡੀਪੋਟੇਸ਼ਨ ਲੱਗੀ ਸੀ, ਉਹਨੇ ਵਿਆਹ ਦੇ ਵਿੱਚ ਤੇ I-130 ਵਗੈਰਾ ਫਾਈਲ ਕਰਤਾ। ਉਹ ਹੁਣ ਕਹਿੰਦੇ ਆ ਕਿ ਉਹਨੂੰ ਆਪਾਂ ਸਿੱਧੇ ਜਿਹੜਾ ਸੀਗਾ ਡਿਪੋਰਟ ਜਿਹੜਾ ਆਪਾਂ ਡਾਇਰੈਕਟਲੀ ਵੀ ਜਿਹੜੇ ਕਰ ਸਕਦੇ ਆ, ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਜਾ ਰਹੀਆਂ। ਤੇ ਹੁਣ ਕਹਿੰਦੇ ਸੀਗੇ ਕਿ ਆਪਾਂ ਹੋਰ ਸਪੈਸ਼ਲ ਏਜੰਟ ਜਿਹੜੇ ਰਿਕਰੂਟ ਕਰਨੇ ਆ, ਟ੍ਰੇਨ ਕਰਨੇ ਆ, ਤੇ ਹੋਰ ਜਿਹੜੀ ਲਾਅ ਐਨਫੋਰਸਮੈਂਟ ਅਥਾਰਟੀਜ਼ ਆ, ਮਤਲਬ ਇਹ ਮਹਿਕਮਾ ਕਹਿੰਦਾ ਕਿ ਹੁਣ ਆਪਾਂ ਆਪਣੀ ਖੁਦ ਦੀ ਜਿਹੜੀ ਟੀਮਸ ਜਿਹੜੀਆਂ ਤਿਆਰ ਕਰਨੀਆਂ ਇਨਵੈਸਟੀਗੇਟ ਕਰਨ ਲਈ। ਸੋ ਤੁਸੀਂ ਸਾਰੇ ਜਾਣੇ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਜੋ ਅਟਾਰਨੀ ਟਿਰਕੈਣਾ ਜੀ ਨੇ ਦੱਸਿਆ ਇਸ ਦੇ ਵਿੱਚ। ਪਿਛਲੀ ਵਾਰੀ ਖਬਰ ਕੀਤੀ ਸੀ 7.5 ਲੱਖ ਕੇਸ ਉਹਨਾਂ ਨੇ ਜਿਹੜੇ ਕੁਛ ਮਹੀਨਿਆਂ ਦੇ ਵਿੱਚ ਮੁਕਾਏ। 4 ਮਿਲੀਅਨ ਕੇਸ ਦਾ ਕਹਿੰਦੇ ਵੀ ਇਹਨਾਂ ਦੇ ਕੋਲ ਬੈਕਲੌਗ ਆ। ਸੋ 4 ਸਾਲਾਂ 'ਚ ਉਹ ਤਾਂ ਇਹ ਸਮਾਪਤ ਕਰਨ ਵੱਲ ਨੂੰ ਉਸ ਰਫਤਾਰ ਦੇ ਨਾਲ ਤਾਂ ਇਹ ਵੱਧ ਰਹੇ ਆ। ਜੀ ਇਸ ਚੀਜ਼ ਦੇ ਨਾਲ ਅਟਾਰਨੀ ਟਿਰਕੈਣਾ ਜੀ ਅੰਡਰਸਟੈਂਡ ਜੇ ਆਪਾਂ ਕਰਦੇ ਆ, ਜੋ ਮੈਨੂੰ ਸਮਝ ਆਈ ਆ, ਇੱਕ ਇਮੀਗ੍ਰੇਸ਼ਨ ਦੇ ਜੱਜ ਨੂੰ ਜੱਜ ਲਾਉਣ ਦੇ ਲਈ ਉਹਦਾ ਬਾਰ ਬਹੁਤ ਉੱਚਾ ਆ। ਹੁਣ USCIS ਦਾ ਇੱਕ ਆਫਿਸਰ ਲਾਉਣਾ ਉਹਦੇ ਲਈ ਬਾਰ ਨਹੀਂ ਹੈ ਉਹਦੇ ਹਿਸਾਬ ਦੇ ਨਾਲ। ਹਾਂਜੀ ਵੀ ਸਿੱਧਾ ਹੀ ਕਰੋ ਵੀ ਉਹ ਆਪਣੇ ਬੰਦੇ ਜਿਹੜੇ ਉੱਥੇ ਲਿਆ ਸਕਦੇ ਆ, ਫਿੱਟ ਕਰ ਸਕਦੇ ਆ, ਜਾਂ ਜਿੱਦਾਂ ਵੀ ਉਹਨਾਂ ਨੂੰ ਡਾਇਰੈਕਸ਼ਨਾਂ ਮੈਮੋਜ਼ ਹੋਣਗੇ ਉਹਦੇ ਆਧਾਰ ਦੇ ਉੱਤੇ ਬੰਦੇ ਦਾ ਉੱਥੇ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਉਹਦੇ ਮੋਹਰੇ ਮੁਕੱਦਮਾ ਚਲਾ ਕੇ ਕਹਿ ਲਓ ਵੀ ਜੇ ਉੱਦਾਂ ਕਹਿਣਾ ਹੋਵੇ ਪੰਜਾਬੀ 'ਚ ਵੀ ਉੱਥੇ ਹੀ ਫੈਸਲਾ ਦੇ ਕੇ ਉਹਨੂੰ ਜਾਂ ਡਿਪੋਰਟ ਕਰਨਾ ਜਾਂ ਕਿਹੜੇ ਪਾਸੇ ਨੂੰ ਘੱਲਣਾ ਆ, ਉਹ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਸਕਦਾ। ਜਿੱਥੇ ਅੱਗੇ USCIS ਨੂੰ ਇਹ ਸ਼ੱਕ ਹੁੰਦਾ ਹੋਊਗਾ ਵੀ ਭਾਈ ਹਾਂ ਇਹਦੇ ਵਿੱਚ ਫਰਾਡ ਆ, ਇਹਦਾ ਕੀ ਕੀਤਾ ਜਾਵੇ। ਹੁਣ ਜੇ ਉਹਨਾਂ ਨੂੰ ਲੱਗਦਾ ਤੇ ਬੰਦਾ ਉੱਥੇ ਗ੍ਰਿਫਤਾਰ ਵੀ ਕਰਕੇ ਤੇ ਸਿੱਧਾ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਪਾਇਆ ਜਾ ਸਕਦਾ। ਸੋ ਬੇਸਿਕਲੀ ਇਮੀਗ੍ਰੇਸ਼ਨ ਜੱਜਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਆ, ਇਹ ਦਰਸਾਉਣ ਦੀ ਜਿਹੜੀ ਉਹ ਕੋਸ਼ਿਸ਼ ਹੈ ਮੈਨੂੰ ਲੱਗਦਾ ਵੀ ਇਸ ਪੂਰੇ ਮਾਮਲੇ ਦੇ ਵਿੱਚ ਨਜ਼ਰ ਆ ਰਹੀ ਆ। ਹਾਂਜੀ ਬਿਲਕੁਲ। ਤੇ ਹੁਣ ਇਹਦਾ ਸਾਰੀਆਂ ਖਬਰਾਂ ਨੂੰ ਤੁਸੀਂ ਪਿਛਲੇ ਹਫ਼ਤੇ ਵਾਲੀਆਂ ਤੇ ਇਸ ਵਾਲੀਆਂ ਖਬਰਾਂ ਨੂੰ ਦੇਖੋ ਕਿ ਜਿਹੜਾ ਸਰਕਾਰ ਆ ਉਹਦਾ ਰਵੱਈਆ ਇੱਧਰਲੇ ਪਾਸੇ ਨੂੰ ਜਿਹੜਾ ਜਾ ਰਿਹਾ, ਠੀਕ ਆ। ਇਹ ਕੁਛ ਇਹ ਨਹੀਂ ਆ ਵੀ ਗੈਰ ਕਾਨੂੰਨੀ ਲੱਗਦਾ ਹੋਊਗਾ, ਮਤਲਬ ਪੂਰਾ ਲੀਗੈਲਿਟੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਹੋਣਗੇ, ਐ ਲੱਗਣਾ ਵੀ ਹਾਂ ਨਹੀਂ ਬਿਲਕੁਲ ਸਹੀ ਆ। ਪਰ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਅੰਦਰੋਂ ਦਰਿਆ ਦਾ ਰੁੱਖ ਮੋੜਤਾ ਉਹਨਾਂ ਨੇ। ਹਾਂਜੀ ਤੇ ਜਿਹੜੀ ਹੁਣ ਇਹਦੇ ਵਿੱਚ ਸਿਰਫ ਇੱਕੋ ਜਿਹੜੀ ਚੀਜ਼ ਆ ਜਾਂਦੀ ਆ, ਕੋਈ ਵੀ ਮੁਲਕ ਹੈਗਾ ਜਿਹੜੀ ਉਹਦੀ ਸਰਕਾਰ ਆ, ਜੋ ਵੀ ਆਵਾਮ ਆ, ਉਹਨੇ ਮੰਨ ਲਓ ਕਿ ਜਿਹੜੇ ਹਿਸਾਬ ਨਾਲ ਮਰਜ਼ੀ ਫੈਸਲਾ ਕੀਤਾ ਕਿ ਇਮੀਗ੍ਰੇਸ਼ਨ ਘੱਟ ਕਰਨੀ ਆ, ਵਧਾਣੀ ਆ ਕਿੱਦਾਂ, ਜੀ ਜਿਹੜਾ ਮੇਨ ਮੁੱਦਾ ਇਹ ਆ ਜਾਂਦਾ ਕਿ ਸੁਪਰੀਮ ਕੋਰਟ ਜਿਹੜੇ ਹੁਣ ਲਿਬਰਲ ਜਸਟਿਸ ਜਿਹੜੇ ਹੈਗੇ ਆ, ਜਾਂ ਜਿਹੜੇ ਵਕੀਲ ਆ, ਜਾਂ ਜਿਹੜੇ ਤੁਸੀਂ ਕਹ ਲਓ ਕਿ ਨਾਨ ਪ੍ਰੋਫਿਟ ਗਰੁੱਪ ਜਿਹੜੇ ਇਮੀਗ੍ਰੈਂਟਾਂ ਦੀ ਸਪੋਰਟ ਦੇ ਵਿੱਚ ਖੜਦੇ ਆ, ਠੀਕ ਆ, ਜਾਂ ਕਮਿਊਨਿਟੀ ਦੇ ਜਿਹੜੇ ਐਡਵੋਕੇਟ ਆ ਖੜਦੇ ਆ, ਉਹ ਕੀ ਕਹਿੰਦੇ ਆ ਕਿ ਠੀਕ ਆ ਜਿਹੜੀ ਕਾਂਗਰਸ ਨੇ ਕਾਨੂੰਨ ਜਿਹੜਾ ਬਣਾਉਣਾ ਉਹ ਤਾਂ ਬਣਾਉਣਾ, ਉਹਨੂੰ ਆਪਾਂ ਰੋਕ ਨਹੀਂ ਸਕਦੇ, ਪਰ ਜਿਹੜਾ ਉਹਦਾ ਠੀਕ ਆ ਤੁਹਾਨੂੰ ਇੱਕ ਐਂਡ ਰਿਜ਼ਲਟ ਚਾਹੀਦਾ ਕਿ ਤੁਸੀਂ ਕਹਿੰਦੇ ਕਿ ਇਮੀਗ੍ਰੇਸ਼ਨ ਘਟਣੀ ਆ, ਪਰ ਉਹ ਆਪਾਂ ਐਂਡ ਰਿਜ਼ਲਟ ਹਾਸਲ ਕਿੱਦਾਂ ਕਰਨਾ ਕਿ ਆਪਾਂ ਉਹ ਲਾਅ ਪ੍ਰੋਸੈਸ ਜਿਹੜਾ ਲੋਕਾਂ ਨੂੰ ਇੱਕ ਮੌਕਾ ਦੇ ਕੇ, ਜੱਜ ਮੂਹਰੇ ਜਾਣ ਦਾ ਮੌਕਾ ਦੇ ਕੇ, ਉਹਨਾਂ ਨੂੰ ਟਾਈਮ ਦੇ ਕੇ, ਕੇਸ ਪੇਸ਼ ਕਰਨ ਦਾ ਮੌਕਾ ਦੇ ਕੇ, ਕੀ ਆਪਾਂ ਉਹਨਾਂ ਨੂੰ ਉਹ ਤਰੀਕੇ ਨਾਲ ਕਰਨਾ ਜਿਹੜਾ ਕਿ ਇੱਕ ਸਹੀ ਆ, ਕਿ ਬੰਦੇ ਨੂੰ ਘੱਟੋ ਘੱਟ ਇਹ ਲੱਗੂਗਾ ਕਿ ਮੇਰੀ ਪ੍ਰੋਪਰ ਜਿਹੜੀ ਸੁਣਵਾਈ ਹੋਈ ਆ, ਠੀਕ ਆ, ਮੈਂ ਜਿੱਤਿਆ ਜਾਂ ਹਾਰਿਆ ਜਿੱਦਾਂ ਵੀ ਆ, ਕਿ ਤੁਸੀਂ ਉਹਨੂੰ ਧੱਕੇਸ਼ਾਹੀ ਨਾਲ ਜਿਹੜਾ ਕਰਨਾ ਹੈਗਾ। ਸੋ ਧੱਕੇਸ਼ਾਹੀ ਨਾਲ ਜਿਹੜੀ ਹੈਗੀ ਉਹ ਚੀਜ਼ ਜਿਹੜੀ ਮੇਨ ਪ੍ਰੋਬਲਮ ਜਿਹੜੀ ਆਉਂਦੀ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਐਂਡ ਗੋਲ ਮੈਟਰ ਨਹੀਂ ਕਰਦਾ, ਮੀਨਸ ਕਿ ਮਤਲਬ ਆਪਾਂ ਉਹ ਐਂਡ ਗੋਲ ਕਿਹੜੇ ਤਰੀਕੇ ਨਾਲ ਹਾਸਲ ਕਰਦੇ ਆ ਉਹ ਜ਼ਰੂਰ ਮੈਟਰ ਕਰਦਾ ਕਾਨੂੰਨ ਦੇ ਲਈ। ਸੋ ਹੁਣ ਇਹ ਆ ਕਿ ਪਰ ਇਹ ਸ਼ਾਰਟਕਟ ਬੜੇ ਜ਼ਿਆਦਾ ਜਿਹੜੇ ਲੈ ਰਹੇ ਆ, ਤੇ ਉਹਦੇ ਵਿੱਚ ਜਿਹੜਾ ਇੱਕ ਸੀਗਾ ਆਮ ਹਾਰਡ ਵਰਕਿੰਗ ਜਿਹੜਾ ਵਿਅਕਤੀ ਜਿਹੜਾ ਹੈਗਾ, ਜਿਹਨੂੰ ਕੋਈ ਰੌਲੇ ਰੱਪੇ ਨਾਲ ਨਹੀਂ ਲੈਣਾ ਦੇਣਾ, ਆਪਣਾ ਜਿਹੜਾ ਮਿਹਨਤ ਮਸ਼ੱਕਤ ਕਰਨ ਵਾਲਾ ਬੰਦਾ ਜਿਹੜਾ ਹੈਗਾ, ਉਹ ਬੰਦਾ ਜ਼ਰੂਰ ਇਹਦੇ ਵਿੱਚ ਜਿਹੜਾ ਪਿਸ ਜਾਊਗਾ। ਤੇ ਸਿਰਫ ਗੱਲ ਉਸ ਬੰਦੇ ਦੀ ਨਹੀਂ, ਗੱਲ ਤਾਂ ਹੁਣ ਪਹੁੰਚ ਗਈ ਕਿ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ ਜਿਹੜਾ ਹੈਗਾ ਉਹ ਤੱਕ ਵੀ ਜਿਹੜੀ ਗੱਲ ਜਿਹੜੀ ਆ ਗਈ ਹੈ ਹਨਾ। ਤੇ ਅਜੇ ਤੁਸੀਂ ਲਾ ਲਓ ਕਿ 9 ਮਹੀਨੇ ਹੀ ਇਹਨਾਂ ਨੂੰ ਹੋਏ ਆ, ਤੇ ਅਜੇ 3 ਸਾਲ ਤੋਂ ਉੱਤੇ ਜਿਹੜਾ ਇਹਨਾਂ ਦਾ ਵਕਫਾ ਜਿਹੜਾ ਪਿਆ, ਉਹਦੇ ਵਿੱਚ ਇਹਨਾਂ ਨੇ ਅੱਗੇ ਪਤਾ ਨਹੀਂ ਹੋਰ ਕਿੱਦਾਂ ਦੇ ਕਾਨੂੰਨ ਬਣਾਉਣੇ ਆ। ਤੇ ਬਿਲਕੁਲ ਐਂ ਲੱਗ ਰਿਹਾ ਕਿ ਜਿਹੜਾ ਬੰਦਾ ਇਹਨਾਂ ਦੇ ਮੂਹਰੇ ਗੋਡਾ ਲਾ ਦਿੰਦਾ ਉਹ ਜੌਬ 'ਚ ਰਹਿ ਜਾਂਦਾ ਵਾ, ਬਾਕੀ ਸਾਰਿਆਂ ਨੂੰ ਜਿਹੜਾ ਇਹ ਫੜ ਲੈਂਦੇ ਆ।
ਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਵਕੀਲ ਵਕੂਲ ਹਰੇਕ ਬੰਦੇ ਨੂੰ ਇਹਨਾਂ ਨੇ ਤੰਗ ਜਿਹੜਾ ਕਰਨਾ ਹੀ ਕਰਨਾ, ਪੂਰਾ ਬਿਲਕੁਲ ਉੱਧਰ ਨੂੰ ਲੱਗ ਰਿਹਾ ਕਿ ਜਿਹੜਾ ਇਮੀਗ੍ਰੈਂਟ ਹੈਗੇ ਆ, ਇਮੀਗ੍ਰੈਂਟ ਦੀ ਜਿਹੜੀ ਸਪੋਰਟ ਵੀ ਜਿਹੜੇ ਕਰਦੇ ਆ, ਉਹਨਾਂ ਨੂੰ ਵੀ ਜਿਹੜਾ ਸੀਗਾ ਇਹ ਜਿੱਧਰਲੇ ਪਾਸੇ ਨੂੰ ਜਿੱਦਾਂ ਇਹ ਕਹਿੰਦੇ ਚੀਜ਼ਾਂ ਜਿਹੜੀਆਂ ਜਾ ਰਹੀਆਂ, ਤੇ ਜਿਹੜੀ ਨਾਨ ਪ੍ਰੋਫਿਟ ਸੀਗੀ ਉਹਦੀ ਵੀ ਫੰਡਿੰਗ ਇਹਨਾਂ ਨੇ ਜਿਹੜੀ ਕੈਂਸਲ ਕਰਤੀ ਸਾਰੀ। ਉਹਨਾਂ ਦੇ ਵੀ ਤੁਸੀਂ ਦੇਖ ਲਓ ਸਿਸਟਮ ਜਿਹੜੇ ਸੀਗੇ ਉੱਧਰ ਨੂੰ ਕਰਤੇ ਆ। ਤੇ ਦੇਖਦੇ ਆ ਜੀ ਅਜੇ ਪਹਿਲਾ ਹੀ ਸਾਲ ਆ, 3 ਸਾਲ ਅਜੇ ਜੀ ਹੋਰ ਪਏ ਆ ਤੇ ਬਿਲਕੁਲ। ਹਾਂਜੀ। ਸੋ ਡੈਫੀਨੇਟਲੀ ਸਰੋਤਿਓ, ਜੋ ਸ਼ੁਰੂਆਤ 'ਚ ਦੱਸਣਾ ਭੁੱਲ ਗਿਆ, ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਮਾਫੀ। ਆਉਂਦੇ ਵਕਤ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਜਿਹੜਾ ਉਹ ਰਹੇਗਾ। ਅੱਜ ਕਾਲਸ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਜਿਹੜੀਆਂ ਉਹ ਨਹੀਂ ਲੈ ਸਕਦੇ, ਅਗਲੀ ਵਾਰ ਜਿਹੜੀ ਉਹ ਲਵਾਂਗੇ ਕਾਲਸ ਜਿਹੜੀਆਂ। ਤੇ ਅਟਰਨੀ ਟਿਰਕੇਣਾ ਜੀ, ਹੁਣ ਜੋ ਇਸ ਟਾਈਮ ਇਹ ਚੱਲ ਰਿਹਾ, ਇਹ ਦੱਸ ਜੇ ਵੀ ਫੈਡਰਲ ਰਜਿਸਟਰ ਦੇ ਵਿੱਚ ਹੋਇਆ 6 ਅਕਤੂਬਰ ਤੋਂ ਇਹ ਲਾਗੂ ਹੋ ਜਾਣਾ ਹੈ, ਵੀ ਫਾਈਨਲ ਰੂਲ ਜਿਹੜਾ ਇਫੈਕਟਿਵ ਹੋਊਗਾ 6 ਅਕਤੂਬਰ ਨੂੰ, ਜਿਹੜਾ ਇਹ ਆਪਾਂ ਤੁਹਾਨੂੰ ਦੱਸ ਰਹੇ ਹਾਂ। ਇਹ ਆਉਣ ਵਾਲਾ ਹੈ ਤੇ ਆਪਾਂ ਤੁਹਾਨੂੰ ਪਹਿਲੇ ਮਹੀਨਾ ਪਹਿਲਾਂ ਦੱਸਤਾ ਆ ਵੀ ਭਾਈ ਰੈਡੀ ਰਹੋ, ਵੀ ਇਹ ਸਾਰਾ ਕੁਝ ਜਿਹੜਾ ਉਹ ਆ ਰਿਹਾ। ਤੇ ਅਟਰਨੀ ਟਿਰਕੇਣਾ ਜੀ, ਜਾਂਦੇ ਜਾਂਦੇ ਜੇ ਤੁਸੀਂ ਥੋੜਾ ਜਿਹਾ ਡਿਸਕਸ ਕਰੋ ਵੀ ਭਾਈ ਜੋ ਹੁਣ ਇਸ ਟਾਈਮ ਹਾਲਾਤ ਚੱਲ ਰਹੇ ਆ, ਜਿੰਨੀ ਸਖਤੀ ਆ, ਜਿਸ ਤਰੀਕੇ ਦੇ ਨਾਲ ਉਹ ਕੇਸਾਂ ਦੇ ਵਿੱਚ ਪੇਪਰ ਵਰਕ ਦੇ ਮਗਰ ਪੈਂਦੇ ਹੋਣਗੇ, ਜਾਂ ਜਿੱਦਾਂ ਦੇ ਸਵਾਲ ਜਵਾਬ ਅਦਾਲਤਾਂ ਦੇ ਵਿੱਚ ਹੋ ਰਹੇ ਹੋਣਗੇ, ਕੀ ਜੋ ਅਸਾਈਲੀ ਆ ਉਹ ਸਿੰਸੀਅਰ ਨਜ਼ਰ ਆ ਰਿਹਾ ਆਪਣੇ ਕੇਸਾਂ ਨੂੰ ਲੈ ਕੇ, ਜਾਂ ਤੁਹਾਨੂੰ ਕਿਤੇ ਢਿੱਲ ਨਜ਼ਰ ਆ ਰਹੀ ਆ? ਲੋਕ ਸੀਰੀਅਸਲੀ ਇਸ ਪੂਰੇ ਮਾਮਲੇ ਨੂੰ ਲੈ ਰਹੇ ਆ, ਜਾਂ ਇਹ ਕਹਿ ਰਹੇ ਵੀ ਚੱਲ ਕੋਈ ਨਹੀਂ, ਥੋੜਾ ਚਿਰ ਇਹਦਾ ਹਟ ਜਾਊਗਾ? ਭਾਜੀ ਲੋਕ ਸੀਰੀਅਸਲੀ ਕਈ ਲੈ ਵੀ ਰਹੇ ਆ, ਕਈ ਜਿੱਦਾਂ ਹੁਣ ਲਾਈਵ ਜਿੱਦਾਂ ਮੰਨ ਲਓ ਆਪਣੀ ਫੀਡ ਫੂਡ ਚੱਲਦੀ ਆ, ਕਈ ਅਜੇ ਵੀ ਜੋਕਰ ਹੀ ਬਣੇ ਹੋਏ ਆ। ਠੀਕ ਆ, ਉਹ ਇੱਧਰ ਉੱਧਰ ਦੀਆਂ ਕਰਕੇ ਹਸਾ ਲੈਣਾ, ਮਤਲਬ ਸੀਰੀਅਸ ਜਿੰਨਾ ਮਰਜ਼ੀ ਟੌਪਿਕ ਹੋਵੇ, ਕਈ ਜਿੱਦਾਂ ਜੋਕਰ ਹੀ ਰਹਿੰਦੇ, ਆਪਣਾ ਵੀ ਟਾਈਮ ਖਰਾਬ, ਦੂਜੇ ਦਾ ਵੀ ਟਾਈਮ ਖਰਾਬ, ਜਿਹੜਾ ਕਹਿ ਲਓ ਕਿ ਮਿਸ ਗਾਈਡੈਂਸ ਜਿਹੜੀ ਕਮਿਊਨਿਟੀ ਨੂੰ ਆ। ਤੇ ਸੀਰੀਅਸ ਹੋਣ ਦਾ ਜੀ ਟਾਈਮ ਆ ਗਿਆ। ਠੀਕ ਆ, ਇਹ ਜੋਕਰਾਂ ਦੇ ਮਗਰ ਨਾ ਲੱਗਿਆ ਕਰੋ ਆਪਣਾ। ਠੀਕ ਆ, ਆਪਣਾ ਸੀਰੀਅਸਲੀ ਜਿਹੜਾ ਕੰਮ ਕਰਿਆ ਕਰੋ। ਤੇ ਇਹ ਤੁਸੀਂ ਸਿੱਧਾ ਜਿਹੜਾ ਹਿਸਾਬ ਕਿਤਾਬ ਆ ਕਿ ਹੁਣ ਸ਼ੋਅ ਤੁਸੀਂ ਕਹਿ ਲਓ ਕੋਈ ਸੋਨਾ ਵੀ ਸਾਡਾ ਆ ਕੇ ਨਿੰਦਿਆ ਵੀ ਸਾਡੀ ਜਿਹੜੀ ਕਰਨੀ, ਲੱਤਾਂ ਵੀ ਖਿੱਚਣੀਆਂ। ਠੀਕ ਆ, ਮਤਲਬ ਕਿ ਰਹਿਣਾ ਵੀ ਇੱਥੇ ਹੀ ਆ, ਹਰ ਉੱਤੇ ਆਉਣਾ, ਬਸ ਮਤਲਬ ਚਾਰਜ ਹੋ ਕੇ ਆਉਣਾ ਕਿ ਬਸ ਇਹਨਾਂ ਦੇ ਬਾਰੇ ਬੁਰਾ ਬੋਲਣਾ, ਇਹਨਾਂ ਨੂੰ ਏਦਾਂ ਕਰਨਾ। ਆਪਾਂ ਨੂੰ ਨਹੀਂ ਕੋਈ ਉਸ ਚੀਜ਼ ਦਾ ਫਰਕ ਪੈਂਦਾ, ਸਮਝੋ। ਜਦੋਂ ਬੰਦਾ ਪਬਲਿਕ ਪਰਸਨੈਲਿਟੀ ਦੇ ਵਿੱਚ ਹੁੰਦਾ, ਉਹਨੂੰ ਪਤਾ ਕਿ ਯਾਰ ਏਦਾਂ ਦੇ ਐਲੀਮੈਂਟ ਜਿਹੜੇ ਹੁੰਦੇ ਆ, ਪਰ ਆਪਣੇ ਆਪਣੇ ਕੇਸ ਨੂੰ ਜਿਹੜਾ ਸੀਰੀਅਸਲੀ ਲਓ। ਏਦਾਂ ਦੇ ਬੰਦਿਆਂ ਮਗਰ ਆਪਣਾ ਟਾਈਮ ਨਾ ਖਰਾਬ ਕਰਿਆ ਕਰੋ। ਠੀਕ ਆ, ਤੁਹਾਨੂੰ ਜਿਹੜੀ ਸਿੱਧੇ ਪੰਜਾਬੀ ਦੇ ਵਿੱਚ ਹੁਣ ਜਿਹੜੀ ਖਬਰ ਜਿਹੜੀ ਬਿਨਾਂ ਮਿਰਚ ਮਸਾਲਾ ਲਾਏ ਜਿੱਦਾਂ ਸੀਗੀ ਉਦਾਂ ਤੁਹਾਨੂੰ ਮਿਲ ਰਹੀ ਆ। ਆਪਣੇ ਜਿਹੜੇ ਕਨਕਲੂਜਨ ਆਪ ਜਿਹੜੇ ਕੱਢੋ। ਠੀਕ ਆ, ਇਹ ਟਾਈਮ ਕੋਈ ਹੁਣ ਆਉਣ ਵਾਲਾ ਕੋਈ ਬਾਹਲਾ ਵਧੀਆ ਨਹੀਂ ਜਿਹੜਾ ਹੈਗਾ। ਮੈਂ ਕਈ ਵਾਰੀ ਜਿਹੜਾ ਕਹਿਣਾ ਹੁੰਦਾ ਕਿ ਕਮਿਊਨਿਟੀ ਨੂੰ ਇਕਜੁੱਟ ਕੇ ਜਿਹੜਾ ਇੱਕ ਦੂਜੇ ਦੀ ਜਿਹੜੀ ਸਪੋਰਟ ਦੀ ਜਿਹੜੀ ਲੋੜ ਆ। ਠੀਕ ਆ ਜੀ ਜੀ, ਜਿਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹਦਾ ਮਤਲਬ ਕੀ ਹੁੰਦਾ, ਕਿਸੇ ਨੂੰ ਨਹੀਂ ਪਤਾ ਕਿ ਗੱਲਾਂ ਇਹ ਕਿੱਥੇ ਤੱਕ ਜਾਣੀਆਂ। ਠੀਕ ਆ, ਸਿਟੀਜ਼ਨਾਂ ਦੇ ਗਲਾਂ ਨੂੰ ਵੀ ਹੱਥ ਪੈ ਸਕਦੇ ਆ। ਕਮਿਊਨਿਟੀ ਨੂੰ ਇਕਜੁੱਟ ਹੋਣ ਦੀ ਲੋੜ ਆ, ਇਸ ਗੱਲ ਨੂੰ ਸਮਝੋ। ਠੀਕ ਆ, ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਕਿ ਟਾਈਮ ਜਿਹੜਾ ਆਉਣ ਵਾਲਾ ਉਹ ਕਿੱਦਾਂ ਦਾ ਆਉਣਾ। ਇਮੀਗ੍ਰੇਸ਼ਨ ਤੋਂ ਬਾਹਰ ਵੀ ਗੱਲਾਂ ਜਿਹੜੀਆਂ ਹੋ ਸਕਦੀਆਂ ਹੈਗੀਆਂ। ਤੇ ਇਹ ਜਿਹੜੇ ਐਫਰਟ ਜਿਹੜੇ ਹੈਗੇ ਆ, ਇਹ ਹੁਣੇ ਹੀ ਪਾਣੇ ਪੈਂਦੇ ਆ। ਇਹ ਤੁਸੀਂ ਦੇਖ ਲਓ ਕਿ ਔਨਲਾਈਨ ਤੇ ਜਿਹੜੇ ਵੀ ਵਿਵਾਦ ਵੂਦ ਛਿੜੇ ਆ, ਜੋ ਵੀ ਦੇਸ਼ ਦੇ ਵਿੱਚ ਮਸਲੇ ਜਿਹੜੇ ਪਏ ਆ, ਉਹਦੇ ਵਿੱਚ ਕਿੰਨੇ ਲੋਕੀ ਇਕੱਠੇ ਹੋਣ ਨੂੰ ਫਿਰਦੇ ਆ ਕਿ ਨਹੀਂ ਇਹਨਾਂ ਨੇ ਏਦਾਂ ਕੀਤਾ, ਉਹਨਾਂ ਨੇ ਏਦਾਂ ਕੀਤਾ। ਸਾਡੇ ਲਈ ਇੱਥੇ ਕੌਣ ਖੜਾ ਵਾ? ਠੀਕ ਆ, ਸਾਡੇ ਲੀਡਰ ਕਿੱਥੇ ਆ ਉਰੇ ਦੇ? ਸਾਡੀਆਂ ਕਮਿਊਨਿਟੀ ਜਿਹੜੀਆਂ ਕਿੱਥੇ ਹੈਗੀਆਂ? ਤੇ ਇਹ ਜਿੱਦਾਂ ਹੁਣ ਜੋਕਰ ਵਿਅਕਤੀ ਜਿਹੜੇ ਹੁੰਦੇ ਆ, ਟਾਈਮ ਟੂ ਪਾਸ ਜਿਹੜੇ ਕਰਨ ਲਈ, ਬਾਅਦ ਚ ਨਹੀਂ ਲੱਭਦੇ ਹੁੰਦੇ ਆ। ਤੇ ਆਪਣੇ ਕੇਸਾਂ ਕੁਸਾਂ ਵੱਲ ਜਿਹੜਾ ਸੀਗਾ ਸੀਰੀਅਸਲੀ ਉਹਨੂੰ ਧਿਆਨ ਦਿਓ। ਠੀਕ ਆ, ਕਿਉਂਕਿ ਕੱਲ ਨੂੰ ਜਦੋਂ ਉਹ ਸਿੰਗਲ ਆਊਟ ਕਰਕੇ ਜਦੋਂ ਫੜਦੇ ਆ, ਡਿਟੈਂਸ਼ਨ ਦੇ ਵਿੱਚ ਲੈ ਕੇ ਜਾਂਦੇ ਆ। ਪਿਛਲੀ ਵਾਰੀ ਵੀ ਮੈਂ ਦੱਸਿਆ ਸੀਗਾ, ਤੇ ਕਿਸੇ ਨੇ ਵੀਡੀਓ ਕੱਟ ਕੇ ਭੇਜੀ ਵੀ ਸੀਗੀ ਬਿੱਲੂ। ਤਾਂ ਮੈਂ ਦੁਬਾਰਾ ਵੀ ਸੇਮ ਦੱਸ ਦਿੰਦਾ, ਮੈਂ ਕਿਹਾ ਮੈਂ ਸਟੈਂਡ ਕਰਦਾ ਉਹਦੇ ਬਿਹਾਈਂਡ ਕਿ ਇਹ ਬਾਰਬੀਕਿਊ ਵਾਲੀਆਂ ਜਿਹੜੀਆਂ ਯਾਰੀਆਂ ਦੋਸਤੀਆਂ ਹੈਗੀਆਂ ਨਾ, ਕਿ ਬਾਰਬੀਕਿਊ ਕਰ ਲਿਆ 4 ਬੰਦਿਆਂ ਨਾਲ, ਗੇੜੀ ਲਾ ਲਈ ਗੱਡੀਆਂ ਗੁੱਡੀਆਂ ਚੋਂ ਨਿਕਲ ਗਏ ਟਾਈਮ, ਇਹ ਕਦੀ ਨਹੀਂ ਕੰਮ ਕੁਮ ਤੁਹਾਡੇ ਜਿਹੜੇ ਆਂਦੇ ਹੁੰਦੇ। ਠੀਕ ਆ, ਬੌਂਡ ਬੂੰਡ ਜਦੋਂ ਪੈਂਦਾ, ਕਈ ਵਾਰੀ ਏਦਾਂ ਦੇ ਵੀ ਬੰਦੇ ਹੁੰਦੇ। ਬੌਂਡ ਵੀ ਪੈ ਗਿਆ ਜਦੋਂ ਸੀਗਾ ਨਾ, ਕਿ ਪੈਸੇ ਉਹਨੂੰ ਚਾਹੀਦੇ ਹੁੰਦੇ ਸੀ, ਕਿ ਪੈਸੇ ਜੱਜ ਕਹਿੰਦਾ ਆ ਕੇ ਰੱਖ ਦੇ, ਤੇ ਉਹ ਬੰਦਿਆਂ ਕੋਲ ਪੈਸੇ ਨਹੀਂ ਇਕੱਠੇ ਹੁੰਦੇ ਸੀਗੇ, ਬਹਾਨਾ ਲਾ ਦਿੰਦੇ ਸੱਜਣ ਮਿੱਤਰ ਵੀ। ਤੇ ਆਪਣਾ ਜਿਹੜਾ ਸੀਗਾ ਨਾ, ਇੱਕ ਬੰਦਾ ਜਿਹੜਾ ਸੀਗਾ ਦਿਲੋਂ ਜਿਹੜਾ ਤੁਹਾਡਾ ਸਕਾ ਹੈਗਾ, ਉਹਨੂੰ ਤਿਆਰ ਕਰਕੇ ਰੱਖੋ।
ਕਿਉਂਕਿ ਤੁਹਾਨੂੰ ਪੇਪਰ ਵਰਕ ਜਿਹੜਾ ਕੋਆਰਡੀਨੇਟ ਕਰਾਉਣ ਦੀ ਜਿਹੜੀ ਲੋੜ ਪੈਣੀ ਹੈ, ਜਿਹੜਾ ਇਹ ਬੰਦਾ ਤੁਹਾਡੇ ਪੇਪਰ ਕੌਨਫੀਡੈਂਸ਼ੀਅਲ ਰੱਖੇ, ਠੀਕ ਆ, ਇੱਧਰ ਆਉਣੇ ਕਿ ਤੁਹਾਡੇ ਪੇਪਰ ਹੋਰਾਂ ਨੂੰ ਵੰਡਦਾ ਫਿਰੇ ਇੱਧਰ ਉੱਧਰ। ਆਪਣਾ ਇੱਕ ਬੰਦਾ ਜਿਹੜਾ ਤਿਆਰ ਰੱਖੋ, ਇੱਕ ਸੱਜਣ ਮਿੱਤਰ ਬਸ ਤੁਹਾਨੂੰ ਚਾਹੀਦਾ ਵਧੀਆ, ਜਿਹੜਾ ਤੁਹਾਡੇ ਮਗਰ ਜਿਹੜਾ ਸਟੈਂਡ ਲੈ ਜਾਵੇ, ਬਸ ਇੱਕ। 5 ਨਹੀਂ ਚਾਹੀਦੇ, 6 ਨਹੀਂ ਚਾਹੀਦੇ, ਰੌਲਾ ਰੱਪਾ ਨਹੀਂ ਚਾਹੀਦਾ। ਜੇ ਤੁਹਾਨੂੰ ਕਿਸੇ ਨੇ ਫੜ ਲਿਆ, ਕਿਸੇ ਨੂੰ ਵੀ ਫੜਿਆ ਜਾ ਸਕਦਾ, ਕੱਚੇ ਬੰਦੇ ਨੂੰ ਸਾਰਿਆਂ ਨੂੰ ਫੜਿਆ ਜਾ ਸਕਦਾ। ਤੇ ਇਹ ਸਭ ਤੋਂ ਜ਼ਰੂਰੀ ਚੀਜ਼ ਇਹਦੇ ਵਿੱਚ ਇਹ ਹੋ ਜਾਣੀ ਹੈ ਕਿ ਜੇ ਤੁਹਾਡੇ ਕੋਲ ਸੱਜਣ ਮਿੱਤਰ ਹੈਗਾ ਤੁਹਾਡੇ ਬਿਹਾਫ ਤੇ ਉਹ ਕੋਆਰਡੀਨੇਟ ਕਰ ਸਕਦਾ, ਤੁਸੀਂ ਹੈਗੇ ਡਿਟੈਂਸ਼ਨ ਸੈਂਟਰ ਦੇ ਅੰਦਰ, ਤੁਹਾਨੂੰ ਕੁਝ ਨਹੀਂ ਪਤਾ, ਠੀਕ ਹੈ। ਜਿਹੜੇ ਆ ਹਾਈ ਪ੍ਰੋਫਾਈਲ ਵੀ ਕੇਸ ਵਾਲੇ ਬੰਦੇ ਫੜ ਹੁੰਦੇ ਨਾ, ਜਦੋਂ ਇਹ ਅੰਦਰ ਹੁੰਦੇ ਆ, ਉੱਥੇ ਇੰਟਰਨੈਟ ਨਹੀਂ ਚੱਲਦਾ ਹੈਗਾ, ਉਹਨਾਂ ਨੂੰ ਨਹੀਂ ਪਤਾ ਕੀ ਹੋ ਰਿਹਾ। ਉਹਨਾਂ ਨੂੰ ਉਹ ਆ ਸਾਡਾ ਸ਼ੋਅ ਨਹੀਂ ਦੇਖ ਪਾ ਰਹੇ ਹੈਗੇ, ਉਹਨਾਂ ਨੂੰ ਨਹੀਂ ਪਤਾ ਕਿ ਕੀ ਗੱਲਬਾਤ ਇਹ ਕਰ ਰਹੇ ਆ, ਕਾਨੂੰਨ ਕਿੱਦਾਂ ਕਰ ਰਹੇ ਆ, ਠੀਕ ਹੈ। ਤੁਸੀਂ ਸੋਚੋ ਕਿ ਉਹ ਜਦੋਂ ਫੜੇ ਸੀਗੇ ਜਾਂ 6 ਮਹੀਨੇ ਪਹਿਲਾਂ ਖੜੇ ਸੀ, ਉਹਨਾਂ ਦੀ ਨੌਲੇਜ ਉੱਥੇ ਹੀ ਖੜੀ ਪਈ ਆ। ਉਹਨਾਂ ਨੂੰ ਜੋ ਉਹਨਾਂ ਦਾ ਸੱਜਣ ਮਿੱਤਰ ਕਹਿ ਰਿਹਾ, ਉਹਨਾਂ ਨੂੰ ਉਹੀ ਪਤਾ ਲੱਗ ਰਿਹਾ ਹੈਗਾ, ਉਹਨਾਂ ਨੂੰ ਕੁਝ ਹੋਰ ਨਹੀਂ ਪਤਾ ਲੱਗ ਰਿਹਾ ਹੈਗਾ ਕਿ ਜਿਹੜਾ ਇਹ ਸੱਜਣ ਮਿੱਤਰ ਹੈਗਾ ਸਹੀ ਕਹਿ ਰਿਹਾ, ਕੀ ਇਹਨਾਂ ਦੇ ਬੈਸਟ ਇੰਟਰਸਟ ਦੇ ਵਿੱਚ ਗੱਲ ਕਰ ਰਿਹਾ, ਕਿ ਜੇ ਉਹਨਾਂ ਨੂੰ ਉਹ ਉੱਥੇ ਹੌਸਲਾ ਦੇ ਰਿਹਾ ਜੇਲ੍ਹ ਦੇ ਵਿੱਚ, ਕੀ ਉਹ ਬਾਹਰ ਆ ਕੇ ਵੀ ਸੀ ਉਸੇ એનર્ਜੀ ਦੇ ਨਾਲ ਉਹਦੇ ਬਿਹਾਫ ਤੇ 3-4 ਹਫ਼ਤੇ ਕੰਮ ਕਰੂਗਾ, ਉਹਦੇ ਪੇਪਰ ਪੂਪਰ ਇਕੱਠੇ ਕਰਕੇ ਦਊਗਾ, ਉਹਦੇ ਘਰਦਿਆਂ ਨਾਲ, ਉਹਦੇ ਵਿਟਨੈਸ ਨਾਲ, ਗੁਆਂਢੀਆਂ ਨਾਲ, ਸਾਰਿਆਂ ਨਾਲ ਕੋਆਰਡੀਨੇਸ਼ਨ ਜਿਹੜੀ ਕਰਕੇ ਦਊਗਾ ਕਿ ਨਹੀਂ ਕਰਕੇ ਦਊਗਾ। ਉਸ ਚੀਜ਼ ਤੇ ਇਹ ਸਾਰਿਆਂ ਦੀ ਗੱਲਬਾਤ ਜਿਹੜੀ ਆ ਜਾਣੀ ਹੈ। ਇਹ ਤੁਹਾਨੂੰ ਮੈਂ ਬੜੀ ਐਡਵਾਂਸ ਜਿਹੜੀ ਗੱਲ ਕਹਿਤੀ, ਇਹ ਅਜੇ ਇਹ ਚੀਜ਼ਾਂ ਹੋਈਆਂ ਵੀ ਨਹੀਂ। ਜਿਹੜੇ ਕਾਨੂੰਨ ਆਪਾਂ ਦੱਸਦੇ ਆ ਨਾ ਕਿ ਪੁਲਿਸ ਜਿਹੜੀ ਇਹ ਬਣਨੀ ਆ, ਦੇਖੋ ਇਹਦੇ ਵਿੱਚ ਕਈ ਵਿਅਕਤੀ ਜਿਹੜੇ ਹੈਗੇ ਆ, ਉਹ ਤਾਂ ਇਹੀ ਗੱਲ ਤੋਂ ਔਖਿਆ ਕਿ ਲੈ ਯਾਰ ਇਹ ਕਿੱਦਾਂ ਦੀ ਖਬਰ ਸੁਣਾ ਦਿੰਦੇ ਆ, ਠੀਕ ਹੈ। ਤੇ ਉਹ ਮੈਂ ਉਹੀ ਕਿਹਾ, ਮੈਂ ਕਿਹਾ ਜੋਕਰਾਂ ਤੋਂ, ਨਮੂਨਿਆਂ ਤੋਂ ਬਚਿਆ ਕਰੋ, ਠੀਕ ਆ। ਖਬਰ ਨੂੰ ਇਹਨੂੰ ਸੁਣੋ, ਆਪਣਾ ਜਿਹੜਾ ਇਦਾਂ ਦਾ ਬੰਦਾ ਜਿਹੜਾ ਇਕੱਠਾ ਕਰੋ, ਠੀਕ ਹੈ। ਜਿਹੜਾ ਉਦੋਂ ਜੇ ਚੀਜ਼ਾਂ ਉਧਰਲੇ ਪਾਸੇ ਨੂੰ ਗਈਆਂ ਕਿ ਜੇ ਤੁਹਾਡੇ ਮਗਰ ਇਹ ਵਾਲਾ ਬੰਦਾ ਖੜਾ, ਤੁਸੀਂ ਡਿਟੈਂਸ਼ਨ ਚੋਂ ਕੇਸ ਜਿਹੜਾ ਲੜ ਸਕਦੇ ਆ। ਜੇ ਤੁਹਾਡੇ ਕੋਲ ਇਹ ਵਾਲਾ ਬੰਦਾ ਨਹੀਂ ਹੈਗਾ, ਵਿਅਕਤੀ ਨਹੀਂ ਹੈਗਾ ਕੋਆਰਡੀਨੇਟ ਕਰਨ ਵਾਲਾ, ਤੁਹਾਡੀਆਂ ਪ੍ਰੋਬਲਮਾਂ ਬੜੀਆਂ ਜ਼ਿਆਦਾ ਵੱਧ ਜਾਣੀਆਂ, ਕਿਉਂਕਿ ਬੰਦਾ ਕੋਆਰਡੀਨੇਟ ਵਾਲਾ ਲੱਭਣਾ ਨਹੀਂ। ਜੇਲ੍ਹ ਦੇ ਵਿੱਚ ਰਾਜ ਕਰਨ ਦੀ ਪ੍ਰੋਬਲਮ ਕੀ ਹੁੰਦੀ ਹੈ ਕਿ ਇੱਕ ਤਰੀਕ ਬੜੀ ਛੇਤੀ ਪਾ ਦਿੰਦੇ ਆ। ਹੁਣ ਕਈ ਆਫਿਸਰ ਨਾ ਉਹ ਕਹਿ ਰਹੇ ਕਿ ਸਾਡੇ ਕੋਲ ਟਾਈਮ ਸਲੋਟ ਨਹੀਂ ਹੈਗੇ ਇੰਟਰਵਿਊ ਦੇਣ ਦੇ, ਜਿਹੜੇ ਸਾਰੇ ਉਸ ਲੈਵਲ ਦੇ, ਜਿੱਦਾਂ ਲੰਬੇ ਸੈਸ਼ਨ ਜਿਹੜੇ ਸੀਗੇ। ਤੇ ਦੂਸਰੀ ਚੀਜ਼ ਆਪਾਂ ਕਈ ਵਾਰੀ ਕੀ ਵੇਖਦੇ ਹਾਂ ਕਿ ਜਿੱਦਾਂ ਇੰਟਰਵਿਊ ਉਹਨਾਂ ਨੇ ਸੈੱਟ ਕੀਤੀ ਹੁੰਦੀ ਆ ਵਕੀਲ ਦੇ ਨਾਲ, ਉਹ ਜੇਲ੍ਹ ਵੀ ਜਿਹੜੀ ਡਿਟੈਂਸ਼ਨ ਹੈ ਕਈ ਵਾਰੀ ਚੇਂਜ ਕਰ ਦਿੰਦੇ ਆ, ਮੂਵ ਵੀ ਉਹਨਾਂ ਨੂੰ ਕਰਦੇ ਰਹਿੰਦੇ ਆ। ਫਿਰ ਨਵੀਂ ਦੇ ਵਿੱਚ ਜਾਂਦੇ, ਫਿਰ ਤੁਸੀਂ ਟਰਾਈ ਕਰਦੇ ਆ ਕਿ ਜਿਹੜਾ ਆਪਣਾ ਉਹਨਾਂ ਟਾਈਮ ਬੰਨੋ ਬੰਦੇ ਦੇ ਨਾਲ। ਤੇ ਉਹ ਕਈ ਵਾਰੀ ਨਾ ਬੜੀ ਪ੍ਰੋਬਲਮ ਜਿਹੜੀ ਪੈ ਜਾਂਦੀ, 20 ਦਿਨਾਂ ਦਾ ਹੀ ਕਈ ਵਾਰੀ ਬੰਦੇ ਨੂੰ ਟਾਈਮ ਮਿਲਦਾ ਕਿ ਹੀਅਰਿੰਗ ਜਿਹੜੀ ਦਸੰਬਰ 'ਚ ਸੀਗੀ ਉਹ ਚੱਕ ਕੇ ਉਹਨਾਂ ਨੇ ਅਕਤੂਬਰ 'ਚ ਲਿਆਂਦੀ। ਇਹ ਵੀ ਚੀਜ਼ ਜਿਹੜੀ ਸੀਗੀ। ਤੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਜਿਹੜੀ ਆਣੀ ਆ ਆਉਣ ਵਾਲੇ ਟਾਈਮਾਂ 'ਚ, ਉਹੀ ਆਣੀ ਹੈ ਕਿ ਕੋਆਰਡੀਨੇਸ਼ਨ ਵਾਲੀ ਪ੍ਰੋਬਲਮ ਜਿਹੜੀ ਕਾਫੀ ਜ਼ਿਆਦਾ ਜਿਹੜੀ ਆਣੀ ਹੈ। ਤੇ ਉਹ ਚੀਜ਼ ਵੱਲ ਜਿਹੜਾ ਆਪਣਾ ਖਾਸ ਜਿਹੜਾ ਧਿਆਨ ਦਿਓ, ਠੀਕ ਆ। ਸਾਰੇ ਵੀਰਾਂ ਨੂੰ ਜਿਹੜੀ ਰਿਕੁਐਸਟ, ਆਪਣਾ ਉੱਦਾਂ ਦਾ ਬੰਦਾ ਜਿਹਾ ਲਿਆਓ, ਉਹਨੂੰ ਤੁਸੀਂ ਪਹਿਲਾਂ ਭਾਈ ਪ੍ਰੋਮਿਸ ਕਰੋ ਕਿ ਮੈਂ ਤੇਰੇ ਮਗਰ ਖੜੂੰਗਾ, ਜੇ ਆਹ ਚੀਜ਼ ਆ ਗਈ ਏਦਾਂ ਆਪਾਂ ਕਰਨਾ, ਇੰਡੀਆ ਦੇ ਵਿੱਚ ਆਹ ਬੰਦੇ ਨੂੰ ਕੰਟੈਕਟ ਕਰਨਾ, ਉਹਦੀ ਲਿਸਟ ਵਗੈਰਾ ਬਣਾ ਕੇ ਰੱਖੋ, ਉਹਦੇ ਘਰਦਿਆਂ ਨਾਲ ਜਿਹੜਾ ਉੱਥੇ ਪਿੱਛੇ ਸੰਪਰਕ ਜਿਹੜਾ ਕਰਕੇ ਰੱਖੋ। ਸੋ ਉਹ ਚੀਜ਼ਾਂ ਜਿਹੜੀਆਂ ਬੰਦੇ ਦਾ ਕੇਸ ਫਿਰ ਪਾਰ ਜਿਹੜੀਆਂ ਲੰਘਾ ਸਕਦੀਆਂ। ਜੀ, ਸਿੰਸੀਅਰ ਹੋਵੋ। ਜੇ ਕਿਸੇ ਨੂੰ ਯਾਰ ਕਹਿੰਦੇ ਆ ਤੇ ਜਾਂ ਤੁਸੀਂ ਕਿਸੇ ਦੇ ਯਾਰ ਆ ਤੇ ਉਹ ਯਾਰੀ ਨੂੰ ਨਿਭਾਉਣ ਵਾਲੀ ਗੱਲ ਜਿਹੜੀ ਉਹ ਕਰੋ। ਅਸਲ 'ਚ ਸਟੈਂਡ ਜਿਹੜਾ ਉਹ ਲੈ ਕੇ ਰੱਖੋ। ਇਹ ਮੌਕਾ ਆ ਇੱਕ ਦੂਜੇ ਨੂੰ ਸਪੋਰਟ ਕਰਕੇ ਉੱਤੇ ਚੱਕਣ ਦਾ, ਨਾ ਕਿ ਲੱਤਾਂ ਖਿੱਚਣ ਦਾ। ਸੋ ਇਹ ਜਿਹੜੀ ਇਸ ਤੋਂ ਪਹਿਲਾਂ ਵੀ ਜਿਹੜੀ ਆਪਾਂ ਖਬਰ ਕੀਤੀ, ਜਿੱਦਾਂ ਤੁਹਾਨੂੰ ਦੱਸਿਆ ਵੀ ਫੈਡਰਲ ਰਜਿਸਟਰ ਆ 6 ਅਕਤੂਬਰ ਤੋਂ USCIS ਨੂੰ ਐਨਫੋਰਸਮੈਂਟ ਏਜੰਸੀ ਇੱਕ ਹਿਸਾਬ ਦੇ ਨਾਲ ਤਬਦੀਲ ਕਰ ਰਹੇ। ਉਹਦੇ ਵਿੱਚ ਸਪੈਸ਼ਲ ਅਫਸਰ ਜਿਹੜੇ ਆ ਉਹ ਐਡ ਕਰ ਰਹੇ ਆ। ਤੁਹਾਨੂੰ ਸੁਪਰੀਮ ਕੋਰਟ ਵਾਲੇ ਜਿਹੜਾ ਫੈਸਲਾ ਆ ਉਹ ਡਿਸਕਸ ਜਿਹੜਾ ਉਹ ਕੀਤਾ ਆ। ਜਿਹੜੇ ਮਿਸ ਕਰ ਗਏ ਆ ਪਿਛਲੇ ਵੀਕ ਦੇ ਪ੍ਰੋਗਰਾਮ, ਜਿਹੜਾ ਉਹ ਸੁਣੋ। ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਜਿਹੜੇ ਇਸ ਟਾਈਮ ਨਵੇਂ ਕੇਸ ਲਾ ਜਿਹੜੇ ਆ ਉਹ ਆਏ ਆ, ਜਿਹਦੇ ਨਾਲ ਕੇਸਿਸ ਦੇ ਉੱਤੇ ਜਿਹੜਾ ਉਹ ਅਸਰ ਜਿਹੜਾ ਉਹ ਪੈ ਰਿਹਾ, ਚਾਹੇ ਉਹ ਬੌਂਡ ਦੇ ਨਾਲ ਰਿਲੇਟਡ ਸੀਗੇ ਤੇ ਚਾਹੇ ਹੋਰ ਚੀਜ਼ਾਂ ਦੇ ਨਾਲ। ਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਮਾਫੀ ਚਾਹੁੰਦੇ ਆ, ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਸਕਦੇ। ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਫਿਰ ਕਰਾਂਗੇ। ਅਟਰਨੀ ਜਗੀਆਣਾ ਜੀ, ਬਹੁਤ ਬਹੁਤ ਧੰਨਵਾਦ, ਬੜਾ ਸ਼ੁਕਰੀਆ, ਬੜੀ ਮਿਹਰਬਾਨੀ। ਜਾਂਦੇ ਜਾਂਦੇ ਜੇ ਤੁਸੀਂ ਕੁਛ ਹੋਰ ਕਹਿਣਾ ਆ ਤਾਂ ਆਪਾਂ ਫਿਰ ਸਮਾਪਤੀ ਕਰਦੇ ਹਾਂ। ਬਸ ਜੀ ਇਹੀ ਆ ਕਿ ਸਟੇ ਸੇਫ ਹੈ ਨਾ। ਹੁਣ ਡਰ ਦਾ ਮਾਹੌਲ ਆ ਜੀ, ਪਤਾ ਨਹੀਂ ਕਿੱਧਰੋਂ ਹੁਣ ਬੰਦਾ ਕੰਮਕਾਰ ਤਾਂ ਹਰ ਜਗ੍ਹਾ ਨਹੀਂ ਛੱਡ ਸਕਦਾ। ਨਹੀਂ ਸਰ, ਅਨਫੋਰਚੂਨੇਟ ਆ ਜੀ, ਕਾਫੀ ਮਤਲਬ ਟਰੋਮੈਟਿਕ ਜਿਹਾ ਇਵੈਂਟ ਹੋ ਜਾਂਦਾ ਘਰਦਿਆਂ ਲਈ ਵੀ, ਪਿੱਛੇ ਇੰਡੀਆ 'ਚ ਪਰੇਸ਼ਾਨੀ ਹੋ ਜਾਂਦੀ ਆ। ਤੇ ਉਹੀ ਆ, ਸਟੇ ਸੇਫ। ਤੇ ਬਾਕੀ ਜੋ ਵੀ ਕੰਟਰੀ ਦੇ ਵਿੱਚ ਚੱਲਦਾ, ਥੋੜਾ ਆਪਣਾ ਜਾਣੇ ਆ ਬਾਹਰ,
ਗੈਸ ਸਟੇਸ਼ਨਾਂ ਤੇ ਥੋੜਾ ਜਿਹਾ ਆਪਣਾ ਜਸਟ ਸੇਫਟੀ ਆਪਣੀ ਬੀ ਅਵੇਅਰ, ਮਤਲਬ ਪਤਾ ਕੁਛ ਨਹੀਂ ਹੈਗਾ ਮਾਹੌਲ ਕਿੱਧਰ ਨੂੰ ਜਿਹੜਾ ਜਾ ਰਿਹਾ, ਤੇ ਜੀ ਬਸ ਆਪਣਾ ਜੀ ਖਿਆਲ ਰੱਖੋ ਸਾਰਾ, ਤੇ ਜੇ ਆਪਣੇ ਸਪੋਰਟ ਕਰੋ ਜੀ ਇੱਕ ਦੂਜੇ ਦੀ ਕਮਿਊਨਿਟੀ ਦੀ, ਇਹੀ ਕਹਿ ਸਕਦੇ ਹਾਂ ਇਸ ਵੇਲੇ ਤਾਂ। ਜੀ ਸ਼ੁਕਰੀਆ ਅਟਾਰਨੀ ਟਰਕੇਣਾ ਜੀ, ਮਿਲਦੇ ਹਾਂ ਨੈਕਸਟ ਟਾਈਮ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ।